भाई मैनू ये दस दे भी अरके गुलाब ते आ कट्ठा किन्ने इको बैग च रखे अंदर ओ यार ओदे च नहीं हुंदा लहदा पिया सी ओए पत्ती पाती हो फैसल साहब आ वे ਉਹਨੇ पत्ती पाती विच ते तस्वीर ते मेरी उन्हां नु सेंड करो तस्वीर अपनी देई जा मैं बिरयानी मरवाउणी अपनी तेरी तस्वीर सेंड कर ਜਾਓ ਦੇਖਿਆ ਨਾ ਉਸਤਾਦ ਜੀ ਤੁਹਾਨੂੰ ਕਿਹਾ ਵੀ ਸੀ ਆਂਡੇ ਦਰਮਿਆਨ ਚ ਪਾਓ ਫਿਰ ਦਰਮਿਆਨ ਜਾਂਡੇ ਪਾਉਣਾ ਨਮਕ ਤੇਜ਼ ਹੋ ਜਾਂਦਾ ਵਾ ਉਹ ਫੇਸਬੁੱਕ ਤੇ ਵੀ ਨੰਬਰ ਤੇ ਤਾਂ ਕਾਸੀ ਕਾਤਰ ਤੇ ਵੀ ਮੈਸੇਜ ਕਰੀ ਜਾਣ ਡਿਆ ਤੂੰ ਉਹ ਘਾਸੀ ਕਾਤਰ ਨਹੀਂ ਹੁੰਦਾ ਓਏ लो जी नादरीन टी टाइम में खुश आमदीद टी टाइम उत्थे बहन ਨੂੰ नहीं सी दिल कर रहा अफतारी करनी सी अज दी अफतारी दानिश ਵੱਲੋਂ आलू आंडे बनावट मेरे वालों 3.5-4 साल हो गए इथों मुर्गा छोटा गोश्त बिरयानियां खाने अज रमजान दे विच साडी अफतारी कराई आलू आंडे चलो शुक्र अलहमदुलिल्लाह जो भी आ आंदे ਇਹਨੂੰ ਪੁੱਛੋ ਜ਼ਰਾ ਕਿ ਭਾਜੀ ਕੋਈ ਬੰਦਾ ਥੋੜਾ ਦਿਲ ਵੱਡਾ ਕਰ ਲੈਂਦਾ ਦਿਨ ਬੰਦਾ ਭਾਈ ਨੂੰ 10000 ਰੁਪਇਆ ਪਹਿਲੇ ਬਰਤਨਾਂ ਤੇ ਖਰਚ ਕੀਤਾ ਉਹ ਤੂੰ ਨਹੀਂ ਕੀਤਾ ਤੇ ਮੈਂ ਹੀ ਦਿੰਦਾ ਨਹੀਂ ਦਿੱਤੇ ਤੇ ਮੈਂ ਨਾ ਬਰਤਨਾਂ ਤੇ 10000 ਕਰ ਕੀ ਮਸਲਾ ਹੈ ਉਹ ਪਕਾ ਲੈਣੀ ਸੀ ਸ਼ਾਇਦ ਜਿਹੜੀ ਆਂਡੇ ਇਹ ਦੇਖੋ ਭਾਈ ਨੇ ਨਾਕ ਬਣਾ ਹੱਥ ਨਾ ਲਾਈਓ ਛੇੜਨਾ ਜਿਹਦੀ ਭਾਫ ਟੁੱਟ ਕੇ ਕੰਮ ਭਾਵੇਂ ਦਿੱਤੇ ਦਮ ਕਰਨ ਓਏ ਆਲੂ ਆਂਡਿਆਂ ਨੂੰ ਕੌਣ ਦਮ ਦਿੰਦਾ ਵਾ ਆ ਦੱਸੋ ਜੀ ਪਤਾ ਕੀ ਗੱਲ ਆਲੂ ਆਂਡਿਆਂ ਨੂੰ ਦਮ ਕੌਣ ਦਿੰਦਾ ਜਾਂ ਆਪ ਪਕਾ ਲਈ ਦੇ ਜਾਂ ਅਗਲੇ ਦੇ ਸਿਰ ਆਲੂ ਆਂਡਿਆਂ ਨੂੰ ਦਮ ਕੌਣ ਦਿੰਦਾ ਵਾ ਕੰਮ ਨਹੀਂ ਉਸਤਾਦ ਜੀ ਜਦੋਂ ਆਲੂ ਪਾਈਦੇ ਨੇ ਨਾ ਫਿਰ ਗਲਾਸ ਇੱਕ ਪਾਣੀ ਦਾ ਪਾ ਕੇ ਉਹਨਾਂ ਨੂੰ ਰੱਖ ਲਈਦਾ ਹਲਕੀ ਆਂਚ ਤੇ ਉਹ ਫਿਰ ਗਲ ਜਾਂਦੇ ਉਹਦੀ ਭਾਫ ਨਾ ਅੱਛਾ ਮੈਂ ਦੇਖ ਨਹੀਂ ਸਕਦਾ ਨਹੀਂ ਉਸਤਾਦ ਜੀ ਨਹੀਂ ਵਜ੍ਹਾ ਕੀ ਇਹਦੀ ਕੀ ਵਜ੍ਹਾ ਵਾ ਨਜ਼ਰ ਲੱਗ ਜਾਂਦੀ ਪੱਕ ਕੇ ਆ ਜਾਣਗੇ ਉਸਤਾਦ ਜੀ ਨਜ਼ਰ ਲੱਗ ਜਾਂਦੀ ਪਤਾ ਕੀ ਨਹੀਂ ਓਏ ਯਾਰ ਨਾਜ਼ਰੀਨ ਨੂੰ ਤੇ ਦਿਖਾਈਏ 1 ਮਿੰਟ ਪਾਗਲ ਆ ਓਏ 1 ਮਿੰਟ ਉਸਤਾਦ ਜੀ ਠਹਿਰ ਜਾ ਉਰੇ ਆਓ ਜੀ ਅੱਗੇ ਜ਼ਰਾ ਭਾਜੀ ਇਹ ਦੇਖੋ ਇਹ ਜੀ ਆਲੂ ਆਂਡੇ ਆ ਮਾਸ਼ਾਅੱਲਾ ਅੱਗੇ ਆਓ ਜ਼ਰਾ ਆ ਥੱਲੇ ਲੱਗ ਗਈ ਸਾਰੀ ਆਂਡੇ ਉਹ ਦੇਖ ਥੱਲੇ ਮੈਂ ਤੁਹਾਨੂੰ ਕਿਹਾ ਵੀ ਇਹ ਨਾ ਤੋੜਨਾ ਨਾ ਥੱਲੇ ਵੇਖ ਲੱਗ ਗਈ ਹੁਣ ਮੈਂ ਕੀ ਕਰ ਸਕਦਾ ਇਹਦੇ 'ਚ ਛੋਟਾ ਕੀਮਾ ਪਾਇਆ ਹੁੰਦਾ ਇਹ ਕੁਛ ਲੋਕ ਜਿਹੜੇ ਨਾ ਉਹਨਾਂ ਨੂੰ ਅੰਦਾਜ਼ਾ ਹੁੰਦਾ ਹੋਏਗਾ ਕਿ ਇਹ ਜਿਹੜਾ ਮੈਂ ਚਮਚਾ ਮਾਰ ਰਿਹਾ ਨਾ ਇਹਦਾ ਮਤਲਬ ਆ ਮੈਨੂੰ ਜਾਚ ਆ ਤੇ ਸਰ ਪਕਾ ਲੈਣੀ ਸੀਗੀ ਪਕਾ ਨਹੀਂ ਲੈਣੀ ਸੀ ਹਾਂ ਇਹ 14 ਬੰਦਿਆਂ ਦਾ ਥੋੜਾ ਵਾ ਨਹੀਂ ਤੇ ਉਹ ਹੁਣ ਉਹ ਵੀ ਨਹੀਂ ਨਾ ਹੈਗਾ ਇਹ 14 ਬੰਦਿਆਂ ਦਾ ਨਹੀਂ ਸਿਰਫ ਰੋਜ਼ੇਦਾਰਾਂ ਦਾ ਵਾ ਆਹ ਤੇਰੇ ਰੋਜ਼ੇਦਾਰ ਤੇ ਇਕੱਲਾ ਬੰਦਾ ਕਿੱਦਾਂ ਖਾਏਗਾ ਇੰਨਾ ਬੜਾ ਨਹੀਂ ਕਾਫੀ ਸਾਰਿਆਂ ਦੇ ਰੋਜ਼ੇ ਉਸਤਾਦ ਜੀ ਹੈ ਬਾਬਾ ਮੁੰਡਿਆਂ ਦੇ ਰੋਜ਼ੇ ਆ ਭਾਈ ਨਾ ਇਹ। ਤੁਹਾਡੇ ਤੋਂ ਇਲਾਵਾ ਸਭ ਦਾ ਹੀ ਆ ਮੈਂ ਅੱਜ ਰੱਖਿਆ ਰੋਜ਼ਾ ਤੇ ਇਹਦਾ ਮਤਲਬ ਇਹ ਕੀ ਆ ਇਹ ਧਨੀਆ ਬਾਅਦ ਦੇ ਵਿੱਚ ਹਲਕਾ ਸੱਟਾ ਖਾਂ ਸਾਬਾਂ ਵਾਲੀ ਆਈਟਮ ਅੱਛਾ ਓਕੇ ਉਹ ਆਂਡੇ ਬਾਸ ਡਰਿੰਕ ਬਣਾ ਰਿਹਾ ਕੋਲਡ ਡਰਿੰਕ ਆ ਦੇਖੋ ਜੀ ਇਧਰ ਆਓ ਗਿਆ ਇਧਰ ਆਦਰ ਭਾਜੀ ਕੀ ਹੋ ਰਿਹਾ ਹੈ ਪਾਣੀ ਦੇ ਹਾਂਜੀ ਆਲੂ ਬੁਖਾਰੇ ਵਾਲਾ ਪਾਣੀ ਪਾਣੀ ਠੰਡਾ ਤੁਹਾਨੂੰ ਪਤਾ ਆਲੂ ਬੁਖਾਰਾ ਕਿੱਥੇ ਹੈ ਆ ਵੇਖੋ ਤੇ ਆਲੂ ਆ ਗਿਆ ਬੁਖਾਰਾ ਵੀ ਆ ਆ ਗੁੜ ਸੁੱਟਿਆ ਇਹਦੇ ਵਿੱਚ ਇਹ ਕਿੱਦਾਂ ਪਾਉਣਾ ਇਹਦੇ ਚ ਇਹ ਚੀਨੀ ਮਿਕਸ ਕਰਕੇ ਵਿੱਚ ਖੁੱਲੇ ਖਰਚੇ ਕੀਤੇ ਨੇ ਖੁੱਲੇ ਉਹਦੇ ਖਰਚੇ ਖੁੱਲੇ ਦੇਖੋ 3 ਆਲੂ ਬੁਖਾਰੇ ਆ ਤੇ 20 ਰੁਪਏ ਦੀ ਇਮਲੀ ਆ ਤੇ ਜਿਹੜੇ ਨਿੰਬੂ ਇਹ ਜਿਹੜੇ ਉੱਤੇ ਖੁੱਲੇ ਉਰੇ ਆ। ਸਨ ਨਾ ਇਹਦੇ ਚ ਪਾ ਹੀ ਮਿਲੀ ਨਹੀਂ ਮੈਂ ਤਾਂ ਬਣਾ ਕੇ ਦੇਣਾ ਹਾਲੇ ਤਾਂ ਮੈਂ ਤਿਆਰ ਕਰ ਰਿਹਾ ਇਹ ਤੂੰ ਬਣਾ ਕੇ ਦੇਣਾ ਮੈਂ ਅਲਹਮਦੁਲਿਲਾ ਸਾਰੀ ਜਿੰਨੀ ਵੀ ਲੋਕੇਸ਼ਨ ਬਣਾ ਸਾਰੀ ਇਹ ਡਾਕਟਰ ਨਈਮ ਅਬਾਸ ਦੀ ਹੈ ਦੇਖੋ ਸਫਾਈ ਦੇਖੋ ਕਿਚਨ ਦੇ ਵਿੱਚ ਰਿਕੁਆਇਰਮੈਂਟ ਦੇਖੋ ਕਿਚਨ ਦੀ ਜੀ ਸਰ ਇਹਦੇ ਕੋਲੋਂ ਫੜ ਲਾ ਇਹਦੇ ਕੋਲੋਂ ਫੜ ਲਾ ਕੁਛ ਆਓ ਜੀ ਆਓ ਆ ਦੇ ਦਰਮਿਆਨ ਆ ਦੇ ਹਾਂਜੀ ਦਰਮਿਆਨ ਉਰੇ ਲੈ ਯਾਰ ਮੇਰੇ ਕੋ ਬਿਸਮਿਲ੍ਲਾ ਮੈਂ ਰੋਜ਼ਾ ਰੱਖਿਆ ਮੇਰੇ ਪਾ ਬਰਕਤ ਹੱਥਾਂ ਨਾ ਪਵਾ ਉਸਤਾਦ ਜੀ ਨੂੰ ਦੇ ਆ ਮੇਰੇ ਪਾ ਬਰਕਤ ਹੱਥਾਂ ਨਾ ਪਵਾ ਕਿੰਨਾ ਪਾਉਣਾ ਸਾਰਾ ਦਰਮਿਆਨ ਚ ਪਾਣਾ ਉਸਤਾਦ ਜੀ ਸਿਰਫ ਦਰਮਿਆਨ ਦਰਮਿਆਨ ਚ ਹਾਂਜੀ ਉਸਤਾਦ ਤੇ ਤੂੰ ਹਲਾਏਗਾ ਨਹੀਂ ਉਸਤਾਦ ਜੀ ਛੱਡ ਇਹਨੂੰ ਹਲਾਈਦਾ ਨਹੀਂ ਹੁੰਦਾ ਉਸਤਾਦ ਛੱਡ ਦੇ ਉਸਤਾਦ ਜੀ ਚੱਲ ਯਾਰ ਕੋਈ ਵੀ ਆਪਾਂ ਰਖਸਾਨਾ ਨਾ ਬਣੇ ਠਹਿਰ ਜਾਓ ਜ਼ਰਾ ਆਓ ਪਾਓ ਸਾਰਾ ਪਾਓ ਸਾਰਾ ਪਤਾ ਹਾਂਜੀ ਇਹ ਚੱਸਣਾ ਵੀ ਲੱਤ ਦਾ ਆਹੋ ਲੋ ਤੁਹਾਨੂੰ ਕਿਹਾ ਦਰਮਿਆਨ ਚ ਉਸਤਾਦ ਜੀ ਸਾਈਡ ਤੇ ਪਈ ਜਾਣੀ ਬਾਅਦ ਚੋਂ ਕਹਿਣਾ ਕੱਚੇ ਬਣ ਗਏ ਯਾਰ ਸਹੀ ਬਣਾਓਗਾ ਸਹੀ ਮੈਂ ਦਰਮਿਆਨ ਚ ਹੁਣ ਮੈਂ ਉਸਤਾਦ ਜੀ ਜਾਣ ਦੋ ਮੁਸੇ ਨੂੰ ਸਾਰਾ ਫਰਾਕ ਉਸਤਾਦ ਜੀ ਨਹੀਂ ਹਿਲਾਣਾ ਇਹ ਹਜੇ ਨਹੀਂ ਲਾਣਾ ਅੱਛਾ ਲੋ ਤੇ 2-3 ਦਿਨ ਠਹਿਰ ਜਾਓ ਦੱਸ ਯਾਰ ਨਾਲ ਓਏ ਇੰਜ ਹੀ ਕਰੀਦਾ ਵਾ ਉਸਤਾਦ ਜੀ ਤੁਹਾਡਾ ਸਮਾਂ ਜੇ ਹੁਣ ਜੇ ਖਰਾਬ ਹੋ ਗਿਆ ਖਰਾਬ ਕਾ ਤੋੜੇ ਆ ਖਰਾਬ ਹੋ ਗਏ ਨੇ ਨਾ ਐਵੇਂ ਹੀ ਇਹ ਨਾ ਖਾਣ ਤੁਸੀਂ ਦਰਮਿਆਨ ਚ ਪਾਏ ਅੰਡੇ
ਮੈਂ ਕਿਹਾ ਸੀ ਦਰਮਿਆਨ ਦੇ ਵਿੱਚ ਰੱਖਣੇ ਨੇ ਤੇ ਨਾ ਤੁਸੀਂ ਉਦੋਂ ਕੀਤਾ ਹੈਗਾ। ਸਹੀ ਹੈ ਸਹੀ ਹੈ ਸਹੀ ਨਾ ਹੈ। ਬੇਵਕੂਫ। ਲਓ ਜੀ ਨਾਜ਼ਰੀਨ ਚੈੱਕ ਕਰੋ, ਖਰਾਬ ਹੋਏ ਨੇ, ਖਰਾਬ ਹੋਏ ਆ। ਇਹਦੇ ਨਾਲ ਭਾਵੇਂ ਹੁਣੇ ਅਫਤਾਰੀ ਕਰ ਲੈ। ਸਾਜੀ ਜਰਾ ਸਖਤ ਜਿਹਾ ਕਰਨੇ ਉਹਨਾਂ ਨੂੰ ਰਹਿਣ ਦਿਓ। ਭਾਈ ਭਾਈ ਇਹ ਛੱਡੋ ਆ ਛੱਡਣਾ ਇੱਕ ਮਿੰਟ, ਸਿਰਫ ਇੱਕ ਮਿੰਟ ਛੱਡਣਾ। ਇਹਦੇ ਨਾਲ ਕਰੋ ਭਾਜੀ, ਇਹਦੇ ਨਾਲ ਕਰੋ ਠੀਕ ਹੈ, ਕਿਉਂਕਿ ਇਹਦੇ ਜਿਹੜਾ ਨਾਲ ਸਹੀ ਨਹੀਂ ਹੁੰਦੇ। ਆ ਖਾ ਲਿਓ, ਇਹ ਛੱਡੋ ਜਰਾ, ਇਹਦੇ ਨਾਲ ਕਰ ਲਓ। ਪਤਾ ਕੀ ਗੱਲ, ਜਿਹੜੇ ਸ਼ੈਫ ਹੁੰਦੇ ਨਾ ਸਾਈ ਨੂੰ ਪਤਾ ਹੁੰਦਾ ਅੱਗੇ ਕਿਤੇ ਕੱਪੜਾ ਹੁੰਦਾ ਨਾ ਬੰਨਣ ਵਾਲਾ ਤੇ ਉਹ ਹੋਰ ਨਜ਼ਰ ਆ ਜਿਹੜੀ ਸੀ। ਇੱਧਰ ਆਓ, ਹੋਰ ਵੀ ਖਰਚੇ ਕੀਤੇ ਆ, ਇਕੱਲੇ ਇਹ ਹੀ ਇੱਧਰ ਆਓ। ਲਓ ਜੀ ਬਸ ਇਹਨੂੰ ਹੁਣ ਆ ਝਲਕੀ ਕਰ ਦੋ ਭਾਈ ਨੂੰ। ਉਤੋਂ ਪੂਤਨਾ ਨਹੀਂ ਸੀ। ਅਸਲ ਭਾਈ ਆ ਝਲਕੀ ਕਰ ਦੇ। ਭੂਤਨਾ ਨਹੀਂ ਹੈਗਾ ਤੇ ਉਹ ਭੂਤਨੀ ਦਾ ਪਾਲਾ। ਪੁਦੀਨੇ ਦੀ ਚਟਣੀ ਉੱਤੇ ਸਾਰੀ ਉਹ ਆਹਾ ਯਾਰ ਆਲੂ ਆਂਡਿਆਂ ਪਕਾਏ, ਆਲੂ ਆਂਡਿਆਂ ਲਵਾਜ਼ਮਾਤ ਸਾਰੇ ਤੂੰ ਛੋਟੇ ਗੋਸ਼ਤ ਵਾਲੇ ਕਰ ਰਿਹਾ। ਉੱਤੇ ਪੁਦੀਨੇ ਦੀ ਚਟਨੀ ਫਲਾਣੀ, ਆਲੂ ਆਂਡੇ ਆ ਇਕੱਲੇ। ਸਾਜੀ ਵਿੱਚ ਕੋਰਮਾ ਮਸਾਲਾ ਵੀ ਪਾਇਆ, ਅੱਲਾ ਜਾਣਦਾ। ਉਹ ਮਸਾਲਾ ਪਾਇਆ ਨਾ ਕੋਰਮਾ। ਕੋਰਮਾ ਮਸਾਲਾ ਪਾਇਆ, ਚਿਕਨ ਕਨੋਰ ਵੀ ਪਾਇਆ। ਕਨੌਰ ਚਿਕਨ ਕਿਊਬਸ ਵੀ ਪਾਏ ਹੈਗੇ ਨੇ ਠੀਕ ਹੈ। ਉਸ ਤੋਂ ਬਾਅਦ ਉਸਤਾਦ ਜੀ ਮੈਂ ਇਹਦੇ ਇਹ ਵਿੱਚ ਪਕਾਇਆ ਕਿੰਨੇ ਆ? ਉਸਤਾਦ ਜੀ A to Z ਕਿੰਨੇ ਕੰਮ ਕੀਤਾ ਹੈ? ਉਸਤਾਦ ਜੀ ਅਸਲ ਭਾਈ ਮੈਂ ਕੀਤਾ ਉਸਤਾਦ ਜੀ ਸਾਰਾ। ਅੱਜ ਉਸਤਾਦ ਜੀ ਇਹ ਥੋੜਾ ਨਹੀਂ, ਕਿਹੜਾ ਇਹ ਸਾਈ ਲਾ ਲਾ ਕੇ ਖਾ ਲਓ। ਟਾਈਮ ਬਸ ਵਿੱਚੋਂ ਥੋੜਾ ਇੱਕ ਜਿਹਾ। ਇੱਕ। ਲਓ ਜੀ ਨਾਜ਼ਰੀਨ ਭਾਈ ਆ ਝਲਕੀ ਕਰ ਦੇ। ਇਹ ਦੇਖੋ ਓਹੋ ਫਲ ਵੀ ਆ ਗਿਆ, ਜ਼ਮਜ਼ਮ ਉਸਮਾਨ ਵਾਲਿਆਂ ਦਾ ਫਲ ਆ ਗਿਆ। ਵਾਹ ਵਾਹ ਵਾਹ, ਹੁਣ ਇਹਦੇ ਉੱਪਰ ਧਨੀਆ ਚਟਾ। ਮੋਟੇ ਹੋਣ ਦਾ ਤੁਸੀਂ ਪ੍ਰੋਗਰਾਮ ਬਣਾਇਆ, ਸਾਰਿਆਂ ਨੇ ਜਾਨਾਂ ਬਣਾ ਰਹੇ ਨੇ ਹੈ। ਜਾਮੋ ਜ਼ਰਾ ਓਏ 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 ਓਏ। ਇਹ ਜੀ 14 ਬੰਦਿਆਂ ਦੀ ਇਫਤਾਰੀ ਕਰਾ ਰਹੇ ਨੇ ਜਨਾਬ ਦਾਨਿਸ਼ ਸਾਹਿਬ। ਕਿਆ ਯਾਰ ਇੰਨਾ ਕਿੱਥੋਂ ਜਿਗਰਾ ਤੂੰ ਕਰ ਲਿਆ? ਅੱਲਾ ਦੇ ਬੰਦੇ, ਕੋਈ ਈਦ ਆਈ ਆ, ਖਰਚੇ ਬਹੁਤ ਨੇ, ਤੂੰ ਕਿਉਂ ਇੰਨਾ ਅਸੀਂ ਇਹਦਾ ਈਦ ਫਿੱਕੀ ਕੱਢੇਗਾ ਹੁਣ ਤੂੰ? ਮੈਂ ਹੁਣ ਤੂੰ ਕੱਪੜੇ ਵੀ ਨਹੀਂ ਲੈ ਜਾਣੇ ਤੇਰੇ ਕੋਲ, ਤੁਹਾਡੇ ਸਿਰ ਤੇ ਹੀ ਗੇਮ ਆ। ਮੇਰੇ ਸਿਰ ਤੇ ਹੀ। ਮੈਂ ਹੁਣ ਇੰਨਾ ਖਰਚਾ, ਅੱਲਾ ਦੇ ਬੰਦੇ, ਮੈਂ ਨਾਰਮਲ ਜਿਹਾ ਬਸ ਚਿਕਨ ਜਾਂ ਚਿਕਨ ਦਾਲ ਫਰਾਈ ਜਾਂ ਕੋਈ ਫਰੂਟ ਜਾਂ ਇਦਾਂ ਦਾ ਮੈਂ ਕਰ ਲੈਣਾ ਹੁੰਦਾ। ਤੂੰ ਤੇ ਫੜ ਕੇ ਪਤਾ ਨਹੀਂ ਕਿੱਥੋਂ ਇੰਨੇ ਪੈਸੇ ਤੂੰ ਜਾਣ। ਭਾਜੀ ਮੇਰੀ ਗੱਲ ਸਾਜੀ ਕੀ ਗੱਲ ਆ? ਇਹ ਕੰਮ ਅਫਤਾਰੀ ਤੋਂ ਪਹਿਲੇ ਤੂੰ ਭੁੱਲ ਜਾਣਾ ਤਕੱਦਸ ਹੀ ਰਿਸ਼ਤਿਆਂ ਦਾ। ਸਾਰੀ ਦੁਨੀਆ ਨੇ ਰੋਜ਼ੇ ਰੱਖੇ, ਉਹ ਤੁਸੀਂ ਸਾਬਣ ਨਾਲ ਧੋਲਾ, ਸਾਬਣ ਨਾਲ ਧੋਲਾ ਧਨੀਆ। ਸਾਈ ਨਮਕ ਤੇ ਇਹਦੇ ਆਹ ਤੇਜ਼, ਕਿੰਨਾ ਕੁ ਤੇਜ਼? ਕਾਫੀ ਤੇਜ਼ ਆ। ਉਹ ਵਿੱਚ ਪਾਣੀ ਦਾ ਗਲਾਸ ਪਾ ਲਈਏ। ਨਮਕ ਤੇਰੇ ਤੋਂ ਓਏ ਵੈਸੇ ਲੱਗੇ ਆ, ਤੁਹਾਡੇ ਨਾਲੋਂ ਤੇਜ਼ ਨਹੀਂ ਹੈ। ਭਾਜੀ ਦਮ ਫੁੱਟਿਆ ਤਾਂ ਕਰਕੇ ਨਮਕ ਤੇਜ਼ ਹੋਇਆ। ਵੇਖਿਆ ਨਾ ਉਸਤਾਦ ਜੀ, ਤੁਹਾਨੂੰ ਕਿਹਾ ਵੀ ਸੀ ਆਂਡੇ ਦਰਮਿਆਨ ਚ ਪਾਓ, ਫਿਰ ਤੁਸੀਂ ਉਸਤਾਦ ਜੀ ਦਰਮਿਆਨ ਚ ਆਂਡੇ ਪਾਉਣ ਨਾਲ ਨਮਕ ਤੇਜ਼ ਹੋ ਜਾਂਦਾ ਵਾ ਕਰਦੇ ਹੋ ਉਸਤਾਦ ਜੀ। ਯਾਰ? ਦਰਮਿਆਨ ਚ ਆਂਡੇ ਪਾਉਣ ਨਾਲ ਨਮਕ ਤੇਜ਼ ਹੋ ਜਾਂਦਾ? ਨਹੀਂ ਪਤਾ ਹੁੰਦਾ ਕਿਸੇ ਗੱਲ ਦਾ, ਸਾਈ ਨਾ ਕਰਿਆ। ਓਏ ਆ ਇੰਨੇ ਬੜੇ ਕਿੰਨੇ ਖਾਣੇ, 14-15 ਬੰਦੇ ਸੇ ਸਿਰਫ ਤੂੰ ਕਿੰਨੇ ਸਮੋਸੇ ਪਕੌੜੇ ਲੈ ਆ? ਭਾਜੀ ਸਾਫੀ ਕੰਮ ਕਰੋ, ਜਿਹੜਾ ਵੀ ਕਰੋ ਸਾਫੀ ਕਰੋ। ਲਓ ਇੱਧਰ ਦੇਖੋ, ਹਾਲੇ ਪੱਕੇ ਨਹੀਂ ਚੰਗੀ ਤਰ੍ਹਾਂ। ਆ ਪਾਣੀ ਖੁਸ਼ਕ ਹੋਣਾ ਹਾਲੇ ਇਹਨਾਂ ਦਾ। ਯਾਰ ਪਲੀਜ਼ ਸਾਨੂੰ ਕਨਫਿਊਜ਼ ਨਾ ਕਰੋ ਯਾਰ, ਤੁਹਾਡੀ ਮਿਹਰਬਾਨੀ ਕਸਮਾਂ ਨੂੰ ਹੈ। ਖਾਓ ਯਾਰ, ਆ ਜਾ ਯਾਰ, ਆਪਾਂ ਬਾਹਰ ਚੱਲੀਏ। ਤੁਸੀਂ ਉਹਨੇ ਦਮ ਤੋੜਤਾ, ਤੁਸੀਂ ਦਰਮਿਆਨ ਚ ਆਂਡੇ ਨਹੀਂ ਪਾਏ, ਵੇੜੇ ਖਰਕ ਕਰਕੇ ਰੱਖ ਦਿੱਤੇ ਤੇ ਹੁਣ ਜਾਣਦੇ ਸਾਰੀ ਇਫਤਾਰੀ ਦਾ ਮਜ਼ਾ ਖਰਾਬ ਕਰਤਾ ਆਣ ਕੇ। ਜਿਹੜੇ ਕੰਮ ਦਾ ਨਹੀਂ ਪਤਾ ਤੁਸੀਂ ਨਾ ਕਰੋ। ਯਾਰ ਨਾਜ਼ਰੀਨ, ਮੇਰੀ ਗੱਲ, ਜਿਹੜੀਆਂ ਮੇਰੀਆਂ ਮਾਵਾਂ ਭੈਣਾਂ ਦੇਖ ਰਹੀਆਂ ਨੇ ਨਾ, ਆ ਦੱਸਣਾ ਠਹਿਰ ਇੱਕ, ਇਹਦਾ ਪਾਣੀ ਖੁਸ਼ਕ ਨਹੀਂ ਹੋਇਆ ਹਲੇ, ਇਹਦੇ 'ਚ ਪਾਣੀ ਹੈਗਾ। ਪਾਣੀ ਕਲੋਜ਼ ਕਰਕੇ ਦਿਖਾ, ਇਹਦੇ 'ਚ ਪਾਣੀ ਖੁਸ਼ਕ ਹੋਣਾ ਹਲੇ। ਸਾਰਾ ਆਹੀ ਕਰਨ ਲੱਗੇ ਆ। ਹੁਣ ਪਾਣੀ ਖੁਸ਼ਕ ਕਰਨ ਲੱਗੇ ਹਾਂਜੀ, ਆ। ਪਾਣੀ ਕੁਛ ਛੇੜਨਾ ਨਹੀਂ, ਬਸ ਤੁਹਾਡੀ ਥੋੜੀ ਮਿਹਰਬਾਨੀ। ਰੇਤ ਪਾ ਕੇ ਪਾਣੀ ਖੁਸ਼ਕ ਕਰ ਦੇਣਾ। ਇਧਰੋਂ ਇਧਰ ਚਲੋ ਜਾਓ ਹੁਣ ਬਾਹਰ ਫਿਰੋ ਤੁਰੋ, ਇੱਥੇ ਕਾਹਦਾ ਰਸ਼ ਪਾ ਲਿਆ ਵਾ? ਕੀ ਟੈਨਸ਼ਨ ਆ ਤੈਨੂੰ? ਅਸੀਂ ਖਰਾਬ ਹੁੰਦੀਆਂ ਛਾਵਾਂ ਵੇਖ ਰਹੇ। ਭਾਏ ਨੇ ਯਾਰ ਨਾ ਕਰੋ ਯਾਰ, ਉਸਤਾਦ ਯਾਰ। ਤੇ ਅੱਗੇ ਵੀ ਤੇ ਚੱਲਣ ਹੀ ਉਹ ਦੇ। ਯਾਰ ਕਿਸੇ ਗੱਲ ਦਾ ਤੁਹਾਨੂੰ ਪਤਾ, ਕਿਸ ਦਾ ਨਹੀਂ ਪਤਾ ਹੈਗਾ। ਉਹ ਹਜ਼ਾਰਾ ਹੋਟਲ ਤੂੰ ਬਣਾ ਕੇ ਦਿੱਤਾ ਸੀ ਉਹਨਾਂ ਨੂੰ। ਹਾਂਜੀ ਸਾਰਾ ਬਸ ਕਿ ਤੈਨੂੰ ਕੀ ਖਾਣ ਪਕਾਉਣ ਦਾ ਤਜਰਬਾ ਵਾ? ਸਿਰਫ ਇੱਕ ਚਾਹ ਤੇਰੇ ਕੋਲ ਬਣਦੀ ਸਹੀ ਬਸ, ਅਲਹਮਦੁਲਿਲਾ। ਉਹ ਵੀ ਹਰ ਚੀਜ਼ ਦਾ ਪਤਾ ਕਿਸ ਤਰ੍ਹਾਂ ਸਿਰਫ ਖਾਣ ਦਾ ਬਸ। ਆਹੋ ਇਹਦਾ ਮੈਂ ਹੱਥ ਸਿਰਫ ਇਸ ਲਈ ਲਵਾਇਆ ਕਿ ਸਾਲਮ ਥੋੜਾ। ਹੁਣ ਲੈ, ਉਹ ਇੱਕ ਆਉਂਦਾ ਧਨੀਆ ਪਾ ਕੇ ਸਾਰਾ ਕੁਝ ਠੀਕ ਕਰਕੇ ਬੰਦ ਕਰ ਦਿੰਦਾ, ਦੂਜੇ ਨੂੰ ਕੁਝ ਹੋਰ ਯਾਦ ਆ ਜਾਂਦਾ। ਲੈ ਅੱਗੇ ਹੀ ਨਮਕ ਤੇਜ਼ ਆ। ਓਏ ਪੱਤੀ ਪਾਤੀ ਓ। ਫੈਸਲ ਸਾਹਿਬ ਆ ਵੇਖ ਉਹਨੇ ਪੱਤੀ ਪਾਤੀ ਵਿੱਚ। ਆਹ ਟੇਬਲ ਮਾਰਤੀ। ਲੱਖ ਲਾਨਤ ਤੇਰੇ ਤੇ। ਕਿਹਾ ਵੀ ਸੀ ਪੱਤੀ ਚੁੱਕ ਲੈ ਸਾਰ। ਓਏ ਪੱਤੀ ਨਹੀਂ, ਕਾਲੀ ਮਿਰਚ ਹੋਣੀ ਆ। ਉਹ ਪੱਤੀ ਆ। ਉਹ ਪੱਤੀ ਪਾਤੀ ਉਹਨੇ। ਤੈਨੂੰ ਕੁੱਤੇ ਵਾਂਗੂ ਭੌਂਕਣ ਨੇ ਮਿਲੀ, ਚੁੱਕ ਲੈ ਪੱਤੀ ਇੱਥੋਂ, ਚੁੱਕ ਲੈ। ਆਪਣੇ ਕੰਮ ਕਰੀ ਜਾਣਦੇ ਆ ਤੂੰ। ਸਹੀ ਆ। ਇਧਰ ਹੋ ਜਾਓ। ਸਾਰਾ 3 ਰੋਟੀਆਂ ਲੂਣ ਚੈੱਕ ਕਰਨ ਚ ਖਾ ਗਏ ਆ ਤੁਸੀਂ। ਉਹ ਬਰਛੀ ਕਿੱਥੇ ਆ? ਬਰਛੀ ਕਿਹੜੀ? ਹਾਂਡੀ ਤੇ ਬਰਛੀ। ਮਾਰਨੀ ਉਹ। ਮਿਰਚੀ। ਇਹਨੂੰ ਸੇਕ ਤੇ ਰੱਖੋ ਭਾਜੀ, ਇਹਨੂੰ ਭਾਫ ਤੇ ਰੱਖੋ ਇਹ 'ਚ ਹੁਣ ਜਰਾ। ਦੁੱਧ ਵੀ ਪਾ ਲਓ ਥੋੜਾ ਇਹਨੂੰ ਛੇੜਿਓ ਨਾ। ਓਏ ਆ ਦੇ ਯਾਰ ਉਹਨੂੰ ਹਿਲਾ ਪੱਤੀ ਨੂੰ ਵਿੱਚ।
ਕਿਹੜੇ ਆਲੂ ਆਂਡੇ ਜਿਨ੍ਹਾਂ 'ਚ ਪੱਤੀ ਤੇਜ਼ ਆ? ਦੁੱਧ ਰਹਿਣ ਦੇ ਹੁਣ। ਜੋ ਦਿਲ ਕਰਦਾ ਪਾ ਲਾ ਭਾਈ। ਦਿਮਾਗ ਖਰਾਬ। ਕੀ ਕਰਾਂ ਹੁਣ ਮੈਂ? ਸਾਈ ਇੱਕ ਸੈਕਿੰਡ ਓਏ ਬੜੇ ਦਫਾ ਹੀ ਮੈਂ ਤੇਰੇ ਮੁੱਕੀ ਮਾਰ ਕੇ ਦੰਦ ਕੱਢ ਰਹੇ ਆ। ਉਸਤਾਦ ਜੀ 1 ਮਿੰਟ ਛੱਡ ਦਿਓ। ਦੁੱਧ ਪਾਉਂਦੇ ਆ ਵਿੱਚ ਉਸਤਾਦ ਜੀ ਉਹ ਜਿਹੜੀ ਲਗਨ ਦੀ ਹੈ ਨਾ ਸਾਈਡ ਤੇ ਉਹ ਸਹੀ ਹੋ ਜਾਏਗੀ। ਨਹੀਂ ਤੂੰ ਰਹਿਣ ਦੇ। ਸਹੀ ਮਾਰ। ਓਏ ਆਲੂ ਆਂਡੇ 'ਚ ਕੌਣ ਦੁੱਧ ਪਾਉਂਦਾ ਵਾ? ਪਾਉਂਦੇ ਆ ਜੀ। ਮੈਂ ਦੁੱਧ ਚ ਹੀ ਬਣਾਏ ਨੇ, ਪਹਿਲੇ ਮੈਂ ਦੁੱਧ ਹੀ ਪਾਇਆ ਦਾ। ਨਹੀਂ ਉਹਨੇ ਪਾਉਣੇ ਰਹਿਣ ਦੇ। ਇੰਜ ਪਾ ਸਾਜੀ ਛਟਾ ਮਾਰੀ ਦਾ ਹੁੰਦਾ ਇੱਕ। ਇਹਦੇ ਨਾਲ ਕਰੋ ਉਸਤਾਦ ਜੀ, ਇਹਦੇ ਨਾਲ। ਸਾਜੀ ਇਹ ਕਿਹੜਾ ਮੱਝ ਦਾ ਦੁੱਧ ਆ? ਇਹ ਬੱਕਰੀਆਂ ਦਾ ਵਾ ਸਾਜੀ, ਬੜਾ ਅੱਛਾ। ਯਾਰ ਭਾਜੀ ਹਟ ਜਾਓ ਯਾਰ, ਤੁਸੀਂ ਕਿਹੜਾ ਮਜ਼ਾਕ ਕਰਨ ਲੱਗੇ ਆ ਜੀ? ਸੁੱਟੋ ਉਹ ਯਾਰ ਉਹ ਬਣਾਉਣ ਨਹੀਂ ਦੇਂਦੇ ਬੜੀ ਸੁੱਟੋ, ਤੁਸੀਂ ਕਹਿੰਦੇ ਥੱਲੇ ਨੂੰ ਹੋਏ ਸੁੱਟੋ। ਇੰਨੇ ਸਲੋ ਅੱਗ ਉੱਥੇ ਖੇਤ ਤੇ ਸਵਾ। ਮੈਨੂੰ ਪਤਾ ਨਾ ਤੇ ਮੇਰਾ ਹੋਣਾ ਨਹੀਂ ਕਿ ਵੀ ਮੈਂ ਸਾਰਾ ਕੁਝ ਠੀਕ ਕੀਤਾ। ਭਾਵੇਂ ਨਾ ਹਾਂਡੀ ਬਣਾਉਣ 'ਚ ਤੇ ਗੱਲ ਬਣਾਉਣ 'ਚ ਬੜਾ ਫਰਕ ਵਾ, ਮੰਨ ਜਾਓ। ਮੈਂ ਗੱਲਾਂ ਚਲਾਣਾ, ਤੂੰ ਦੁੱਧ ਭਰ। ਇੱਧਰ ਆਓ, ਫਲ ਫਰੂਟ ਵੀ ਦੇਖੋ, ਇੱਧਰ ਆਓ। ਕਿੱਥੇ ਆ? ਉਹ ਵੇਖੋ। ਉਹ ਸਾਜੀ ਉਹ ਕਿੱਥੇ ਆ? ਆ ਫ੍ਰਿਜ ਚ। ਉਹ ਬਿੱਲੀ ਲੈ ਗਈ। ਟੈਮਾਂ ਲੱਗੀਆਂ। ਬਸ ਯਾਰ ਉਹਨਾਂ ਨਾ ਉਹਨੂੰ ਦਮ ਤੇ ਕੋਈ ਨਹੀਂ ਚੁੱਕੇ। ਬਸ ਉਸਤਾਦ ਜੀ ਬਾਹਰ ਵੇਖੋ, ਬਾਹਰ ਕੀ ਬਣੀਆਂ। ਸ਼ਰਬਤਾਂ ਦਾ ਬੰਦੋਬਸਤ ਕਰ ਰਹੇ ਹੋ। ਉਹ ਬਾਹਰ ਬੇੜੇ ਆਓ ਲੋਕੋ ਆਓ ਜਰਾ। ਬਾਹਰ ਸਲਾਬ ਆਇਆ ਵਾ ਸਾਡੇ। ਉਹ ਵੇਖੋ ਫੈਸਲ ਬਿਲਕੁਲ ਅੱਗ ਨੀਚੀ ਕਰ ਦਿਓ, ਬਾਅਦ ਚੋਂ ਅੱਗ ਦੇ ਵਿੱਚ ਹੁੰਦਾ ਰਹੇਗਾ ਹੁਣ ਆਪੇ। ਪਰੇ ਹੋ ਜਾਓ, ਪਰੇ ਉਸਤਾਦ ਜੀ, ਪਰੇ ਤੇ ਹੋਵੋ, ਤੁਸੀਂ ਕੰਮ ਨਹੀਂ ਕਰਨ ਦੇ ਇੰਨੇ ਪਿੱਛੇ ਹੋ ਜਾਓ। ਕਰ ਦਿੰਦਾ ਇਮਲੀ ਨੂੰ ਮੈਂ ਕਿਹਾ ਸੀ ਮੇਰੇ ਨਾਲ 2 ਮਿੰਟ ਲਵਾ ਦੇ, ਉਹ ਅੰਦਰ ਬੈਠਾ ਹੋਣਾ। ਹੁਣ ਆਲੂ ਆਂਡੇ ਨਾ ਬਣਾਈ ਅਸੀਂ। ਤੁਹਾਡੇ ਖਾਨਦਾਨ ਨਾ ਕਰੀਏ, ਤੁਹਾਡੇ ਖਾਨਦਾਨ ਨਾ ਉਹ ਮੈਂ ਇਕੱਲੇ ਨੇ ਖਾਣਾ ਯਾਰ, ਭਾਈ ਦਾਨਿਸ਼ ਮੈਂ ਕਰਨ ਨਹੀਂ ਦਿਆ ਹੈਗਾ। ਉਹ ਆ ਗਿਆ ਹੁਣ, ਜਦੋਂ ਸਾਰਾ ਕੁਝ ਹੋ ਗਿਆ ਹੁਣ ਦੇ ਲੱਗ ਪਿਆ ਆਇਆ ਵਾ। ਉਹ ਕਿਹੜਾ ਅੰਦਰ ਵਿਹਲਾ ਸੀ? ਬਕਵਾਸ ਨਾ ਕਰਿਆ ਕਰ। ਉਹ ਧਨੀਆ ਧੋਣ ਦੇ ਆ। 8 ਦਿਨਾਂ ਬਾਅਦ ਇਹਦੀ ਡਿਊਟੀ ਲਾਈ, 8 ਦਿਨਾਂ ਬਾਅਦ ਇਸ ਕਾਬਲ ਦੀ, ਤੇ ਉਹ ਵੀ ਪੂਰੇ ਮੁਹੱਲੇ ਨੂੰ ਦੱਸਿਆ ਵਾ ਇਹਨੇ ਕਿ ਮੈਂ ਫਰਸ਼ ਧੋਣ ਡਿਆ। ਇੱਥੇ ਬਣਾ ਕੇ ਨਾ ਟਿਕਟੌਕ ਤੇ ਉੱਤੇ ਸਿੱਟੀ ਜਾਂਦਾ, ਆਪਣੀ ਵੱਲੋਂ ਮਜ਼ਲੂਮ ਬਣਿਆ ਵੀ ਮੇਰੇ ਨਾਲ ਪਤਾ ਨਹੀਂ ਕੀ ਜ਼ੁਲਮ ਇੱਥੇ ਕਰ ਰਹੇ। ਇਹ ਬੜਾ ਤੁਹਾਡੇ ਨਾਲ ਵੈਰ ਕਮਾਨ ਹੋਣਾ, ਤੁਹਾਨੂੰ ਪਤਾ ਨਹੀਂ, ਤੁਸੀਂ ਨਹੀਂ ਮਸ਼ਹੂਰ ਹੋ ਰਹੇ ਜਿੰਨਾ ਇਹ ਹੋਣ ਡਿਆ ਵਾ। ਮੈਨੂੰ ਤਾਂ ਇਹ ਨਹੀਂ ਜੀ ਆ ਸਮਝ। ਜਿਹੜਾ ਦੇਖੋ ਸਾਰਾ ਮੈਂ ਸਾਫ਼ ਕੀਤਾ, ਗੱਡੀ ਸਾਰੀ ਧੋਤੀ, ਇਹਨੇ ਕੀ ਕੀਤਾ ਮੈਨੂੰ ਦੱਸੋ? ਹਾਜੀ ਸਾਹਿਬ ਨੇ ਧੋਤੀ ਐ, ਐਵੇਂ ਡਰਾਮੇ ਨਾ ਕਰਾ ਜੀ ਸਾਹਿਬ। ਕਿੱਥੇ ਆਈ ਸਾਹਿਬ ਨੂੰ? ਬੋਲ ਕੇ ਬੇੜਾ। ਆਈ ਸਾਹਿਬ ਨੂੰ ਕਿੱਥੇ ਆ? ਨਾ ਝੂਠ ਬੋਲਿਆ ਕਰ। ਝੂਠਾਂ ਦੇ ਭੇਦ ਬਰਾਦ ਹਟ ਗਿਆ ਕਰ। ਗੱਡੀ ਦੇ ਵੈਪਰ ਖੜੇ ਕੀਤੇ ਆ, ਮੈਨੂੰ ਲੱਗਦਾ ਮੰਗਦਾ ਵਾ ਸਾਜੀ। ਉਹ ਟਾਕੀ ਜੀ ਫੇਰ ਕੇ ਇਦਾਂ ਵੈਪਰ ਖੜੇ ਕਰ ਜਾਂਦੇ ਆ ਤੇ ਬਾਅਦ ਚ 10-20 ਰੁਪਏ ਲੈਣ ਤੋਂ ਬਗੈਰ ਜਾਨ ਨਹੀਂ ਛੱਡਦੇ। ਇਹ ਥੱਲੇ ਕਰਦੇ ਵੈਪਰ। ਹਾਂ ਓਏ ਉਹਨੂੰ ਚੁੱਲ੍ਹੇ ਨੂੰ ਬੰਦ ਕਰ ਆਉਣਾ ਸੀ, ਫੈਸਲ ਉਹਦਾ ਬੇੜਾ ਗਰਕ ਨਾ ਹੋ ਜੇ। ਰਹਿੰਦੇ ਧੱਕੇ ਕਰਕੇ ਆਇਆ। ਆਲੂ ਨਹੀਂ ਕਰੇ ਉਸਤਾਦ। ਨਹੀਂ ਨਾ ਗਲੇ ਆਲੂ। ਤੁਸੀਂ ਆਂਡੇ ਹੀ ਦਰਮਿਆਨ ਚ ਛੱਡੇ ਹੈਗੇ ਨੇ, ਉਹਨੂੰ ਗਲਦੇ ਭਲਾ ਇੰਜ। ਹਰ ਬੰਦਾ 1 ਕਿਲੋ ਆਲੂ ਆ, 12 ਅੰਡੇ ਆ ਤੇ 13 ਬੰਦੇ ਰੋਟੀ, ਹਰ ਬੰਦਾ ਮੁਸੰਨਫ ਬਣਿਆ ਫਿਰਦਾ। ਉਹ ਮਸ਼ਵਰੇ ਦੇਣ ਡਿਆ ਨਾ ਉੱਥੇ ਸਾਨੂੰ ਆਣ ਕੇ ਜਿਹੜਾ ਗੁੱਸਾ। ਆਲੂ ਨਹੀਂ ਇਦਾਂ ਕੱਟੀ ਦੇ, ਆਹ ਨਹੀਂ ਇਦਾਂ ਕਰੀਦਾ, ਇਹ ਚਾਹ ਪਾਈਦਾ ਵਾ, ਆਹ ਪਾਈਦਾ ਵਾ। ਅੱਛਾ ਵੈਸੇ ਬੜਾ ਬੇਤਰਤੀਬਾ ਜੇ ਟੀ ਟਾਈਮ। ਉਹ ਟੀ ਟਾਈਮ ਨੂੰ ਛੱਡ ਤੂੰ, ਮੈਂ ਤਾਂ ਸੋਚਣ ਡਿਆ ਵੀ ਤੈਨੂੰ ਨਹੀਂ ਪਤਾ ਕਿ 15-16 ਬੰਦੇ ਨੇ ਤੇ ਤੂੰ ਅਫਤਾਰੀ ਕਰਾਉਣ ਲੱਗਾ, ਤੂੰ ਕਮ ਸੇ ਕਮ 4-5 ਹਜ਼ਾਰ ਰੁਪਏ ਤਾਂ ਲੱਗਣਾ 15-16 ਬੰਦਿਆਂ ਦਾ। ਮੈਂ ਭਾਈ ਨੂੰ ਪੁੱਛਿਆ ਵਾ ਬੱਚੇ ਕਿ 450 ਰੁਪਏ ਚ ਤੂੰ 16 ਬੰਦੇ ਭੁਗਤਾਉ ਸਰ ਰਿਹਾ। 550 ਰੁਪਏ ਚ ਸਾਰੀ ਸਬਜ਼ੀ ਲੈ 550 ਚ ਸਾਰਾ ਕੁਝ ਆਪਣੀ ਨੂੰ ਅੰਦਰ ਆ ਕੇ ਬਾਰ-ਬਾਰ ਮੈਨੂੰ ਮਹਿਮਾਨਾਂ ਦੇ ਸਾਹਮਣੇ ਕਹੀ ਜਾਂਦਾ ਅਫਤਾਰੀ ਅੱਜ ਮੇਰੇ ਲੋ ਜਿਸਤਾ ਉਹ ਮੇਰੇ ਮਹਿਮਾਨ ਵੀ ਸਮਝ ਰਹੇ, ਪਤਾ ਨਹੀਂ ਕਿੰਨੀ ਮਤਲਬ ਇਹਦੇ ਜਿਹੜੇ ਸ਼ਾਗਿਰਦ ਨੇ ਪਤਾ ਨਹੀਂ ਕੀ ਇਹਦੇ ਵਾਸਤੇ ਕਰਦੇ ਨੇ। ਜਦੋਂ ਹਾਜੀ ਸਾਹਿਬ ਨੂੰ ਮੈਂ ਪੁੱਛਿਆ ਕੀ ਕਿੰਨਾ ਚਾਹੀਦਾ, ਉਹਨਾਂ ਨੇ ਜਿੰਨਾ ਕਿਹਾ ਮੈਂ ਉਹਨਾਂ ਕਿਹਾ ਲੈ ਆਓ। ਇਹਨੇ ਦੱਸਿਆ ਜੀ ਇਹਨੂੰ ਆਲੂ ਆਂਡਿਆਂ 'ਚ ਗੋਸ਼ਤ ਪਾਉਣਾ ਪੈਂਦਾ ਨਾ, ਇਹਨੇ ਉਹ ਸਦਕਾ ਸੁੱਟਣ ਵਾਲੇ ਨਹੀਂ ਨਹਿਰਾਂ ਤੇ ਬੈਠੇ ਹੁੰਦੇ, ਉਹ ਗੋਸ਼ਤ ਲਿਆ ਕੇ ਪਾ ਦੇਣਾ ਸੀ। ਅੱਛਾ ਯਾਰ 1 ਮਿੰਟ। ਇਹਨਾਂ ਦਾ ਕਸੂਰ ਵਾ, ਉਹਨਾਂ ਨੇ ਪੁੱਛਿਆ ਇਹਨਾਂ ਨੂੰ ਕਿ ਭਾਵੇਂ 13 ਬੰਦਿਆਂ ਦੀ ਅਫਤਾਰੀ ਦੇ ਕਿੰਨੇ ਪੈਸੇ ਕੀ ਲੈਣਾ। ਕਿੰਨੇ ਆਂਡੇ ਲਿਆਂਦੇ? ਇਹਨਾਂ ਨੇ ਐਸਟੀਮੇਟ ਦੱਸਿਆ ਕਿੰਨੇ ਆਂਡੇ ਲਿਆਂਦੇ? 12 ਆਂਡੇ ਸੀਗੇ ਤੇ ਆਲੂ ਕਿਲੋ। 1 ਕਿਲੋ 1 ਕਿਲੋ ਆਲੂ 1 ਕਿਲੋ ਤੇ ਆਲੂ 12 ਆਂਡੇ 12 ਆਂਡੇ ਤੇ ਪਿਆਜ਼ 6 ਪਿਆਜ਼ ਸਨ। 6 ਪਿਆਜ਼। ਬੰਦੇ ਕਿੰਨੇ ਨੇ? 14-15 14 ਹੁਣ 15 ਬੰਦਿਆਂ ਦਾ। ਹਾਂਜੀ। ਤੇ ਜਿਹੜੇ ਉਹ ਇੰਨੇ ਕ ਬੜੇ ਪਕੌੜੇ ਲਿਆਂਦੇ ਆ। ਤੇ ਪਕੌੜੇ ਮੇਰੀ ਬਾਤ ਸੁਣੇ ਭਾਈ। ਇੰਨੇ ਮੈਨੂੰ ਉਹਨਾਂ ਨੇ ਕਿਹਾ ਜੀ ਇਹ ਕੰਮ ਕਰਨਾ, ਮੈਂ ਕਿਹਾ ਜੀ ਇਹ ਲੋ ਜੀ। ਕਿਹਨਾਂ ਨੇ ਕਿਹਾ? ਹਾਜੀ ਸਾਹਿਬ ਨੇ ਤੇ ਫੈਸਲ ਭਾਈ ਨੇ। ਤੁਹਾਨੂੰ ਨਵੀਂ ਖਬਰ ਦਿੰਨੇ ਆ। ਹਾਂਜੀ। ਇਹ ਹਾਂਡੀ ਇਹਨਾਂ ਵਾਲੋਂ ਆ ਜਿਹੜੇ ਰੋਜ਼ ਦੇ ਲਵਾਜ਼ਮਾਤ ਆ ਨਾ, ਉਹ ਤੁਸੀਂ ਮੰਗਾਉਣੇ ਆ ਹਲੇ। ਕਿਹੜੇ? ਸਮੋਸੇ, ਚਿਪਸ, ਰੋਟੀ ਰੋਟੀਆਂ। ਯਾਰ ਇੱਕ ਮੈਂ ਵੀ ਉਹੀ ਉਸਤਾਦ ਜੀ ਤੁਸੀਂ ਉਹਨਾਂ
ਆਰਡਰ ਦੇ ਦਿਓ ਉਹਨਾਂ ਨੂੰ। ਤੁਸੀਂ 550 ਰੁਪਏ ਦਾ ਮੇਰੇ ਕੋਲ ਲੈ ਲਓ, ਮੇਰੇ ਤੋਂ ਆਪਣਾ ਆਸਾਨ ਚੁੱਕੋ ਜਿਹੜੀ ਤੁਸੀਂ ਇਫਤਾਰੀ ਕਰਾ ਰਹੇ। ਮੈਨੂੰ ਨਹੀਂ ਇਹੋ ਜਿਹੀ ਇਫਤਾਰੀ ਮੇਰੀ ਗੱਲ ਸੁਣੋ ਭਾਈ, ਚਾਹੀਦੀ। ਉਹ ਪਰੇ ਉਹ ਤੂੰ ਰਹਿਣ ਦੇ, ਮੈਂ ਨਹੀਂ ਕਰਦਾ। ਬੜੀ ਮਿਹਰਬਾਨੀ ਬੰਦੇ 1400 ਰੁਪਏ ਦੇ ਸਮੋਸੇ ਹੋਣੇ 1400 ਦੇ ਸਮੋਸੇ ਹੋਣੇ ਆ ਤੇ 2-300 ਰੁਪਏ ਦੀ ਪਾਈ 600-700 ਦੀਆਂ ਰੋਟੀਆਂ ਹੋਣੀਆਂ ਨੇ। ਉਹ ਦੇ ਦਿਓ ਨਾ। ਠੀਕ ਆ ਜੀ। ਤੇ ਜਿੱਥੇ ਮੈਂ 2500 ਲਾਉਣਾ ਭਾਜੀ, ਮੈਂ 500 ਹੋਰ ਲਾ ਲਾਂਗਾ। ਤੁਹਾਡੀ ਇਫਤਾਰੀ ਦਾ ਬਹੁਤ ਸ਼ੁਕਰੀਆ। ਚਲੋ ਤੁਹਾਨੂੰ ਇਫਤਾਰੀ ਹੁੰਦੀ ਰਹਿਣ ਦਿਓ। ਤੁਸੀਂ ਪਤਾ ਕੀ ਕਰੋ ਫਿਰ, ਜਿਹੜੇ ਹੁਣ ਪੈਸੇ ਹੋਰ ਲੱਗਣੇ ਨੇ ਨਾ, ਹਾਂਜੀ। ਉਹ ਚੱਦੇ ਮੇਰੇ ਤੇ ਅੱਧੇ ਤੁਹਾਡੇ। ਕਿਉਂ ਉਹਨੇ ਆਲੂ ਹੀ ਨਹੀਂ ਹਲੇ ਗਲੇ, ਆਲੂ ਆਂਡੇ ਖਰਾਬ ਹੋ ਆਲੂ ਗਏ। ਗਲਦੇ ਹੀ ਤੁਸੀਂ ਦਰਮਿਆਨ ਚਾਂਡਾ ਬਾਤਾ ਹੁਣ ਉਸਤਾਦ ਜੀ ਉਹਨਾਂ ਇੰਜ ਗਲਣੇ ਸੀਗੇ ਭਲਾ। ਅੱਛਾ ਵੀ ਦੁਨੀਆ 'ਚ ਜਿਹੜਾ ਹੁਣ ਗਲਤ ਕੰਮ ਹੋ ਰਿਹਾ, ਦਰਮਿਆਨ 'ਚ ਆਂਡਾ ਪਾਉਣ ਦੀ ਵੇਤ ਹੋ ਰਹੀ। ਸਰ ਕਰੋ ਤੁਸੀਂ ਐਡਾ ਬਾਤ ਅਸਮਾਨ ਪਾਰਕ 'ਚ ਹੋ ਰਿਹਾ ਵੀ ਦਰਮਿਆਨ 'ਚ ਆਂਡਾ ਪਾਉਣ ਦੀ ਵੇਤ ਹੋ ਰਹੀ। ਆਟਾ ਕਦੀ ਵੱਖੀ ਚੋਂ ਮਤਲਬ ਕਿ ਪਾਇਆ ਕਿਸੇ ਨੇ? ਪਤਾ ਕੀ ਗੱਲ, ਨਮਕ ਵੀ ਤੇਜ਼ ਹੋ ਗਿਆ ਤੇ ਤੁਸੀਂ ਨਾ ਉਹ 2-3 ਪਲੇਟਾਂ ਦਾਲ ਦੀਆਂ ਕਹਿ ਦਿਓ, ਇੱਕ ਗੋਸ਼ਤ ਦੀ ਕਹਿ ਦਿਓ ਉਸਤਾਦ ਜੀ। ਮੈਨੂੰ ਯਕੀਨ ਕਰੋ ਉਹ ਮਿਰਚਾਂ ਵੀ ਤੇਜ਼ ਹੋ ਗਈਆਂ ਨੇ। ਮਿਰਚਾਂ ਤੁਹਾਡੀਆਂ ਜਿਹੜੀਆਂ ਸੀ ਨਾ ਉਹਨਾਂ ਦਾ ਅੰਦਾਜ਼ਾ ਨਹੀਂ ਸੀ। ਮੈਂ ਰੂਟੀਨ ਵਾਲੀਆਂ ਮਿਰਚਾਂ ਜਿਹੜੀਆਂ ਪਾਈਆਂ ਨਾ ਉਹ ਮੈਂ ਕਿਹਾ ਹੋਣੀਆਂ ਨੇ, ਲੇਕਿਨ ਉਹ ਤੁਹਾਡੀ ਜਿਹੜੀ ਨਮਕ ਮਿਰਚ ਉਹ ਬਹੁਤ ਤੇਜ਼ ਹੈਗੀ ਉਸਤਾਦ ਜੀ। ਉਹ ਅੱਧੀ ਚਮਚ ਨਾਲ ਹੋ ਜਾਣਾ ਸੀ, ਲੇਕਿਨ ਮੈਂ ਕਿਹਾ ਜਿਹੜੀ ਸਾਡੇ ਆਮ ਰੂਟੀਨ ਦਾ। ਓਏ ਇਮਲੀ, ਹਾਂਜੀ। ਉਰੇ ਆ, ਆਂਡਾ ਹੀ ਪਾਤਾ। ਉਰੇ ਆ। ਆਪਣੀ ਗਲਤੀ ਮੰਨਣੀ ਹੀ ਨਹੀਂ ਹੈਗੀ। ਉਥੋਂ ਨਾ ਦੋ ਸਮੋਸੇ ਆਪਣੇ, 2 ਮੇਰੇ, 4 ਸਮੋਸੇ। ਤਾਂ ਮੇਰੇ ਵੀ ਠਹਿਰ ਜਾ, ਠੀਕ ਹੈ। ਤੇ 4 ਰੋਟੀਆਂ ਆਪਾਂ ਦੋਵਾਂ ਦੀਆਂ। ਓਕੇ। ਤੇ ਨਾਲ ਸਾਲਨ ਥੋੜਾ ਜਿਹਾ ਬਾਜ਼ਾਰੋਂ ਲੈ ਕੇ ਮੇਰੇ ਕਮਰੇ 'ਚ ਆ ਜਾ ਤੇ ਅੰਦਰੋਂ ਕੁੰਡੀ ਲਾ ਕੇ ਤੇ ਸੋਹਣੀ ਇਫਤਾਰੀ ਕਰੀਏ। ਠੀਕ ਹੈ, ਆ ਜਾ ਲੈ ਕੇ। ਸਾਜੀ ਮੈਂ ਤੁਹਾਡੇ ਨਾਲ ਹਾਂ ਮੈਂ ਕਰਦਾ। ਮੈਂ ਜੀ ਇਹਨੂੰ 200 ਸੋਡਾ ਵੀ ਪਿਆ ਦੀ, ਇਹਦੀ ਇਫਤਾਰੀ 200 ਸੋਡੇ ਤੱਕ ਕਰਾ ਦੀ। ਤੁਸੀਂ ਉਹ ਇਹਦੀ ਇਫਤਾਰੀ ਨਹੀਂ ਦੇਖੀ ਦੁਪਹਿਰੇ? ਕਿਹੜੀ? ਗੋਲ 버ਗਰ ਲਿਆਇਆ ਕਿਤੋਂ ਮੰਗ ਕੇ। ਕੱਲਾ ਬੰਦ। ਹਾਂਜੀ, ਜਦੋਂ ਆਪਣੇ ਪਾਪਾ ਨੂੰ ਛੱਡ ਕੇ ਵਾਪਸ ਆਇਆ, ਗੋਲ 버ਗਰ ਕਿਤੋਂ ਮੰਗ ਕੇ, ਨਾਲ ਸ਼ਾਸ਼ੇ ਪੈਕਟ ਉਹ ਉੱਪਰ ਲਾਉਣ ਵਾਲੇ ਕੈਚਅਪ ਦੇ। ਸਾਜੀ ਜੈਮ ਸੀ ਤੇ ਜੈਮ ਲਾ ਕੇ ਬੜਾ ਸੋਹਣਾ ਸੈਟਿੰਗ ਕਰਕੇ ਤੇ ਹੁਣ ਚਾਹ ਦੀ ਆਸ 'ਚ ਫਿਰ ਰਿਹਾ ਵਾ ਕਿ ਮੈਂ ਨਾਲ ਚਾਹ ਦੀ ਸੈਟਿੰਗ ਕਰਨੀ ਤੇ ਮੈਂ ਸਿਰ ਤੇ ਆ। ਤਾਂ ਅੱਛਾ ਬਰਤਨ ਕਿਹਨੇ ਧੋਤੇ? ਮੈਂ ਕਿਹਾ ਮੈਂ ਧੋਤੇ। ਅੱਛਾ ਮੈਂ ਕਿਹਾ ਤੂੰ ਏਦਾਂ ਕਰ, ਬਾਹਰ ਆਣ ਕੇ ਮੇਰੀ ਗੱਲ ਸੁਣ ਜਰਾ। ਮੈਂ ਭਾਈ ਨੂੰ ਦੇ ਕੇ ਤੇ ਹੁਣੀ ਆਇਆ। ਉਹ ਹੁਣ ਅੱਲਾ ਬਿਹਤਰ ਜਿਹੜੇ ਤੁਹਾਨੂੰ ਨਹੀਂ ਉਹ ਬੰਦ ਲੈ ਕੇ ਆਇਆ ਸੀ ਕਰੀਮ ਵਾਲਾ। ਹਾਂਜੀ, ਉਹ ਜਿਹੜਾ ਕੀ ਇਹਨੂੰ ਕਹਿੰਦੇ ਨੇ, ਬੰਦ ਮੱਖਣ। ਅੰਦਰ ਲਿਆ ਕੇ ਬਿਲਕੁਲ ਮੇਰੀ ਆਗੋਸ਼ 'ਚ ਖੁੱਡ 'ਚ ਬਹਿ ਕੇ ਖੋਲ ਕੇ ਤੇ ਬੰਦ ਮੱਖਣ ਪੂਰਾ ਖਾ ਗਿਆ। ਇਹ ਜਿੱਦਣ ਬਹਿ ਕੇ ਆਪਾਂ ਗੁਫ਼ਤਗੂ ਕਰਨੀ, ਤੁਹਾਨੂੰ ਮੇਰੇ ਬਾਰੇ ਹੋਰ ਵੀ ਮਾਲੂਮਾਤ ਦੇਣੀ, ਕਾਫੀ ਸਾਰੀਆਂ ਮੈਂ ਰੱਖੀਆਂ। ਹੁਣੇ ਦੇ ਦੱਸ ਮੈਨੂੰ। ਚਲੋ ਰਹਿਣ ਦੇ, ਦਫਾ ਕਰ ਯਾਰ, ਲਾਣਤ ਭੇਜ। ਨਹੀਂ ਤੂੰ ਫਰਸ਼ ਧੋਨੇ ਆ, ਇਹਦੇ ਨਾਲ ਆਪਣੇ ਸਿਰ ਤੇ ਪਾਣੀ ਪਾਉਂਦਾ ਕੀ ਤੁੱਕ ਜੀ ਮੈਨੂੰ ਰੋਜ਼ਾ ਲੱਗਣ ਦਿਆ, ਮੈਨੂੰ ਚੱਕਰ ਰੋਜ਼ਾ ਤੈਨੂੰ ਤੇ ਹਰ ਅੱਧੇ ਘੰਟੇ ਬਾਅਦ ਲੱਗਣ ਦਿਆ ਹੁੰਦਾ। ਮੈਂ ਗਰਮੀ ਵੀ ਨਾਲ ਸੀ। ਮੈਨੂੰ ਨਹੀਂ ਲੱਗਣ ਦਿਆ ਵੀ ਤੇਰਾ ਰੋਜ਼ਾ ਲੱਗਣ ਇਹਨੂੰ ਦਿਆ। ਨਾਲ ਹੋਸ਼ ਆਉਂਦੀ ਆ ਕਿ ਇੱਥੋਂ ਕੋ ਗੰਦਾ ਰਹਿ ਗਿਆ, ਇੱਥੋਂ ਕੋ ਸਾਫ਼ ਆ। ਉਸ ਹਿਸਾਬ ਨਾਲ ਇਹ ਨਾ ਪਾਣੀ ਪਾ ਕੇ ਆਪਣਾ ਆਪ ਹੀ ਸਾਫ਼ ਕਰ ਲੈਂਦਾ। ਖਜੂਰ ਨਾਲ ਮੈਂ ਨਾ ਸਿਰਫ ਅੱਜ ਨਹੀਂ ਰੋਜ਼ਾ ਰੱਖਿਆ, ਜਾਂ ਫਿਰ ਕੱਲ ਨਹੀਂ ਸੀ ਰੱਖਿਆ। ਨਹੀਂ ਸਾਜੀ ਅੱਜ ਦਾ ਨਹੀਂ ਮੇਰੇ ਕੋਲ ਰੱਖਿਆ ਗਿਆ। ਫੈਸਲ ਜਿੱਥੇ ਹਿੰਮਤ ਕਰ, ਜਿੱਥੇ ਤੂੰ 8-9 ਛੱਡਦੇ ਨਾ, ਬਾਕੀ ਵੀ ਛੱਡੇ ਜਾਣੇ ਆ। ਕੋਈ ਐਸੀ ਗੱਲ ਨਹੀਂ ਹੈਗੀ, ਠੀਕ ਹੈ ਨਾ। ਸੁਬਾ ਆਪਣੀ ਗਲੀ 'ਚ ਰੌਲਾ ਪਾਉਣ ਡਿਆ ਸੀ ਤੜਕੇ। ਕਿਉਂ? ਕਹਿੰਦੇ ਸਾਰੇ ਕਹਿੰਦੇ ਸ਼ੈਤਾਨ ਬਣ ਗਿਆ, ਮੈਂ ਤਾਂ ਚੰਗਾ ਭਲਾ ਫਿਰਨ ਡਿਆ। ਗਲੀ ਵਾਲੇ ਪਾਉਂਦੇ ਸੀ ਰੋਲਾ ਇਹ। ਭਾਜੀ ਰੋਜ਼ਾ ਰੱਖ ਕੇ ਤੇ ਫਰੈਸ਼ ਫਿਰਨ ਦੇ ਆ ਤੇ ਸਕਾ ਪਿਓ ਕਹਿੰਦਾ ਪੁੱਤਰ ਹਰ ਵਜ਼ੂ 'ਚ ਘੁੱਟ ਤੇ ਨਹੀਂ ਲਾਈ ਜਾ ਰਹੇ, ਇੰਨਾ ਫਰੈਸ਼ ਲੱਗਣ। ਆਹੋ ਸਦੇ ਨਹੀਂ, ਇਹਨੇ ਨਹੀਂ ਰੱਖਿਆ। ਭਾਈ ਫੈਸਲ ਦੇ ਵਾਲਦ ਸਾਹਿਬ, ਭਾਈ ਫੈਸਲ ਨੂੰ ਨਾਲ ਗੁੱਟ ਫੜਿਆ ਤੇ ਲੈ ਕੇ ਜਾ ਰਿਹਾ ਚੌਂਕ 'ਚ ਰੋਜ਼ਿਆਂ 'ਚ। ਉਹ ਬੰਦਿਆਂ ਨੇ ਪੁੱਛਿਆ ਭਾਜੀ ਇਹਦਾ ਗੁੱਟ ਫੜਿਆ ਤੇ ਅੱਬੂ ਹੁਣ ਗਵਾਹੀ ਕੀ ਦੇਣ ਡਏ ਆ? ਪੁੱਤਰ ਮੇਰਾ 4 ਵਾਰੀ ਨਾ ਭੁੱਲ ਖਾ ਗਿਆ ਵਾ, ਹੁਣ ਮੈਂ ਕਹਿੰਦਾ ਕਿਤੇ 5ਵੀਂ ਵਾਰੀ ਖਾ ਕੇ ਤੇ ਰੋਜ਼ਾ ਨਾ ਤੋੜ ਲਵੇ। ਵੀ 4 ਵਾਰੀ ਜਿਹੜਾ ਖਾਦਾ। ਇਹਨੇ ਇਹ ਵੀ ਗੱਲ ਕਰਨੀ ਕਿਸੇ ਨੂੰ ਲੈ ਕੇ ਡੁੱਬੂਗਾ, ਸੂਰਜ ਅਲੀ ਕਰੇਗਾ। ਪਾਣੀ ਤੁਸੀਂ ਮੰਗਾਓ। ਅੰਦਰ ਅੱਗ ਬਲਦੀ ਪਈ ਉਹਦੇ। ਦੋ ਆਂਡੇ ਦਰਮਿਆਨ ਛੱਡ ਦੇ। ਆਂਡੇ ਦਰਮਿਆਨ 'ਚ ਮੈਂ ਤੇਰੇ ਮੈਂ ਆਇਆ ਜੀ ਸਮੋਸੇ ਲੈ ਕੇ। ਆ ਜਾ ਲੈ ਕੇ ਸਮਾਨ। ਉਹ ਤੇਰਾ ਬੇੜਾ ਗਰਕ। ਘੱਟ ਕਰ ਲਾ। ਆਹਾ ਬਣ ਗਏ, ਮੈਂ ਬਣਾ ਲੇ। ਭਾਈ ਕਿਤੇ ਮੇਰੀ ਮਰਜ਼ੀ ਨਾਲ ਤੁਸੀਂ ਆਂਡੇ ਸਿੱਟੇ ਹੁੰਦੇ ਤੇ ਹੋਰ ਟੇਸਟੀ ਹੋਣੇ। ਰੋਜ਼ਾ ਕਿਹਦਾ ਨਿਗਾ ਰੋਜ਼ਾ? ਸਾਰਿਆਂ ਦਾ ਰੋਜ਼ਾ ਕੈਮਰੇ ਸਾਹਮਣੇ ਸਾਰਿਆਂ ਦਾ ਹੀ ਆ। ਮੇਰਾ ਨਹੀਂ ਸਾਜੀ, ਮੈਂ ਅੱਜ ਨਹੀਂ, ਮੇਰੇ ਕੋਲ ਅੱਜ ਨਹੀਂ ਰੱਖਿਆ। ਚੱਲ ਆ ਤੂੰ ਨਮਕ ਚੈੱਕ ਕਰ। ਓ ਯਾਰ ਇਦਾਂ ਹੀ ਕਰ ਲਾ। ਨਹੀਂ ਸਾਜੀ ਐਸਾ ਨਹੀਂ ਕਰੀ। ਭਾਈ ਮੰਗਾ ਲਓ ਨਾ ਤੁਸੀਂ। ਸਹੀ ਹੈ ਚ ਪਾ। ਇਹ ਚ ਨਹੀਂ, ਇਦਾਂ ਜਿੱਦਾਂ ਚੈੱਕ ਕਰ। ਓਕੇ ਆ? ਇਧਰੋਂ ਇਧਰ ਇੱਕ ਮਿੰਟ ਪਰੇ ਆ ਫੜੀ। ਭਾਜੀ ਕੀ ਹੋਇਆ? ਇੱਥੇ ਖਾਣ ਪੀਣ ਵਾਲੀਆਂ ਚੀਜ਼ਾਂ ਰੱਖੀ ਦੀਆਂ। ਯਾਰ ਵੇਖੋ ਉਸਤਾਦ ਜੀ, ਇੱਥੇ ਖਾਣ ਪੀਣ ਵਾਲੀਆਂ ਚੀਜ਼ਾਂ ਰੱਖੀ ਦੀਆਂ ਇੱਥੇ। ਥੱਲੇ ਇੱਧਰ ਰੋਜ਼ਾ ਲੱਗਣ ਦਿਆ ਤੈਨੂੰ।
ਮੇਰਾ ਦਿਲ ਕਰਵਾਉਂਦਾ ਉਸਤਾਦ ਜੀ। ਉੱਥੇ ਅੰਦਰ ਲੰਮੇ ਪੈ ਕਲੀਨ ਵਿਸ਼ੇ ਉੱਥੇ ਪੈ ਇੱਥੇ ਲੰਮੇ ਪਈਦਾ ਉੱਥੇ ਹਾਂ। ਅੰਦਰ ਰੱਖੀ ਦੇ ਜਾਨ ਕਰ ਦਿੰਦਾ ਵਾ, ਮੇਰਾ ਦਿਲ ਕਰਵਾਉਂਦਾ। ਉਸਤਾਦ ਜੀ ਲਓ ਜੀ। ਜਾਲੀ ਆ, ਨਹੀਂ ਤੇ ਇਹਨੇ ਮਰ ਜਾਣਾ। ਅੱਛਾ, ਕੀੜੇ ਮਕੌੜੇ ਮਾਰਨ ਵਾਲਾ ਸੀ ਇਹਦੇ ਨਾਲ। ਕੁੱਤੀਆਂ ਹੋਇਆ? ਕੁੱਤੇ ਬਿੱਲੇ ਵੀ ਮਰ ਜਾਂਦੇ ਆ। ਕੀ ਹੋਇਆ? ਅੱਛਾ ਭਾਈ ਨੂੰ ਸਮਾਨ ਮੰਗਾ ਲਓ ਤੇ ਅੱਧੇ ਅੱਧੇ ਆਪਾਂ ਕਰ ਨਹੀਂ ਨਹੀਂ ਭਾਜੀ, ਇਹਦਾ ਹੀ ਖੋਲਣਾ। ਮੈਂ ਆਪਣਾ ਰੋਜ਼ਾ, ਤੁਸੀਂ ਆਪਣਾ ਰੋਜ਼ਾ। ਚਲੋ ਆ ਜਾਓ। ਸਾਡਾ ਰੋਜ਼ਾ ਓਕੇ ਹੋ ਗਿਆ ਵਾ, ਹੈਂ? ਅਸੀਂ ਕਰ ਲਿਆ ਬੰਦੋਬਸਤ। ਕਰ ਲਿਆ ਆਪਾਂ ਦੋਵਾਂ ਦਾ? ਹਾਂਜੀ। ਬਸ ਡਨ ਹੋ ਗਿਆ। ਨਹੀਂ ਨਹੀਂ, ਹਾਂ ਸਿਰਫ ਮੈਂ ਇਕੱਲਾ ਆਪਣਾ, ਤੁਸੀਂ ਵੀ ਆਪਣਾ ਕਰੋ। ਬਸ ਠੀਕ ਆ, ਫਿਰ ਆਪਣਾ ਆਪਣਾ ਕਰੋ। ਹਾਂ ਅੱਜ ਤੋਂ ਰੋਜ਼ਾ ਆਪਣਾ ਆਪਣਾ। ਰੋਜ਼ਾ ਆਪਣਾ ਆਪਣਾ ਕਰੋ। ਸ਼ਾਬਾਸ਼। ਚਲੋ ਓਏ ਅੱਜ ਹੀ ਕੀ ਲੈ ਕੇ ਆਇਆ? ਇਹ ਕੀ थाली बहुत महंगा हो गया पर ਹੈ? थाली बहुत महंगा हो गया है ਕੀ ਭਾਅ ਲੈ ਕੇ ਆਇਆ? 400 रुपए ਦਾ ਆ ਖਰਬੂਜਾ 400 ਦਾ ਹਾਂਜੀ। ਇੱਕ? ਹਾਂਜੀ ਕਿਉਂ? ਭਾਈ ਉਹ ਕਹਿੰਦਾ ਮਿੱਠਾ ਵਾ ਤੇ ਸੇਬ? ਸੇਬ ਆ ਜਿਹੜੇ 180 ਰੁਪਏ ਯਾਰ ਕੀ ਕਰਦੇ ਯਾਰ, ਇੰਨਾ ਤੁਹਾਨੂੰ ਰੱਬ ਨੇ ਦਿੱਤਾ, ਕਿੱਥੇ ਲੈ ਕੇ ਜਾਣਾ ਲੈ ਤੁਸੀਂ? ਕੇ ਹੁਣ ਉਹਨੇ ਕਿੱਥੇ ਤਨਖਾਹਾਂ ਲੈ ਕੇ ਜਾਣੀਆਂ? 1.5 ਲੱਖ ਰੁਪਇਆ ਤਨਖਾਹ, ਲੱਖ ਲਾਣ ਤੇ ਤੁਸੀਂ ਰੋਜ਼ੇ ਨਹੀਂ ਸਹੀ ਤਰ੍ਹਾਂ ਕਰ ਸਕਦੇ। 3 ਬੰਦਿਆਂ ਦਾ ਰੋਜ਼ਾ ਵਾ ਭਾਈ ਉਹ ਚੱਲ ਜਾ ਕੰਮ ਕਰੋ। 12 ਦਾ ਤੁਸੀਂ ਤੇ 500 ਰੁਪਇਆ ਪਾਓ ਤੇ ਇੱਥੇ 7000 ਰੁਪਇਆ ਹੋ ਜਾਂਦਾ। ਰੋਜ਼ ਮੈਂ ਤੁਹਾਨੂੰ ਹੀਰੇ ਵਰਗੀ ਇਫਤਾਰੀ ਕਰਾਉਣਾ। ਇੱਕ ਦਿਨ ਅੱਜ ਤੁਹਾਨੂੰ ਕਹਿਤਾ ਤੇ ਤੁਹਾਨੂੰ ਮੌਤ ਪੈ ਗਈ। 4 ਸੇਬ ਚੁੱਕੀ ਆਉਂਦਾ, ਇੱਕ ਖਰਬੂਜ਼ਾ ਚੁੱਕੀ ਆਉਂਦਾ, ਉਹ ਇੰਨੇ ਕਾਂਡੇ ਆਲੂ ਲੈ ਆ। ਹੀਰੇ ਵਗਣੀ ਸਾਰੀ ਹੀਰੇ ਵਰਗੀ ਨਹੀਂ ਕਰਾਉਂਦਾ। ਅਸੀਂ ਮਸ਼ੱਕਤ ਵਾਲਾ ਰੋਜ਼ਾ ਨਹੀਂ ਇੱਥੇ ਨਗਾਣੇ ਹੈ ਸਾਰੀ ਦਿਹਾੜੀ ਇੱਥੇ ਮਿਲ ਵਾਲਾ ਹਿਸਾਬ ਹੋ ਜਾਂਦਾ। ਅੱਲਾ ਮਾਫ ਕਰੇ। ਕੋਈ ਨਹੀਂ ਤੂੰ ਮੇਰਾ ਪੁੱਤ ਮੇਲਾ ਵਾਲਾ ਮਤਲਬ ਕੀ ਤੇਰੇ ਕੋ ਮੈਂ ਕਰਾਉਣਾ ਇੱਥੇ? ਚੁੱਪ ਨਾ ਦੱਸੀ। ਹੈ ਕੀ ਮੈਂ ਤੇਰੇ ਕੋ ਕਰਾਉਣਾ ਇੱਥੇ? ਦੱਸ। ਵੇਲੇ ਬਹਿ ਕੇ ਬਹੁਤਾ ਲੱਗਦਾ ਰੋਜ਼ਾ ਭਾਵੇਂ। ਆ ਹੁਣ 14 ਬੰਦਿਆਂ ਦਾ ਤਾਂ ਨਿਗਾਹ 4 ਸਮੋਸੇ ਆ ਬਸ। ਹਾਂਜੀ, ਇੱਕ ਤੁਹਾਡਾ ਇੱਕ ਮੇਰਾ। ਓਕੇ ਹਾਂ, ਚਾਰਾਂ ਹੀ ਰੋਜ਼ੇਦਾਰਾਂ ਦਾ। ਬਸ done ਆ। ਜਿੰਨੇ ਹੱਥ ਲਾਇਆ ਸਮੋਸੇ ਨੂੰ ਉਹਦੀ ਵੇਖੀ, ਉਹਦੇ ਮੈਂ ਆਲੂ ਕੱਢਦੇ ਨੇ ਆਪਾਂ ਚਾਰਾਂ ਦੇ ਆ। ਬਸ ਠੀਕ ਆ। ਆਪਾਂ ਚਾਰਾਂ ਦੇ। ਬਸ ਰੋਟੀਆਂ ਤੇ ਨਹੀਂ ਲਿਆ? ਰੋਟੀਆਂ। ਰੋਟੀਆਂ ਮੰਗਾਓ ਭਾਵੇਂ, ਤੁਸੀਂ ਇਫਤਾਰੀ ਕਰਾਈ ਹੈ। ਲਿਆਓ ਉਸਤਾਦ ਜੀ, ਮੈਂ ਛੱਡ ਦੇ, ਉਹਨਾਂ 'ਚ ਪਾ ਕੇ ਲਿਆਵਾਂ। ਬਰਤਨਾਂ 'ਚ ਮੈਂ ਪਾ ਲਾਂਗਾ, ਮੈਂ ਟੂੰਦਾ ਨਹੀਂ ਆ। ਹਾਜੀ ਸਾਹਿਬ ਕੱਟ ਕੇ 5000 ਮੈਂ ਰੁਪਏ ਦੇਣਾ। ਦੀਆਂ ਰੋਟੀਆਂ ਮੰਗਾ ਲਓ। 5000 ਰੁਪਏ ਦੀਆਂ। ਕਿੰਨੀਆਂ? 5000 ਰੁਪਏ ਦੀਆਂ ਰੋਟੀਆਂ ਮੰਗਾ ਲਓ। ਕੀ ਗੱਲ ਖਤਮ ਦਵਾਇਆ ਵਾ? ਇੰਨਾ ਖਰਚਾ ਕਰਨਾ ਮੇਨੇ ਮਾਰ। ਓਏ ਉਰੇ ਆ ਇਹ ਇਮਲੀ। ਹਾਂਜੀ। ਉਰੇ ਉਸਤਾਦ ਜੀ ਉਹਦੇ ਤੋਂ ਖਾ ਲੋਗੇ ਤੁਸੀਂ, ਉਹਦੇ ਤੋਂ ਖਾ ਲੋਗੇ। ਐ ਮੇਰੇ ਸਮੋਸੇ 2 ਤੇ ਥੋੜੇ ਜਿਹਾ ਆਲੂ ਤੇ ਚਿਪਸ, ਸਾਰਾ ਕੁਝ ਪਾ ਕੇ ਦੇ। ਮਦਰੀਸੇ ਵੀ ਕਿਸੇ ਨਾਲ ਰਾਬਤਾ ਵਾ? ਹੈਂ? ਮਦਰੀਸੇ ਵੀ ਰਾਬਤਾ ਵਾ? ਵੀਰੇ ਜਾਨੀ ਸਾਹਿਬ ਲਈ ਬਿਰਿਆਨੀ ਮੰਗਵਾਈ ਅਸੀਂ। ਹਾਂ ਤੇ ਉਹ ਆ ਸਕਦਾ ਵਾ, ਇਹ ਵਿੱਚ ਕਿਹੜੀ ਗੱਲ ਆ? ਚਲੋ। ਤੇ ਨੰਬਰ ਮੇਰਾ ਦੇਤਾ ਸੀ। ਨਹੀਂ ਤੇਰਾ ਮੈਂ ਕਦੋਂ ਦਿੱਤਾ ਨੰਬਰ? ਉਹ ਕਹਿੰਦੇ ਇਮਲੀ ਭਾਈ ਜਾਨੀ ਸਾਹਿਬ ਲਈ ਬਿਰਿਆਨੀ ਲੈ ਜਾਓ। ਉਹ ਨਹੀਂ ਉਹ ਤੇਰਾ ਨੰਬਰ, ਉਹ ਕਿਤੇ ਜਿੱਥੇ ਉਹ ਹਰ ਈਦ ਤੇ ਜ਼ਕਾਤ ਦਿੰਦੇ ਨਾ, ਉਹਨਾਂ ਨੇ ਇੱਕ ਗਰੁੱਪ ਬਣਾਇਆ, ਉਹ ਚ ਕਿਤੇ ਤੇਰਾ ਹੋਣਾ ਵਾ। ਤੇ ਤਸਵੀਰ ਤਾਂ ਮੇਰੀ ਉਹਨਾਂ ਨੂੰ ਸੈਂਡ ਕਰੋ, ਤਸਵੀਰ ਆਪਣੀ ਦੇਈ ਜਾ। ਮੈਂ ਬਿਰਿਆਨੀ ਮਰਵਾਉਣੀ ਆਪਣੀ, ਤੇਰੀ ਤਸਵੀਰ ਸੈਂਡ ਯਾਰ ਕਰਕੇ। ਜਾਓ ਵੀਰੇ ਉਸਤਾਦ ਤੂੰ ਜੀ, ਹੱਥ ਫਲ ਨੂੰ ਹੱਥ ਨਾ ਲਾਈ। ਕਿਹਨੂੰ ਦੇਣਾ ਉਸਤਾਦ ਜੀ? ਹੈਂ? ਫਤਰਾਨਾ ਕਿਹਨੂੰ ਦੇਣਾ ਹੈ? ਫਤਰਾਨਾ? ਆਹੋ ਉਸਤਾਦ ਜੀ। ਭਰਾਵਾ ਦੇਖ, ਜਿਹੜਾ ਕਹਿੰਦੇ ਨਾ ਫਤਰਾਨਾ ਬਣਦਾ ਨਾ, ਉਹ ਬਣਦਾ ਵਾ 750 ਰੁਪਏ। ਨਹੀਂ ਉਹ ਬਣਦਾ ਵਾ ਜਾਂ ਤੇ ਤੁਹਾਡਾ ਉਹ ਹੋਵੇ ਜ਼ੇਵਰ 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 ਤੇ ਜ਼ਕਾਤ ਬਣਦੀ। ਜ਼ਕਾਤ ਦਾ ਹੁੰਦਾ। ਓਏ ਉਹੀ ਹੁੰਦੀ ਨਾ ਆਹੋ। ਜ਼ੇਵਰ। ਉਸ ਤੋਂ ਬਾਅਦ ਫਿਰ ਤੁਹਾਡਾ ਹੁੰਦਾ ਵਾ ਜਿੰਨਾ ਤੁਹਾਡੇ ਕੋਲ ਮਾਲ ਪਿਆ, ਮਾਲ ਪਿਆ ਉਸਤਾਦ ਜੀ। ਉਹਦਾ ਕੁਝ ਹੁੰਦਾ ਵਾ ਮੇਰੇ ਹਾਲ 1000 ਮਗਰ 250 ਰੁਪਏ ਇਸ ਤਰ੍ਹਾਂ ਕੁਝ ਹੁੰਦਾ ਵਾ, ਉਹ ਪਤਾ ਕਰ ਲਾਂਗੇ, ਉਹ ਦੇਈਦਾ ਵਾ। ਨਹੀਂ ਫਤਰਾਨਾ ਵੀ ਦੇਈਦਾ। ਜ਼ਕਾਤ ਜਿਹੜੀ ਹੁੰਦੀ ਨਾ ਉਸਤਾਦ ਜੀ, ਉਹ ਜ਼ੇਵਰ ਚਾਂਦੀ ਵਾਲਿਆਂ ਤੇ ਹੈਗੀ ਹੈ, ਜਿੰਨਾ ਮਾਲ ਹੈ ਉਹਨਾਂ ਦੇ ਯਾਨੀ ਕਿ ਪਰਸੈਂਟੇਜ ਦੇ ਹਿਸਾਬ ਨਾਲ। ਪਿਛਲੇ ਰੋਜ਼ਾਂ 'ਚ ਬੜੀ ਤੁਹਾਡੀ ਅਖਬਾਰ। ਤੇਰੇ ਘਰ ਕਿੰਨਾ ਕੁ ਸੋਨਾ ਪਿਆ ਵਾ? ਮੇਰਾ ਸਿਰਫ ਸੋਨਾ ਹੀ ਆ, ਸੋਨਾ ਤਾਂ ਕੋਈ ਨਹੀਂ ਹੈਗਾ। ਮੇਰੇ ਘਰ ਕੋਝਾ ਹੀ ਪਿਆ, ਸੋਨਾ ਤੇ ਕੋਈ। ਚਾਂਦੀ ਪਈ, ਕੋਈ ਜ਼ਕਾਤ ਬਣਦੀ ਚਾਂਦੀ ਦੀ। ਮੈਂ ਤੁਹਾਡੇ ਬਾਰੇ ਬੜੀਆਂ ਅਫਵਾਹਾਂ ਸੁਣੀਆਂ ਵਾ। ਕੀ? ਪਿਛਲੇ ਰੋਜ਼ਾਂ ਦੇ ਵਿੱਚ ਬੜਾ ਤੁਸੀਂ ਲੋਕਾਂ ਨੂੰ ਗੱਡੀਆਂ ਰੋਕ ਕੇ ਸੈਟਿੰਗ ਕੀਤੀ ਆ, ਹਾਂ ਤੇ ਅਦਾਰਾ ਭੁੱਖਾ ਨੰਗਾ ਉਹ ਫਿਰ। ਯਾਰ ਤੂੰ ਕੀ ਚਵਲਾ ਮਾਰਦੇ ਹੁੰਦੇ ਹੋ ਏਦਾਂ ਜਾ ਭੁੱਖਾ। ਸਾਈ ਉਹ 15000 ਰੁਪਏ ਜਿਹੜਾ ਮੇਰੇ ਕੋਲ ਸੀ ਨਾ ਤੁਹਾਡਾ, ਉਹ ਮੈਂ ਫਤਰਾਨਾ ਦੇ ਦਿੱਤਾ ਸਾਰਿਆਂ ਦਾ ਉਸਤਾਦ ਜੀ। ਤੇ ਉਹ ਮੇਰੇ ਕੱਟਣਾ ਹੀ ਨਹੀਂ ਤੁਸੀਂ ਐਤਕੀ। ਓਕੇ ਠੀਕ। ਤੇ ਉਹ ਮੇਰਾ ਵੀ 1000 ਦੇ ਫਤਰਾਨੇ ਦੇ ਹੀ ਜਾਣਿਆ। ਉਹ ਦੇ ਦੇ, ਮੈਂ ਯਾਰ ਗੱਡੀ ਦਾ ਕੰਮ ਕਰਾਉਣਾ ਵਾ। ਤਾਂ ਜੀ ਤੁਹਾਡੀ ਨੌ ਕੋ ਜਿਹੜਾ ਜ਼ੇਵਰ ਹੈ ਉਹਦਾ ਕਿੰਨਾ ਕੁ ਲੱਗਦੀ ਜ਼ਕਾਤ? ਕਿੰਨਾ ਜ਼ੇਵਰ ਆ? ਉਸਤਾਦ ਜੀ ਉਹਦੇ ਕੋਲ 5 ਅੰਗੂਠੀਆਂ ਇੱਧਰ ਪਾਈਆਂ ਹੋਈਆਂ ਨੇ, 5 ਹੀ ਇੱਧਰ ਪਾਈਆਂ ਨੇ, ਠੀਕ ਹੈ। ਤੇ ਉਹ ਕਾਂਟੇ ਤੁਹਾਨੂੰ ਪਤਾ ਉਹਦੇ ਕੋਲ 4 ਮੰਜ਼ਲਾ ਮਾਸ਼ਾਅੱਲਾ, ਇੱਕ ਇੱਧਰ ਪਾਏ ਤੇ ਉਹ ਠੀਕ ਹੈ। ਤੇ ਇੱਕ ਚੈਨ ਲੌਕਟ ਹੈਗਾ, ਠੀਕ ਹੈ। ਇਹ ਕਿਹਨਾਂ ਦੀ ਗੱਲ ਕਰਨ ਦੇ? ਬੁੱਢੀ ਆਪਣੀ ਦੀ 5 ਮੁੰਦਰੀਆਂ ਇੱਧਰ ਨੇ ਸੋਨੇ ਦੀਆਂ, 5 ਮੁੰਦਰੀਆਂ ਇੱਧਰ ਨੇ, 4 ਮੰਜ਼ਲਾ ਕਾਂਟੇ ਨੇ ਇੱਥੋਂ ਪੂਰੇ, ਤੇ ਉਸ ਤੋਂ ਬਾਅਦ ਸੋਨੇ ਦਾ ਲਾਕਟ ਆ, ਉਸ ਤੋਂ ਬਾਅਦ ਪਜੇਬ ਵੀ ਹੈ ਸੋਨੇ ਦੀ। ਨਹੀਂ ਉਸਤਾਦ ਜੋ ਜੀ ਝਾਲ ਤੇ ਇੱਦਾਂ ਹੀ ਫਿਰਦੇ, ਜਿਹਨੇ ਕੋਈ ਸ਼ੈ ਖਰੀਦਣੀ ਹੋਵੇ, ਭਾਬੀਆ ਕਾਂਟੇ ਕਿੰਨਾ ਪੈਸੇ ਲੈ ਇੱਕ ਲਾ ਦੇ, ਇੱਦਾਂ ਵੇਚ। ਨਹੀਂ ਕੜੇ ਨੇ ਕੜੇ। ਕੜੇ 'ਚ ਲੰਘਦੀ ਆ। ਸਫਰ ਸਪਾਰਨ ਆ ਉਹ। ਉਹ ਕੜੇ ਨੇ ਦੂਸਰੇ,
ਇੰਨਾ ਸੋਨਾ ਪਾਇਆ ਵਾ। ਅੱਲਾ ਦਾ ਸ਼ੁਕਰ ਆ, ਬਣਾਇਆ ਹੀ ਬਹੁਤ ਆ। ਉਹ ਜਿਹੜਾ ਇੰਡੀਆ ਦਾ ਕੀ ਜਿਹੜਾ ਬਹੁਤ ਵੱਡਾ ਗੁਲੂਕਾਰ ਆ, ਭਾਈ ਨਾ ਭਰਜਾਈ ਪੀਗੋ ਤੇ ਨਹੀਂ ਪੈਂਦੀ ਬੀਗੋ ਤੇ ਪੈਂਦੀ ਭਰਜਾਈ। ਇੰਨਾ ਸੋਨਾ ਤੇਰੇ ਕੋ ਪੀ ਕੇ ਹਾਰ ਗਈ ਆ। ਇੰਨੇ ਲੋਕੜ ਬੰਦਾ ਪੁੱਛੇ ਪੱਪੀ ਲਹਿਰੀ ਦਿੱਤੀ ਆ। ਉਹ ਪੱਪੀ ਲਹਿਰੀ ਨਹੀਂ, ਬੱਪੀ ਬੱਪੀ। ਪੱਪੀ ਲੈ ਰਹੀ। ਵੀ ਇੰਨਾ ਕੁਝ ਪਾਇਆ ਉਹਨੇ। ਨਹੀਂ ਪਤਾ ਕੀ ਗੱਲ ਯਾਰ, ਮੇਰੀ ਉਸਤਾਦ ਜੀ ਹਰ ਸਾਲਗਿਰਾ ਤੇ ਮਾਸ਼ਾਅੱਲਾ ਮੈਂ ਉਹਨੂੰ ਕੋਈ ਨਾ ਕੋਈ ਚੀਜ਼ ਸੋਨੇ ਦੀ ਗਿਫਟ ਦੇਣਾ। ਹਾਂ ਤੁਸੀਂ ਨਹੀਂ ਹੋਰ ਵੀ ਬੜੇ ਉਹਨਾਂ ਨੂੰ ਸੋਨੇ ਦੇ ਗਿਫਟ ਨਾ ਯਾਰ ਨਾ, ਇਹ ਬਕਵਾਸ। ਉਹਦੇ ਅੰਮੀ ਅੱਬੂ ਭੈਣ ਭਰਾ ਸਾਰੇ ਨਾ ਕਰਿਆ ਕਰੋ। ਜ਼ੂ ਮੈਨੀ ਡਬਲ ਮੈਨਿੰਗ ਵਾਲੀ ਗੱਲ ਨਾ ਕਰਿਆ ਕਰੋ, ਸਿੰਗਲ ਮੀਨਿੰਗ ਵਾਲੀ ਗੱਲ ਕਰਿਆ ਕਰੋ। ਸਿੱਧੀ ਕਿ ਭਾਈ ਲੋਕੀ ਦਿੰਦੇ ਆ, ਕਲੀਅਰ ਕਰੋ ਗੱਲ। ਲੋਕੀ ਦਿੰਦੇ ਆਹੋ ਇੱਕ ਮੀਨਿੰਗ ਵਾਲੀ ਬੰਦਾ ਗੱਲ ਕਰੇ। ਸਾਈਂ ਨਾਲੇ ਫਰੀਦ ਲਈ ਦੁਆ ਕਰਨਾ। ਫਰੀਦ ਅੱਲਾ ਖੈਰ ਕਰੇ, ਅੱਲਾ ਖੈਰ। ਬਹੁਤ ਪਰੇਸ਼ਾਨ ਹੈ ਉਸਤਾਦ। ਅੱਲਾ ਖੈਰ। ਕੀ ਹੋਇਆ ਉਹਨੂੰ? ਹੈ ਤੁਹਾਨੂੰ ਨਹੀਂ ਪਤਾ? ਨਹੀਂ ਲੈ, ਅੱਜ ਆਇਆ ਨਹੀਂ ਜੀ ਫਰੀਦ ਜੀ। ਨਹੀਂ ਤਾਂ ਤੁਸੀਂ ਕਾਹਦੇ ਉਸਤਾਦ ਜੀ? ਉਹ ਮੈਨੂੰ ਪਤਾ ਫਰੀਦ ਸਾਹਿਬ ਨਹੀਂ ਆਏ ਜੀ। ਫਰੀਦ ਸਾਹਿਬ ਦੇ ਜਿੰਨੇ ਗਲੀ ਵਾਲੇ ਬੰਦੇ ਨੇ ਨਾ, ਜਿੰਨੇ ਆਮਣੇ ਸਾਹਮਣੇ, ਉਹਨਾਂ ਨੂੰ ਮੌਤ ਪਈ ਆ ਵੀ ਇਹਦਾ ਘਰ ਕਿਉਂ ਬਣਨ ਲੱਗਾ। ਉੱਥੇ ਮਿੱਟੀ ਸਟਾਉਣ ਲੱਗਦੇ ਆ ਤੇ ਆ ਕੇ ਟਰਾਲੀ ਵਾਲੇ ਨਾਲ ਬੰਦੇ ਲੜਨ ਲੱਗ ਪੈਂਦੇ ਇਥੋਂ ਚੁੱਕ। ਮੈਂ ਤੇ ਹੈਰਾਨ ਆ ਉਹਨਾਂ ਹਮਸਾਇਆਂ ਤੇ ਯਾਰ, ਕਿਸ ਕਿਸਮ ਦੇ ਹਮਸਾਏ ਨੇ ਜਿਹੜੇ ਇਹ ਲੋਕੀ ਹਾਲਾਂਕਿ ਕਹਿੰਦੇ ਨੇ ਕਿ ਯਾਰ ਚੱਲ ਕੋਈ ਨਹੀਂ ਯਾਰ ਉਹਦਾ ਮਕਾਨ ਬਣ ਰਿਹਾ, ਮਹੱਲੇਦਾਰ ਸਾਹਸ ਕਰਦੇ ਖੁਸ਼ ਹੁੰਦੇ। ਨੇ। ਖੈਰ ਆ ਇਹਦੇ ਐਸੇ ਆਂਢੀ ਗਵਾਂਢੀ ਨੇ ਵੀ ਤੌਬਾ, ਮੈਂ ਹੈਰਾਨ ਹੋ ਗਿਆ ਯਾਰ। ਸੜੇ ਪਏ ਆ ਮਕਾਨ ਦਾ। ਓਏ ਹੋਏ ਮੌਤਾਂ ਪਈਆਂ ਨੇ ਵੀ ਇਹਦਾ ਬਣਨ ਕਿਉਂ ਲੱਗਾ। ਮਾੜਾ ਬੰਦਾ ਨਾ, ਮਾੜੇ ਦਾ ਦੇਰ ਇੰਜ ਦਾ ਹਿਸਾਬ ਕਿਤਾਬ ਆ ਕਸਮ। ਜੇ ਵਿਚਾਰੇ ਨੇ ਰੁਪਈਆ ਜੋੜ ਕੇ ਬਣਾਉਣ ਹੀ ਲੱਗ ਪਿਆ ਉਸਤਾਦ ਜੀ, ਮੌਤ ਪਈ ਹੋਈ ਉਹਦੇ ਰਿਸ਼ਤੇਦਾਰਾਂ ਨੂੰ ਵੀ, ਮਹੱਲੇ ਵਾਲਿਆਂ ਨੂੰ ਵੀ। ਹਾਂਜੀ ਟੈਨਸ਼ਨਾਂ ਪਈਆਂ ਹੋਈਆਂ ਵਾ। ਇਮਲੀ ਗੱਲ ਸਹੀ ਕੌਣ ਆ। ਜੋੜ ਕੇ? ਯਾਰ ਰੁਪਏ ਫਰੀਦ ਜੋੜਨ ਦੇ ਹਾਂ ਜਿੱਦਾਂ ਮਾਸ਼ਾਅੱਲਾ ਮਿਹਨਤ ਕਰਦਾ, ਜਿੱਦਾਂ ਟਾਈਮ ਨਾਲ ਦਫ਼ਤਰ ਹੁੰਦਾ ਯਾਰ, ਉਹ ਬੰਦਾ ਜੋੜ ਸਕਦਾ। ਯਾਰ ਮੈਂ ਉਸਤਾਦ ਜੀ ਦੀ ਗੱਲ ਕਰਨ ਡਿਆ ਵਾ। ਫਰੀਦ ਤੇ ਪੋਚਾ ਇਹ ਪਾਉਂਦਾ ਰਹਿੰਦਾ ਵਾ, ਜਦੋਂ ਇਹ ਛੁੱਟੀ ਕਰਦਾ ਵਾ ਉਦੋਂ ਫਰੀਦ ਤੇ ਪੋਚਾ ਹਾਲਾਂਕਿ ਪਾਉਂਦਾ। ਸਾਰੀ ਰਾਤ ਵਿਚਾਰਾ ਅੰਗੂਠਿਆਂ ਨਾਲ ਮਿਹਨਤ ਕਰਦਾ, ਸਵੇਰ 8-9 ਵਜੇ ਤੱਕ। ਠੀਕ ਆ ਜੀ, ਦੇ ਤੇਰੇ ਦੀ, ਦੇ ਤੇਰੇ ਦੀ, ਦੇ ਤੇਰੇ ਦੀ। ਸਵੇਰ ਸੌ ਆ ਕੇ ਇੱਥੋਂ ਸਵੇਰ ਫੇਰ ਵੀ ਪੂਰੇ 12-1 ਵਜੇ ਦਫ਼ਤਰ ਪਹੁੰਚਿਆ ਹੁੰਦਾ ਵਾ, ਔਰ ਪਹੁੰਚਦੇ ਹੀ ਅੰਦਰ ਜਾ ਕੇ ਸੌ ਜਾਂਦਾ ਉਹ ਵਾ। ਵੀ ਬੜੇ ਮਿਹਨਤੀ ਆ। ਇਹਨਾਂ ਨੂੰ ਮੈਂ ਕਹਿਣਾ ਤੇ ਆ ਉਹਦਾ ਟ੍ਰੀਟਮੈਂਟ ਕਰਾਉਣ, ਹਾਂਜੀ। ਇਲਾਜ ਕਰਾਉਣ, ਬਾਅਦ ਚੋਂ ਜੋ ਪਛਤਾਣਾ ਤੁਸੀਂ। ਆ ਜਿਹੜੇ ਤੁਹਾਡੇ ਨਾਲ ਦੇ ਆ, ਭਾਜੀ ਮੇਰੀ ਗੱਲ ਸੁਣੋ, ਅਸੀਂ ਕੱਲ ਲਾਹੌਰੋਂ ਬੈਠੇ ਆ। ਸਿਰਫ ਉਹ ਭਾਈ ਮੋਬਾਈਲ ਉਦੋਂ ਛੱਡਦਾ ਵਾ ਜਦੋਂ ਕਿਤੇ ਕੈਮਰੇ ਦੇ ਅੱਗੇ ਲੱਗਾ ਹੋਵੇ, ਬਸ ਉਹ ਵੀ ਬੜੀ ਮੁਸ਼ਕਲ। ਅਦਰਵਾਈਜ਼ ਕੈਮਰਾ ਮੁੱਕਣ ਦੀ ਦੇਰ ਆ ਤੇ ਮੋਬਾਈਲ ਉਹਦੇ ਹੱਥ ਆ। ਤੇ ਉਹ ਜਿਹੜੀ ਇੱਕ ਉਹਦੀ ਹੈ ਨਾ, ਉਹਦਾ ਦੋਸਤ ਅੱਜ ਕੱਲ ਮਾਸ਼ਾਅੱਲਾ ਜਿਹਦੀਆਂ ਇਹ ਬਹੁਤ ਤਾਰੀਫਾਂ ਕਰਦਾ। ਇੱਕ ਦੋ ਨਹੀਂ ਉਹ ਬੀਬੀ, ਉਹ ਭੈਣ ਸਾਡੀ ਸਾਨੂੰ ਮਾਫੀ ਦੇ ਦੇ, ਬੱਚਾ ਨਾ ਤੂੰ ਨੌਕਰੀ ਚੋਂ ਕਢਵਾ ਦੇਣਾ। ਮੈਂ ਅੱਲਾ ਦੀ ਕਸਮ, ਮੈਂ ਤੈਨੂੰ ਸਹੀ ਕਹਿ ਰਿਹਾ। ਉਸਤਾਦ ਜੀ ਨਹੀਂ ਸਹੀ ਕਹਿ ਰਿਹਾ ਮੈਂ। ਆ ਮੈਨੂੰ ਇਹਨੇ ਲੜਕੀਆਂ ਦੇ ਫੋਨ ਸਹੀ ਗੱਲ ਆ। ਆਉਂਦੇ, ਪਤਾ ਮੈਂ ਕੀ ਗੱਲ ਆ, ਕਿਹਾ ਤੁਹਾਡਾ no ਕੁਝ ਨਹੀਂ ਜਾਣਾ ਕਿਸੇ ਦਾ, ਉਹਦੇ ਬੱਚੇ ਵੀ ਰੁੱਲ ਜਾਣੇ ਆ ਤੇ ਤੌਬਾ ਹੋ ਜਾਣੀ ਹੈ। ਹਾਂਜੀ ਹਾਂਜੀ ਕਿਸੇ ਦਾ ਘਰ ਨਹੀਂ ਅਕਲਮੰਦ ਜਿਹੜਾ ਨਾ ਯਾਰ ਦੋਸਤ ਉਹ ਹੁੰਦਾ ਵਾ, ਜਿਹੜਾ ਪੁੱਛਦਾ ਵਾ ਕਿ ਬਈ ਕਿੱਥੇ ਆ ਤੂੰ। ਉਹ ਅਸਲ ਯਾਰ ਦੋਸਤ ਹੀ ਉਹ ਵਾ ਯਾਰ, ਜਿਹੜਾ ਇੱਜ਼ਤ ਦਾ ਸਾਂਝਾ ਵਾ। ਨਹੀਂ ਅਕਲਮੰਦ ਯਾਰ ਦੋਸਤ ਜਿਹੜਾ ਹੁੰਦਾ ਨਾ, ਆਹੋ। ਜਾਂ ਅਕਲਮੰਦ ਬੁੱਢੀ, ਜਾਂ ਅਕਲਮੰਦ ਦੋਸਤ, ਠੀਕ ਹੈ, ਜਾਂ ਅਕਲਮੰਦ ਜਿਹੜੀ ਗਰਲ ਫਰੈਂਡ, ਉਹ ਅਕਲਮੰਦ ਜਿਹੜੀ ਹੁੰਦੀ ਨਾ ਜੈਨਵਨ, ਉਹ ਪੁੱਛਦੀ ਵੀ ਭਾਈ ਤੂੰ ਸਵੇਰ 10 ਤੋਂ 12, 10 ਤੋਂ ਸ਼ਾਮ ਨੂੰ 8-9 ਵਜੇ ਤੱਕ ਤੂੰ ਕੰਮ ਕਰਨਾ, ਕੰਮ ਵੱਲ ਧਿਆਨ ਕਰ। ਠੀਕ ਹੈ ਨਾ। ਹਾਂਜੀ ਤੇ ਜਿਹੜੀ ਸਫ਼ਰ 'ਚ ਵੀ, ਡਰਾਈਵਿੰਗ 'ਚ ਵੀ, ਹਰ ਜਗ੍ਹਾ ਤੇ ਲੱਗੀ ਨਾ ਇਹ ਪੁੱਛਣ ਦਈ ਵੀ ਤੂੰ ਕਿੱਥੇ ਆ, ਤੂੰ ਕੀ ਕਰਨ ਆ, ਤੂੰ ਰਸਤੇ 'ਚ ਤਾਂ ਨਹੀਂ, ਤੂੰ ਕਿਤੇ ਦੋਸਤਾਂ 'ਚ ਬੈਠਾ, ਇਹ ਵੀ ਲੱਗਾ ਉਹ ਵੀ ਲੱਗਾ, ਤੇ ਫਿਰ ਬਹੁਤੀ ਦੇਰ ਨਹੀਂ ਕੋਈ ਕੰਮ ਹੁੰਦਾ ਮੈਨੂੰ ਇੰਨੇ ਫੋਨ ਹੁੰਦੇ ਕੁੜੀਆਂ ਦੇ, ਨईम पर्सनैलिटी, नईम वेरी नाइस, आप खूबसूरत कितने हैं, आंदे? आप नंबर अपना WhatsApp मुझे दे दे। मैं कहा आई नो डोट। ਇੱਕ ਮਿੰਟ, ਤੈਨੂੰ ਕਿੱਥੇ ਫੋਨ ਆਉਂਦੇ ਆ ਓਏ? ਮੈਨੂੰ ਲੋਕੀ ਉਹਨੂੰ WhatsApp ਹੁੰਦਾ ਵਾ, ਫੋਨ ਦਿਖਾ ਆਪਣਾ। ਮੈਂ ਸਪੈਸ਼ਲ ਇਹਦੇ 'ਚ WhatsApp ਨੂੰ ਕਰਕੇ ਕਰਵਾ ਦੇ ਹੈ। ਇਹਦੇ 'ਚ ਭਾਜੀ WhatsApp ਆ ਪੂਰਾ ਲਾਲ ਨਿਜ਼ਾਮ। ਹੋਇਆ ਵਾ, ਹਾਂਜੀ ਨਿਜ਼ਾਮ ਇਹ ਤਾਂ ਵੱਡਾ ਮੈਂ mobile ਇਮਲੀ ਨੂੰ ਮੋਬਾਈਲ ਹੀ ਐਸਾ ਲੈ ਕੇ ਦਿੱਤਾ ਵਾ। ਸਾਈ ਤੁਸੀਂ, ਤੁਹਾਨੂੰ ਮੈਂ ਨਹੀਂ ਨਜ਼ਰ ਆਉਂਦਾ? ਮੇਰਾ ਮੈਸੇਂਜਰ ਵੀ ਬਣਿਆ ਵਾ। ਹਾਂ ਆ ਦੇ, ਆ 4 ਮੈਸੇਜ ਹੁਣ ਵੀ ਉਹਨੂੰ ਆਏ WhatsApp ਤੇ। ਕੱਲ ਹੈ ਉੱਤੋਂ ਲਾਖ ਵੀ ਕੋਈ ਨਹੀਂ ਲੱਗਾ ਇਮਲੀ ਦਾ, ਜਿਹੜਾ ਮਰਜ਼ੀ ਪੜ ਲਵੇ। ਉਹ ਤੇ ਭਾਈ ਅੱਲਾ ਮੈਂ ਮਾਫੀ ਖੁੱਲੀ ਦੇਵੇ। ਕਿਤਾਬ ਹੈਗਾ, ਮੈਂ ਜਦ ਲੜਕਿਆਂ ਨੂੰ ਲਾਇਕ ਹੀ ਨਹੀਂ ਕਰਦਾ। ਮੇਰੀ ਅਸੀਂ ਆਪਣੀ ਉਧਰ ਜਦੋਂ ਲਾਹੌਰ ਗਏ ਆ, ਵਾਪਸੀ ਤੇ ਬੈਠੇ ਆ ਨੁੱਕਰ ਤੇ, ਮੈਂ ਡਰਾਈਵ ਕਰ ਰਿਹਾ ਸੀ ਭਾਈ, ਮੈਂ ਪੂਰੇ ਰਸਤੇ ਇੰਜ ਵੇਖਿਆ ਭਾਈ ਨੂੰ, ਉਹਨਾਂ ਦਾ ਮੋਬਾਈਲ ਹੱਥ 'ਚ। ਉਹਨੂੰ ਨਹੀਂ ਪਤਾ ਵੀ ਮੈਂ ਉਸਤਾਦ ਨਾਲ ਗੱਲ ਕਰ ਲਵਾਂ, ਮੈਂ ਕਿਸੇ ਨਾਲ ਗੱਲ ਕਰ ਲਵਾਂ, ਨਹੀਂ ਉਹ ਲੱਗਾ। ਹਾਂਜੀ ਨਹੀਂ ਜੀ ਨਹੀਂ, ਉਹਨਾਂ ਨੂੰ ਉਹ ਇਨਸ਼ਾਅੱਲਾ ਲੱਗਾ। ਉਹ ਇੱਥੇ ਅੱਛਾ ਏਡੀ ਨਹੀਂ ਗੱਲ ਹੁੰਦੀ ਵੀ ਜਿਹੜਾ ਬੰਦਾ 1 ਵਜੇ ਆ ਕੇ ਅੰਦਰ ਇਦਾਂ ਆਇਆ ਵੀ ਜਿਵੇਂ ਪਤਾ ਨਹੀਂ 3 ਦਿਨ ਹੋ ਗਏ ਸੁੱਤਾ ਨਹੀਂ ਹੈ। 1 ਵਜੇ 2 ਵਜੇ ਆ ਕੇ ਅੰਦਰ ਡਿੱਗ ਪਿਆ, ਇਹ ਵਾ ਆਲਮ ਹੁੰਦਾ। ਮੈਂ ਤਾਂ ਬਾਹਰ ਲਿਖਵਾ ਦੇਣਾ ਚਾਰਟ ਕਿ ਸੋਨਾ ਮਨਾ ਹੈ। नहीं कि यहाँ पे शोर ना करे, अंदर फरीद सो रहा है। ਬੰਦਾ ਉਹ ਜਿੰਨੀ ਦੂਰੋਂ ਆਂਦਾ ਵਾ ਬੰਦੇ ਦੀ ਤਬੀਅਤ वो आ गई ਯਾਰ ਉਹਦੇ ਜੋੜਾਂ ਦਾ ਮਸਲਾ ਵਾ, ਉਹਦੇ ਜੋੜਾਂ ਦਾ ਮਸਲਾ ਵਾ ਯਾਰ। ਇੱਕ ਦੂਸਰੇ ਦੀਆਂ ਸਫਾਈਆਂ ਦੇਣਾ ਛੱਡ ਦੋ। ਉਹ ਆ ਗਿਆ ਕੋਵਰ ਤੋਂ ਦੇਖ ਉਹਦੇ ਲਈ ਜੋੜਾਂ ਦਾ ਕਿੰਨੇ ਕੁ ਫਰੈਸ਼ ਆਏ ਹੋਣੇ ਸਰਕਾਰ। ਗੈਸਾ ਅਗਲਾ हैं ਗੈਸਾ ਚੰਗਾ ਭਲਾ ਵਾ। पूरे भार ना वो देख।
ਹਾਂ ਤੁਹਾਨੂੰ ਚਿਹਰਾ ਮੁਬਾਰਕ ਪੀਲੀ ਦੱਸ ਪੀਲੀ ਦੇਗਾ। ਸ਼ਰਟ ਪੀਲੀ ਜੁੱਤੀ ਤੁਸੀਂ ਇਹ ਦੇਖਿਓ ਉਸਤਾਦ ਜੀ ਬੈਗ ਦੇ- ਚੈੱਕ ਕਰ ਅਗਲਾ ਪਿਛਲੇ ਸਾਰੇ ਪਤਾ ਨਹੀਂ ਕੇਟੂ ਤੋਂ ਵਾਪਸ ਆਇਆ ਵੇਖਦਾ ਬੈਗ ਚੈੱਕ ਕਰ ਤੇ ਪਤਾ ਨਹੀਂ ਰਾਜ ਕਿਸੇ ਦੀ ਕੇਬਲ ਵੀ ਸਹੀ ਕਰਦਾ ਹੁੰਦਾ। ਹਾਂ ਵਾਲੇਕੁਮ ਜੀ ਅੱਛਾ ਸਮਾਨ ਇਦਾਂ ਨੇ ਜਿਹੜਾ ਤੁਸੀਂ ਕੰਮ ਕਿਹਾ ਸੀ ਨਾ ਉਹ ਸਾਰੇ ਹੋ ਗਏ। ਲੈ ਤਬੀਅਤ ਠੀਕ ਚੈੱਕਅਪ ਕਰਾ ਲਿਆ ਆਪਣਾ ਹਾਂ ਠੀਕ ਹੈ ਮੇਰਾ ਵੀਰ ਉਸਤਾਦ ਜੀ ਦੇ ਜੋੜਾਂ ਦਾ ਮਸਲਾ ਜੇ ਪਤਾ ਕੀ ਉਹਦੇ ਜੋੜਾਂ ਦਾ ਮਸਲਾ ਮੇਰੇ ਵੀਰ ਦੇ ਆ ਜਾ ਪੁੱਤਰ ਇੱਧਰ ਆ ਜਾ ਆ ਇੰਨਾ ਕੁਛ ਆ ਕੀ ਆ ਆ ਕੀ ਹੈ ਸਾਰਾ ਇੱਧਰ ਅੱਗੋਂ ਕੈਮਰੇ ਦੇ ਇੱਧਰ ਹਾਲ ਹੀ ਨਹੀਂ ਅਕਲ ਆਈ ਤੈਨੂੰ ਇਹ ਘਰੋਂ ਲੜ ਕੇ 4 ਸਾਲ ਚ ਵੀ ਕਿੱਥੇ ਖਲੋਣਾ ਮੈਂ ਇਹ ਲਾਈਆਬਾਦ ਦੀਆਂ ਕਿਤਾਬਾਂ ਵਾ ਤੋਬਾ ਉਸਤਾਦ ਜੀ ਨਾ ਉਸਤਾਦ ਜੀ ਆ ਮੈਡੀਸਨ ਚੈੱਕ ਕਰੋ ਜ਼ਰਾ ਇੱਧਰ ਦੇਖਿਓ ਠਹਿਰ ਜਾ ਤਿਲਸਮੀ ਬੈਗ ਆ ਉਸਤਾਦ ਜੀ ਨਾ ਓ ਯਾਰ ਠਹਿਰ ਜਾ ਇੱਕ ਮਿੰਟ ਉਸਤਾਦ ਜੀ ਮੈਂ ਇੱਕ ਮਿੰਟ ਠਹਿਰ ਤੇ ਸਹੀ ਨਾ ਦੂਸਰਾ ਬੈਗ ਇਹ ਡੋਰੇਮੋਨ ਦੀ ਪਾਕਟ ਆ ਉਸਤਾਦ ਜੀ ਇਸ ਚੋਂ ਆ ਜਾਏ ਨਿਕਲ ਰਹੀ ਘਰੋਂ ਭੱਜ ਆਇਆ ਇੰਨਾ ਸਮਾਨ ਚੁੱਕੀ ਫਿਰਦਾ ਆ ਕੀ ਆ ਅੰਗੂਠਾ ਪਾ ਕੇ ਜਿਹੜਾ ਜਾਦੂ ਨਹੀਂ ਕਰਦਾ ਹੁੰਦਾ ਯਾਰ ਇਹ ਭਲਾ ਉਸਤਾਦ ਜੀ ਤੁਸੀਂ ਸਰਚ ਹੈ ਮੇਰੀ ਕੀਮਤੀ ਸਮਾਨ ਲੱਖ ਰੁਪਈਆ ਪਿਆ ਮੇਰਾ ਵਿੱਚ। ਉਹ ਘੜੀਆਂ ਤੂੰ ਇੰਨੀਆਂ ਰੱਖੀਆਂ ਵਾ ਪਾਉਂਦੀ ਕੋਈ ਵੀ ਨਹੀਂ ਤੇਰੇ ਚ ਐ ਜ਼ਰਾ ਦਿਖਾਣਾ ਗੋਲੀਆਂ ਰੰਗ ਛੱਡ ਗਈਆਂ ਇਹ ਦੇਖਣਾ ਓਏ ਉਹ ਪਈਆਂ ਸੀ ਵਿੱਚ ਪਰਫਿਊਮ ਡੁੱਲ ਗਿਆ ਹੋਣਾ ਵਾ। ਦੇਖ ਲੈ ਭੈਣ ਅੱਲਾ ਮਾਫੀ ਓਏ ਟ੍ਰਾਂਜੈਕਸ਼ਨ ਹੋ ਟ੍ਰਾਂਜੈਕਸ਼ਨਾਂ ਨਹੀਂ ਆ ਉਹ ਮਸਜਿਦ ਦੇ ਚੰਦੇ ਦੀਆਂ ਪਰਚੀਆਂ ਨੇ ਇੱਧਰ ਤਾਂ ਦੇਖੋ ਬੈਂਕਾਂ 'ਚ ਜਿਹੜੀਆਂ ਇਦਾਂ ਮਗਾਉਣ ਡਏ ਅੱਜ ਕੱਲ। ਉਸਤਾਦ ਜੀ ਕੀ ਕਰਨ ਦੇ ਹੋ ਲੈ। ਓਏ ਉਸਤਾਦ ਜੀ ਉਹ ਵੇਖੋ ਪਰਫਿਊਮ ਵੀ ਲਾਉਂਦੇ ਤੇਲ ਵੀ ਲਾਈ ਜਾਂਦੇ ਨੇ ਯਾਰ ਇਹ ਕਿਹੜੀ ਗੱਲ ਹੋਈ ਹੈਲੋ ਉਸਤਾਦ ਜੀ ਨਾ ਉਸਤਾਦ ਜੀ ਬੱਚਾ ਉਸਤਾਦ ਜੀ ਉਹ ਉਸਤਾਦ ਜੀ ਉਸਤਾਦ ਜੀ ਅੱਲਾ ਮਾਫੀ ਦੇਵੇ ਯਾਰ ਬੜੀ ਗੰਦਗੀ ਨਾਲ ਵਸਣ ਡਿਆ ਤੂੰ। ਕਾਦੀ ਆਈ ਆ ਲਾ ਲਾ ਇਮਲੀ ਤੇਰੇ ਕੋ ਮਾਜਕ ਨਹੀਂ ਆ ਉਹ ਯਾਰ ਇਹ ਬੜਾ ਮਹਿੰਗਾ ਤੇਲ ਆ ਕੋਈ ਗੱਲ ਨਹੀਂ ਉਸਤਾਦ ਜੀ ਤੋਂ ਮਹਿੰਗਾ ਤੇ ਨਹੀਂ ਨਾ ਉਹ ਮਹਿੰਗਾ ਹੀ ਨਹੀਂ ਮਹਿੰਗਾ ਵੀਰੇ ਇੱਧਰ ਦੇ ਉਸਤਾਦ ਜੀ ਮੇਰਾ ਸਾਰਾ ਇਹਨੂੰ ਘਰਦਿਆਂ ਤੇ ਵੀ ਨਹੀਂ ਦਬਾਰ ਸਾਰਾ ਕੋਈ ਨਾਲ ਲਈ ਫਿਰਦਾ ਆ ਦੋ ਕਿਉਂ ਆ ਕਿਸੇ ਟਾਈਮ ਐਵੇਂ ਜੈਸੇ ਫੰਕਸ਼ਨ ਵੀ ਆਉਂਦਾ ਨਾ, ਉਹ ਸ਼ੀਸ਼ਾ ਵੀ ਰੱਖਿਆ ਯਾਰ ਮੇਰੀ ਤੰਬੂਆਂ ਦੇ ਬਾਹਰ ਬਹਿ ਕੇ ਮੇਰੇ ਗੱਲਾਂ ਮੌਲਾ ਹੋ ਕੀ ਗਿਆ ਵਾ ਮੈਨੂੰ ਦੱਸੋ ਸਹੀ ਉਸਤਾਦ ਜੀ ਉੱਤੀ ਜੀ ਉਹ ਉਸਤਾਦ ਜੀ ਨਾ ਸੁੱਟੀ ਜਾਵੋ ਉਹ ਘੁੰਗਰੂ ਕਿੱਥੇ ਹੁੰਦੇ ਆ ਉਹ ਇੱਥੇ ਨਾਲ ਮੱਕੂਆਣੇ ਦੇ ਅਗਲੀ ਸਾਈਡ ਤੇ ਹੁੰਦੇ ਆ ਇਹਦੇ ਵਿੱਚੋਂ ਘੁੰਗਰੂ ਵੀ ਨਿਕਲ ਕੀ ਗੱਲ ਹੋਈ ਤੂੰ ਦੰਦ ਕੱਢੀ ਜਾਣੇ ਘੁੰਗਲਿਓ ਨਿਕਲ ਓਏ ਯਾਰ ਫੀਫ ਲਾ ਯਾਦ ਨਾ ਸਕੂਨ ਵਾਲਾ ਤੇਲ ਹੈਗਾ ਓ ਯਾਰ ਮੇਰੀ ਗੱਲ ਤੇ ਸੁਣ ਲਓ ਓਏ ਉਹ ਫਿਟੇ ਮੂੰਹ ਤੇਰਾ ਦਾਨਿਸ਼ ਤੈਨੂੰ ਕੀ ਮਰੇ ਹਰ ਬੰਦਾ ਲਓ ਜੀ ਬਾਹਰ ਲਿਖਿਆ ਮੁਲਤਾਨੀ ਮਿੱਟੀ ਤੇ ਅੰਦਰ ਲਈ ਆਉਦੇ ਯਾਰ ਇਹ ਕਿਹੜਾ ਧੋਖਾ ਪਾਇਆ ਇਹ ਫਰੀਦ ਨੈਣਾ ਵਾ ਮੈਂ ਉਦੋਂ ਦੱਸਿਆ अरके गुलाब मुल्तानी मिट्टी चेहरे की ताजगी और जाज़बियत के लिए मेकअप के मनफी असरात डिलीट करने के लिए गुस्ल के बाद चेहरा और जिस्म को फराहत बख्शने के लिए फरवा ब्यूटी ਕਰੀਮ नहीं फरवा व्हाट्सएप भी थले लिखे हुआ अरके गुलाब वाह। ठीक ਓ ਯਾਰ ਫੈਸਲ ਮੂੰਹ ਤੇ ਨਾ ਸਾਫ਼ ਕਰ ਯਾਰ ਇਹ ਮੂੰਹ ਵਾਲਾ ਨਹੀਂ ਹੈਗਾ ਸੌਰੀ ਯਾਰ ਸੌਰੀ अदर दहाई ਅਸਤਗਫਾਰ ਆ ਕ੍ਰਿਕਟ ਮੈਚ ਕਿਸ ਤਰ੍ਹਾਂ ਜ਼ਰਾ ਲੀਕ close ਲਾ ਕੇ ਦਿਖਾਈ। ਦਿੰਦਾ 9 ਬਾਰ ਰੱਖਦੇ ਹੈ ਕੀ ਉਸਤਾਦ ਜੀ ਵਾਈਟ ਬਾਲ ਨਹੀਂ ਜਿੰਦਾ ਵਾਈਟ ਇਹ ਡੇਟ ਐਕਸਪਾਇਰ ਦਵਾਈਆਂ ਲੈਂਦਾ ਅੱਧੀ ਕੀਮਤ ਤੇ ਮਿਲ ਜਾਂਦੀਆਂ ਇਹਨੂੰ ਇਹ ਮੈਨੂੰ ਲੱਗਦਾ ਐਕਸਪਾਇਰ ਦਵਾਈਆਂ ਲੈ ਕੇ ਇੱਥੋਂ ਇੰਨੀ ਕਿ ਚਿੱਟ ਨਵੀਂ ਕੰਪਿਊਟਰ ਤੇ ਬਣਾ ਕੇ 2 ਸਾਲ ਅੱਗੇ ਕਰਕੇ ਉੱਤੇ ਲਾ ਕੇ ਵੇਚੀ ਜਾਂਦਾ ਉਹ ਨਹੀਂ ਭਾਈ ਨਾ ਆਪਣੇ ਬੱਚੇ ਦੇ ਲਈ ਲੈ ਕੇ ਆਇਆ ਵਾਪਸੀ ਤੇ ਨਾ ਨਹਿਰ 'ਚ ਛਾਲ ਮਾਰ ਬੈਠਾ ਉਹ ਨਹੀਂ ਨਹੀਂ ਯਾਰ ਇਹ ਵਾਪਸ ਕਰਨੀਆਂ ਹੁੰਦੀਆਂ ਜਿਹੜੀਆਂ ਮੇਰੇ ਮੌਲਾ ਹੋਏ 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 ਇਹ ਦਵਾਈ ਪੀ ਕੇ ਇਹਨੇ ਸ਼ੋਅ ਕਰਨਾ ਤੇ ਠੀਕ ਕਰਨਾ ਆਪਣੇ ਆਪ ਨੂੰ ਓਏ ਹੋਏ 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 ਨਾਜ਼ਰੀਨ ਉੱਤੋਂ ਕਹਿੰਦੇ ਸੀ ਜਾਨੀ ਸਾਹਿਬ ਦੀਆਂ ਕਾਪੀਆਂ ਓਏ ਕਰਦੇ ਮੇਰੇ ਮੌਲਾ ਮੈਂ ਕਹਿੰਦਾ ਇਮਲੀ ਤੂੰ ਚੁੱਪ ਕਰਕੇ ਬਹਿ ਮੈਂ ਤੈਨੂੰ ਦੱਸ ਦਿੱਤਾ ਯਾਰ ਚੈੱਕ ਗੋਣੀ ਕੋਈ ਨਹੀਂ ਹੈਗਾ ਤੂੰ ਕੱਟੋ ਯਾਰ ਸਕੂਨ ਕੋਈ ਨਹੀਂ ਘਰ ਲੈ ਜਾ ਫਿਰ ਆਪਣੇ ਸਾਡੇ ਵਾਲਾ ਉਸਤਾਦ ਵਾਲੀ ਹਰਕਤ ਘਰ ਲੈ ਜਾ ਉੱਥੇ ਮੱਕੂਆਣੇ ਵੇਖੀ ਸਕੂਨ ਦੇ ਉੱਥੇ ਜਾ ਕੇ ਸਾਰ ਸ਼ੀਸ਼ੀ ਦਾ ਨਾ ਇਹ ਸ਼ੀਸ਼ੀ ਦਾ ਆ ਗਰਮੀਆਂ ਨੇ ਫੁੱਲ ਤੇ ਗੁੱਸਾ ਚੀਮਾ ਸਾਹਿਬ ਦੇ ਇੰਤਜ਼ਾਮ ਚੈੱਕ ਕਰੋ ਹਾਂਜੀ ਬਾਰਿਸ਼ ਹੁੰਦੀ ਨਹੀਂ ਆ ਪਿਛਲੇ ਦਿਨਾਂ 'ਚ ਕਿੰਨੀਆਂ ਬਾਰਿਸ਼ਾਂ ਹੋਣ ਡੀਆਂ ਸੀ ਉਹ ਉਸਤਾਦ ਜੀ ਨਾ ਬੱਚਾ ਉਸਤਾਦ ਜੀ ਉਹ ਸਾਈਡ ਵਾਲੀ ਜਾਇ ਜੀ ਭਾਈ ਉਹ ਦਾਖਲ ਆਣਾ ਤਾਂ ਫੈਸਲਾ ਉਹ ਕਹੀ ਮੇਰੀ ਪੈਂਟ ਆ ਉਸਤਾਦ ਜੀ ਇੱਧਰ ਸ਼ਰਟ ਮੇਰੀ ਪੈਂਟ ਲੱਭ ਗਈ ਆ।
ਇਹਨੂੰ ਓਏ ਕੀ ਲਾ ਇੱਧਰ ਕੁੜਤਾ ਮੈਨੂੰ ਫੜਾ ਦੇ, ਇਹ ਕੁੜਤਾ ਮੈਨੂੰ ਫੜਾ ਦੇ ਮੇਰੇ ਵਾਲਾ ਹੀ ਇਹ ਜੂਸੀ ਉਹ ਬਦਮਾਸ਼ ਮੈਨੂੰ ਵਾਲਾ। ਦੱਸ ਤੇ ਦਿਓ ਹੋਇਆ ਕੀ ਆ, ਕੱਢਣਾ ਕੀ ਆ? ਤੁਹਾਨੂੰ ਦੱਸਦੇ ਆ ਉਸਤਾਦ ਜੀ, ਬੱਚਾ ਉਸਤਾਦ ਜੀ ਸਾਈਡ ਤੇ ਵੇਖੋ ਤਾਂ ਇੱਧਰ ਆ ਮੇਰੀ ਪੈਂਟ ਉਹਦਾ ਸੂਟ ਆ। ਚਲੋ ਇਹਦੇ ਸਿਰਫ ਉਹ ਜੜਾਵਾਂ ਵਾਲੇ ਵਾਲ ਨਹੀਂ ਵਧੇ, ਬਕਾਇਆ ਸਾਰਾ ਕੁਝ ਉਹੀ इटोफैक्स ਉਹ ਬੇੜੇ ਗਰਕੋ ਤੇਰੇ क्लोरोफिन ਫਰੀਦ ਨੇ ਤੇ इंट्राक्लल ਉਹ ਮਰੇ ਲੋਕ इटोफैक्स ਉਹ ਮੇਰੇ ਮੌਲਾ ਉਹ ਮਰੇ ਲੋਕ ਦੁਕਾਨ ਬਣਾਉਂਦੇ ਮੈਡੀਸਨ ਦੀ, ਤੂੰ ਬੈਗ ਬਣਾਇਆ ਹੀ ਆ। ਅੱਜ ਮੇਰਾ ਸਵਾਲ ਸਾਰਾ ਚੁੱਕ ਕੇ ਇਤਹਾਦ ਬਿਲਡਿੰਗ ਮਟੀਰੀਅਲ ਸਟੋਰ ਯਾਰ ਫਲਕ ਜੀ ਮੇਰਾ ਸਵਾਲ ਚੁੱਕ ਕੇ ਪਾ ਵਿੱਚ। ਆ ਚੈੱਕ ਕਰੋ ਨਿਜ਼ਾਮ ਇਹ ਤੂੰ ਵੀ ਚੁੱਕ ਕੇ ਹੀ ਪਾਇਆ ਕਿਤੋਂ ਹਲ ਗੰਦ ਪਾਤਾ ਲਾਉਣ ਚ। ਉਸਤਾਦ ਜੀ ਨਾ ਬੱਚਾ ਹੈਗਾ ਸਹੀ ਹੈ, ਵੇਖੋ ਉਸਤਾਦ ਜੀ ਸਾਈਡ ਤੂੰ ਬੱਚੇ ਤੇ ਕਹਿ ਕੇ ਤੇ ਸਾਰੀਆਂ ਛਾਵਾਂ ਵਿਖਾਉਣ ਡਿਆ। ਉਸਤਾਦ ਜੀ ਮੇਰਾ ਹੱਥ ਸੀਗਾ ਉਸਤਾਦ ਇਹਨੇ ਵਿੱਚ ਹੱਥ ਵੀ ਰੱਖਿਆ ਹੁੰਦਾ। ਉਸਤਾਦ ਜੀ ਮੇਰੀ ਵੇਖਿਆ ਪੈਂਟ ਲੱਭ ਗਈ ਹੈ ਉਸਤਾਦ ਜੀ, ਕੀ ਗੱਲ ਹੋਈ ਲੱਭ ਗਈ ਪੈਂਟ ਤੇ ਤੂੰ ਓਕੇ ਚੱਲ ਬੈਗ ਚੋਂ। ਚੱਲ ਤੇਰੀ ਨਾ ਕਿਤੇ ਉੱਡੋ ਡਾਉਂਦੀਆਂ ਸੀ। ਉਹ ਮੇਰੇ ਮੌਲਾ ਸਮੈਲ ਤੇ ਲੈ ਉਹ ਫੁਰਸੇ ਮੂੰਹ ਮੈਂ ਉਹਨੂੰ ਕਹਿਣ ਦੇ ਉਹ ਮੇਰੇ ਮੌਲਾ ਤੂੰ ਤਾਂ ਮਰੇ ਓਏ ਆਹ ਖੁਸ਼ੀ ਨਾਲ- ਗਿੱਲੀਆਂ ਬਾਰਿਸ਼ ਵਾਲੀਆਂ ਚ ਨਹੀਂ ਰੱਖੀ ਦੀਆਂ ਸਾਜੀ ਆ ਕੱਪੜੇ ਉਹ ਸੁੰਘ ਲੈ ਨਾ ਜਿਹੜੀ ਇਹਦੇ ਨਾਲ ਮੈਸੇਜ ਤੇ ਗੱਲਾਂ ਕਰਦੀ ਆ, ਉਹ ਇਹਨੂੰ ਮੂੰਹ ਨਾ ਲਾਵੇ। ਨਹੀਂ ਭਾਈ ਮੂੰਹ ਲਾ, ਮੂੰਹ ਛੱਡ ਕੇ ਲਾ, ਭਾਵੇਂ ਸ਼ਰਤਾਂ ਲਾ, ਜੋ ਮਰਜ਼ੀ ਲਾ, ਸਾਡੇ ਕੰਮ 'ਚ ਮਾਫੀ ਦੇ ਦੇ, ਤੇਰੀ ਮਿਹਰਬਾਨੀ। ਸਾਰੀ ਰਾਤ ਲੱਗਾ ਓਏ। ਵਿਚਾਰਾ। ਉਹ ਜੀ ਝੂਠ ਆਹੋ ਐਡਾ ਕਿਤੇ ਨਵਾਂ ਇਸ਼ਕ ਰਹਿੰਦਾ ਨਹੀਂ। ਉਸਤਾਦ ਜੀ ਪਤਾ ਕੀ ਉਹਦੇ ਇੱਕ ਕਿੱਥੇ ਤੇਰੀ? ਉਸਤਾਦ ਜੀ ਉਹਦੇ ਜੋੜਾਂ ਦਾ ਮਸਲਾ ਉਸਤਾਦ ਜੀ, ਪਰ ਖੁਰਦਾਰ ਹੈਗਾ ਪੁੱਤਰ ਹੈਗਾ ਉਸਤਾਦ ਜੀ, ਉਹਨੂੰ ਨਾ ਅੱਛੇ ਜਿਹੇ ਡਾਕਟਰ ਕਿਹਦੇ ਜੋੜਾਂ ਦਾ ਮਸਲਾ? ਫਰੀਦ ਦੇ ਉਸਤਾਦ ਜੀ, ਉਹਨੂੰ ਅੱਛੇ ਜਿਹੇ ਡਾਕਟਰ ਇੰਨੀਆਂ ਦਵਾਈਆਂ ਦੇ ਬਾਅਦ ਵੀ ਜੋੜਾਂ ਦਾ ਮਸਲਾ? ਉਸਤਾਦ ਜੀ ਆ ਵੇਸਣ ਵਾਲੀ ਜੁੱਤੀ ਰੱਖੀ, ਪਤਾ ਨਹੀਂ ਤਲਣੀ ਆ ਇਹਨੇ। ਉਸਤਾਦ ਜੀ ਬੱਚਾ ਹੈ ਉਸਤਾਦ ਜੀ। ਉਸਤਾਦ ਜੀ ਮੈਨੂੰ ਇਹ ਦੱਸੋ ਵੀ ਇਹ ਸਾਰਾ ਕੁਝ ਜਿਹੜਾ ਵਾ ਤੁਸੀਂ ਮੇਰਾ ਕੱਢ ਕੇ ਬਾਹਰ ਰੱਖ ਦਿੱਤਾ, ਇੰਨੀਆਂ ਛਾਵਾਂ ਕਦੀ ਫੈਸਲ ਦੀਆਂ ਵੀ ਭਾਈ ਕੱਢੀਆਂ? ਉਹ ਮੈਨੂੰ ਇਹ ਦੱਸ ਦੇ ਵੀ ਅਰਕੇ ਗੁਲਾਬ ਤੇ ਆ ਇਕੱਠਾ ਕਿੰਨੇ ਇੱਕੋ ਬੈਗ 'ਚ ਰੱਖਿਆ ਹੁੰਦਾ? ਓ ਯਾਰ ਉਹਦੇ ਚ ਨਹੀਂ ਹੁੰਦਾ, ਲਹਿਦਾ ਪਿਆ ਸੀ। ਮੈਨੂੰ ਦੱਸ ਦੇ ਨਾ, ਤਰਤੀਬ ਹੀ ਨਹੀਂ ਸਹੀ। ਤਰਤੀਬ ਹੀ ਨਹੀਂ ਸਹੀ। ਮੈਨੂੰ ਦੱਸ ਦੇ ਵੀ ਆ ਤੇ ਆ ਤੇ ਯਾਰ ਇਹਦੇ ਠਹਿਰ ਇੱਕ ਨਹੀਂ ਮਿੰਟ, ਆਉਣਾ। ਇਹ ਕਿੰਨੇ ਰੱਖਿਆ ਹੁੰਦਾ? ਆ ਲੈ ਉੱਤੋਂ ਆ ਲੈ, ਇਹ ਕਿੰਨੇ ਰੱਖਿਆ ਹੁੰਦਾ ਇੱਕੋ ਜਿਹੜੀ ਬੈਗ? ਮੂੰਹ ਨੂੰ ਲਾਉਣੀ ਆ ਲੈ ਆਹੀ ਤੋਂ ਉਹਨੂੰ ਇੰਜ ਕਰਕੇ ਉਹੀ ਤੋਂ ਮੂੰਹ ਨਾਲ ਕਰੀ ਜਾਣਾ। ਉਸਤਾਦ ਜੀ ਇਹ ਸਾਰੀਆਂ ਮੇਰੀਆਂ ਪਰਸਨਲ ਤੁਸੀਂ ਪਤਾ ਨਹੀਂ ਕਿੱਥੋਂ ਕੱਢ ਕੇ ਕਿੱਧਰ ਪਾ ਦਿੱਤੀਆਂ। ਲੱਖ ਰੁਪਏ ਦਾ ਸਮਾਨ ਆ ਮੇਰਾ ਘੱਟ ਤੋਂ ਘੱਟ। ਉਹ ਲੱਖ ਰੁਪਏ ਦਾ ਕਿੰਨੇ ਦਾ? ਤੁਸੀਂ ਆਪਣੀਆਂ ਛਾਵਾਂ ਤੁਹਾਡੀਆਂ ਮੈਂ ਕੱਢਾਂ, ਇੱਥੇ ਪਤਾ ਲੱਗ ਜਾਵੇ ਕੀ ਕੀ ਇਹਨਾਂ ਦੀ। ਮੈਂ ਤੈਨੂੰ ਦੱਸਾਂ, ਜੋੜਾਂ ਦੀਆਂ ਦਵਾਈਆਂ, ਅੱਖਾਂ ਦੇ ਅਰਕ ਜਿਹੜੇ ਨੇ ਪਾਉਂਦੇ ਨੇ, ਉਸ ਤੋਂ ਬਾਅਦ ਕੀ ਕੀ ਕੰਨਾਂ ਨੂੰ ਲਾਉਣ ਵਾਲੇ, ਕੰਨਾਂ 'ਚ ਦਾਰੂ ਪਾਉਣ ਵਾਲੇ, ਕਿੰਨਾ ਕੁਝ। 2.5 ਲੱਖ ਰੁਪਏ ਦਾ ਹੈ ਤਕਰੀਬਨ ਉਸਤਾਦ ਜੀ ਹੈਗਾ। ਕਿਹੜਾ ਵਾ? ਉਹ ਭਾਈ 60 70 ਲਓ ਜੀ, ਮੇਰਾ ਇਦਾਂ ਹੀ ਮੇਰਾ ਇੱਕ ਬੈਗ ਆ, ਉਹਦੇ ਅੰਦਰੋਂ ਚੀਜ਼ਾਂ ਨਿਕਲਣਗੀਆਂ, ਤੁਹਾਡੀ ਖੁਸ਼ ਹੋ ਜਾਏਗੀ ਰੂਹ। ਨਫਾਸਤ ਜਾਓ, ਨਜ਼ਰ ਬਸ ਕਰਿਆ ਕਰੋ ਮੈਂ ਉਸਤਾਦ ਜੀ ਲਿਆਉਣਾ, ਤੁਸੀਂ। ਮੈਂ ਲਿਆਉਣਾ। ਲੈ ਜਾ ਲੈ ਲੈ ਕੇ ਆਇਆ ਕਿੱਥੇ ਆ? ਉਹ ਆ ਕਾਲਾ ਸਾਈਡ ਤੇ ਕਰ, ਇਹਨਾਂ ਚੀਜ਼ਾਂ ਨਾਲ ਮੇਰੀ ਚੀਜ਼ ਕੋਈ ਨਾ ਰਲੇ। ਉਸਤਾਦ ਜੀ ਆ ਓਏ, ਇਹਨਾਂ ਚੀਜ਼ਾਂ ਨਾਲ ਮੇਰੀ ਕੋਈ ਚੀਜ਼ ਨਾ ਰਲੇ। ਮੈਂ ਨਾ ਤੇਰੇ ਹੁਣ ਧਰਨੀਆਂ ਵਾ, ਤੂੰ ਸੱਚੀ ਮੁੱਚੀ ਛਾਵਾਂ ਆ ਕੀ ਆ? ਫਰਵਾ ਮਲਤਾਨੀ ਮਿੱਟੀ ਲਿਕਵਿਡ। ਇਹ ਮੈਂ ਪਹਿਲੀ ਵਾਰੀ ਸੁਣਿਆ ਮਲਤਾਨੀ ਮਿੱਟੀ ਦਾ ਵੀ ਲਿਕਵਿਡ ਹੁੰਦਾ। ਓਏ ਸ਼ੀਸ਼ਾ ਧੁੱਪੇ ਬਹਿ ਕੇ ਦਾਤਣ ਕਰਦਾ। ਅੰਗੂਠੇ ਨਾਲ ਕੀ ਕਰਦਾ? ਇਹ ਤੂੰ ਫਿੰਗਰਪ੍ਰਿੰਟ, ਉਹ ਤੂੰ ਬੈਗ ਲਿਆ ਉਸਤਾਦ ਦਾ ਜਾ ਕੇ ਚੱਲ। ਫਿੰਗਰਪ੍ਰਿੰਟ ਰੱਖੇ। ਔਰ ਨਹੀਂ ਇਹ ਭੈਣ ਭਰਾਵਾਂ ਨੂੰ ਉਸਤਾਦ ਜੀ ਮੈਂ ਉਹਨੂੰ ਕਹਿਣ ਡਿਆ ਵੈਸੇ। ਗਲਤ ਡਿਸਲਾਈਕ ਕਰਦਾ। ਮੈਂ ਜਾ ਕੇ ਸਮਾਨ ਲਿਆਉਣਾ ਵਾ ਉਸਤਾਦ ਜੀ ਦਾ ਵੀ। ਓਏ ਨਾ, ਰੋਜ਼ਾ ਤੋਂ ਬਾਅਦ ਕਰ ਲਾਂਗੇ ਸ਼ੋਅ, ਬਾਕੀ ਰੋਜ਼ਾ ਖੁੱਲਣ ਵਾਲਾ ਵਾ। 6:15 ਹੋ ਗਏ ਨਾਲ। ਪੀ ਕੇ ਨਾ ਚਲੋ ਯਾਰ ਉਹ ਜਿਹੜਾ ਮੈਂ ਇੰਨਾ ਇੰਤਜ਼ਾਮ ਕੀਤਾ ਉਹ ਕਿੰਨੇ ਖਾਣਾ ਵਾ? ਉੱਠੋ ਯਾਰ ਉੱਠੋ। ਬਾਜੀ ਉਹ ਇੰਨੇ ਬੜੇ ਪਕੌੜੇ ਲੈ ਆ ਵਾ, ਹਾਂ, ਫਲ ਵੀ ਇੰਨੇ ਇਦਾਂ ਕਰਨ ਦੇ ਇਸ ਹਿਸਾਬ ਨਾਲ ਜਾਂ ਨਹੀਂ ਇੰਨੇ ਐ ਹਿਸਾਬ ਨਾਲ ਇੰਨੇ ਬੜੇ ਪਕੌੜੇ। ਓਏ ਹੋਏ ਹੋਏ, ਫਰੂਟ ਚਾਟ ਕਿੰਨੀ? ਫਰੂਟ ਚਾਟ ਤੇ ਮੈਂ ਕਹਿੰਦਾ ਐਨੀ ਨਹੀਂ ਚੜੀ ਪਈ ਅੰਦਰ, ਕੰਨਾਂ ਤੇ ਚੜੀ ਪਈ। ਸੇਬ 5 ਚਿਪਸਾਂ ਉਹ ਦੀਆਂ। ਪੀ ਗਿਆ ਜਾਂ ਪਤਾ ਨਹੀਂ ਵਿੱਚ। ਉਸਤਾਦ ਜੀ ਮਹਿੰਗਾ ਤੇਲ ਆ। ਕੀ ਆ ਇਹ? ਤੇਲ ਆ ਸਿਰ ਨੂੰ ਲਾਉਣ ਵਾਲਾ। ਅੱਛਾ ਓਕੇ ਸੌਰੀ ਯਾਰ। ਆ ਵੇਖੋ ਨਾ 2400 ਦੀ ਬੋਤਲ ਆ। ਭਰਵਾ ਛੱਡਾ, ਭਰਵਾ ਭਰਵਾ। ਉਸਤਾਦ ਜੀ ਉਹ ਵੇਖ ਲਓ ਉਧਰ ਵੇਖੋ ਤੁਸੀਂ ਪਿੱਛੇ ਉਸਤਾਦ ਜੀ। ਓਏ ਉਹ ਤੀਲੀ ਲਾਉਣ ਲੱਗਾ ਈ। ਓਏ ਓਏ ਨਾ ਹੋਰ ਉਹ ਕੀ ਆ? ਇਹਨਾਂ ਦਾ ਕੀ ਕਰਨਾ? ਇਹ ਪਾਉਣ ਵਾਲੀਆਂ ਵਾ। ਉਹ ਯਾਰ ਉਹ ਕੱਲੇ ਇਹਦੇ ਹੁੰਦੇ ਤੇ ਲਾ ਦਿੰਦਾ, ਤੂੰ ਵਿੱਚ ਪਤਾ ਨਹੀਂ ਕਿਹਦੇ ਉਸਤਾਦ ਜੀ ਓਏ ਢੱਕਣ ਵੀ ਲਾਇਆ ਦਾ ਲਿਆਓ। ਮੈਂ ਕੈਮਰਾਮੈਨ ਨੂੰ ਉਸਤਾਦ ਬੁਲਾ ਜੀ ਕੇ ਆਵਾਂ। ਹੈ ਤੇ ਪੁੱਤਰ ਹੀ ਹੈ ਤੁਹਾਡਾ ਉਸਤਾਦ ਜੀ, ਹੈ ਤੇ ਬਰਖੁਰਦਾਰ ਹੀ ਹੈ ਨਾ ਤੁਹਾਡਾ। ਫਰੀਦ ਘਬਰਾਈ ਨਾ ਮੇਰਾ ਵੀਰ, ਛੱਡ ਦੇ ਨਾ ਕਰ। ਮੇਰਾ ਵੀਰ ਘਬਰਾਈ ਨਾ। ਕੈਮਰਾਮੈਨ ਨੂੰ ਅੱਲਾਹ ਗੱਲ ਪਾਕ ਨੇ ਦੱਸਾਂ ਬੜੀ ਦੇਣਾ। ਉਸਤਾਦ ਜੀ, ਉਰੇ ਫੜਾ ਲਾ ਵਿੱਚ ਸਾਰਾ ਕੁਝ। ਇਹ ਗੱਲ ਦੱਸਾਂ, ਤਨਖਾਹ ਸਾਡੀ ਨਾ ਪੌਣੇ 2 ਲੱਖ ਵਾ। ਕਿਹਦੀ? ਮੇਰੀ ਤੇ ਤੁਹਾਡੀ 2 ਲੱਖ ਹੋਏਗੀ। ਇਸ ਪੌਣੇ 2 ਲੱਖ ਦੇ ਵਿੱਚ ਇਸ ਹਾਲਾਤਾਂ ਦੇ ਵਿੱਚ ਅਸੀਂ ਸਰਵਾਈਵ ਕਰਨ ਦੇ ਨਾ, ਤੁਸੀਂ ਸਾਡੇ ਸਿਰ ਨੂੰ ਦੁਆਵਾਂ ਦਿਓ। ਤੁਹਾਨੂੰ ਅਸੀਂ ਉਸਤਾਦ ਰੱਖਿਆ, ਕਿਉਂ ਜੀ ਫਲਕ ਸ਼ੇਰ ਸਾਹਿਬ? ਤੇ ਤੁਹਾਡੀ ਸੁੱਟਣ ਵਾਲੀ। ਨਹੀਂ ਮੈਨੂੰ ਇਹ ਦੱਸ, ਨਹੀਂ ਓਹੋ ਮੈਨੂੰ ਇਹ ਦੱਸ ਕਿ ਕੰਮ ਕਿਹਦਾ ਜਾ ਰਿਹਾ ਤੇਰਾ? ਸ਼ੁਕਰ ਮੰਦੇ ਯਾਰ ਰੋਜ਼ਾਂ 'ਚ ਕਿੱਥੇ ਡਾਂਸ ਹੁੰਦਾ। ਓਏ ਹਰ
ਉਹ ਫੁੱਟੇ ਮੂੰਹ ਡਾਂਸ ਵਾਲਾ ਨਹੀਂ, ਹਾਂ। ਦੂਜਾ ਮੋਬਾਈਲ ਵਾਲਾ ਹਾਂ। ਚਾਰੇ ਗੁੱਠੇ ਮਸਰੂਫ ਆ। ਮੈਂ ਕੁਛ ਉਸਤਾਦ ਜੀ ਨੇ ਸਾਰਾ ਕੁਝ ਛੱਡਤਾ, ਸਾਰਾ ਕੁਝ ਛੱਡਤਾ ਬਸ। ਉਹ ਬੱਸ ਕਰਦੇ, ਛੱਡਤਾ ਸਾਰਾ ਕੁਝ। ਮੇਰਾ ਵੀਰ ਹੈ ਉਸਤਾਦ ਜੀ ਨੇ ਹਲਫ ਦਿੱਤਾ, ਇਹਨੇ ਤੁਹਾਡੀ ਕਸਮ ਖਾਧੀ ਕਿ ਵੀ ਮੈਂ ਕੁਝ ਹਾਂ ਉਸਤਾਦ ਜੀ ਮੈਂ ਜਿੱਦਾਂ ਦਾ ਇਹ ਤਰਲਾ ਪਾ ਕੇ ਕੋਈ ਤੇ ਲੈ ਰਿਹਾ ਨਾ, ਐਤਕੀ ਤੁਹਾਡੀ ਸੋਚ ਹੀ ਹੈ। ਕਿਹੜੀ ਜੀ ਜੀ ਸਹੀ ਗੱਲ ਆ ਬਾਜੀ, ਸਹੀ ਗੱਲ ਆ। ਕਿਹੜੀ ਉਸਤਾਦ ਜੀ? ਅੱਧੇ ਮਹੱਲੇ ਨੂੰ ਇਹਨੇ ਦੱਸਿਆ ਕਿ ਬੱਚੀ ਚੈੱਕ ਕਰੋ। ਯਾਰ ਇਸਤਗਫਾਰ ਉਸਤਾਦ ਜੀ। ਫੈਸਲ ਸਾਹਿਬ ਮੈਨੂੰ ਕੱਲ ਆ ਕੇ ਕਹਿੰਦਾ ਦਾਨਿਸ਼ ਭਾਈ ਆ ਫਾਈਨਲ ਨਿਜ਼ਾਮ ਚੈੱਕ ਕਰੋ, ਹਾਂਜੀ। ਫਾਈਨਲ ਲੱਖ ਮਾਲ ਲੱਖ ਲਾਣਤ ਨਹੀਂ, ਤੈਨੂੰ ਇਹ ਕਹਿੰਦੇ ਹੋ ਲੱਖ ਲਾਣਤ ਨਹੀਂ। ਨਹੀਂ ਮੈਂ ਕੋਈ ਐਸੀ ਗੱਲ ਨਹੀਂ ਕੀਤੀ ਉਸਤਾਦ ਜੀ, ਸੱਚੀ ਮੁੱਚੀ ਅੱਗੇ ਵੀ ਮੇਰੇ ਨਾਲ ਰੌਲਾ ਪਾ ਗਿਆ, ਤੁਸੀਂ ਨਾ ਕਰਿਆ ਕਰੋ। ਮੈਨੂੰ ਲੋਕੀ ਕਹਿੰਦਾ ਇਮਲੀ ਹੈ ਦੇਖ ਲੈ। ਇਹ ਡਰਾਮੇ ਨਾ ਕਰ, ਸਿੱਧਾ ਵਿਆਹ ਕਰ, ਮੈਨੂੰ ਕਹਿੰਦਾ ਵਿਆਹ ਕਰ। ਮੈਨੂੰ ਕਹਿੰਦਾ ਦੂਜਾ ਤੀਜਾ ਚੌਥਾ ਵਿਆਹ ਕਰ, ਆਹ ਡਰਾਮੇ ਨਾ ਕਰ। ਲਓ ਜੀ ਤੁਸੀਂ ਇਜਾਜ਼ਤ ਦੇ ਦਿਓ ਤੇ ਵੇਖ ਲਈ। ਮੈਨੂੰ ਕਹਿੰਦਾ ਇਮਲੀ ਹੈ ਅਸੀਂ ਖਾਨ ਸਾਹਿਬ ਆ ਤੇ ਸੈਟਿੰਗ ਦੇਖ ਮੇਰੀ। ਕੀ ਕਿਹਾ ਹਾਂਜੀ ਕੀ ਇਹ ਕਿਹਾ ਤਾਂ ਕਹਿ ਰਿਹਾ। ਕੀ ਗੱਲ ਵਿਆਹ ਕਰਾਉਣ ਹਾਂਜੀ ਗੱਲ ਹੈਗੇ ਖਾਨ ਸਾਹਿਬ ਨੇ। ਹਾਂਜੀ ਤੇ ਨਾਲ ਆਪਣੇ ਵਕਤ ਵੀ ਦੱਸ ਰਿਹਾ ਕਿ ਸੈਟਿੰਗ ਦੇ। ਮੈਂ ਕਦੋਂ ਤੇਰੇ ਨੱਕ ਤੇ ਸੋਟੀ ਮੈਂ ਮਾਰਦੀ ਕਿਹਾ ਘੁਮਾਉਣ ਵਾਲੀ। ਬੇਟਾ, ਓਏ ਉਹਨੂੰ ਸ਼ਾਇਰ ਨਾ ਫਸਾਇਆ ਹੋਣਾ ਵਾ, ਨਾ ਹੁਸਨ ਨਾ ਫਸਾਇਆ ਹੋਣਾ ਸੀ, ਉਹ ਤਰਲਾ ਹੀ ਇੰਨਾ ਕੀਤਾ ਹੋਣਾ ਜਿਹੜਾ ਕੋਈ ਹਿਸਾਬ ਤੇ ਨਹੀਂ। ਇਹ ਫਰੀਦ ਮੈਂ ਭੈਣ। ਨਾ ਸ਼ਾਇਰੀ ਨਾਲ ਫਸਾਇਆ ਆਹੋ ਨਾ ਨਾ ਹੁਸਨ ਨਾਲ। ਤਰਲੇ ਨਾ ਫਸਾਇਆ ਹੋਣਾ ਤੇ ਤਰਲੇ ਨਾਲ ਹੋਰ ਵੀ ਕੋਈ ਹੈ ਵਾ, ਕੋਈ ਪਸੰਦ ਪੁਸਨ ਵਾਲਾ ਲੱਭ ਇਹ ਤਾਂ ਲੱਭ ਜਾਣੀ। ਉਹ ਜ਼ਿਹਨੀ ਤਵਾਜ਼ਨ ਜਿਹੜਾ ਤਾਂ ਨਹੀਂ ਸਹੀ ਉਹੀ ਫਸਣੀਆਂ ਤੇਰੇ ਨਾਲ। ਤੇ ਅੱਛਾ ਜੀ ਤੁਹਾਡੇ ਵਾਲ ਕਿਹੜੀਆਂ ਡਾਕਟਰ ਨੇ ਸਾਰੀਆਂ, ਉਹ ਵੀ ਮਿੰਟ ਲੱਗਣਾ ਤੇ ਵਾ। ਹੁਣ ਕਿਹੜਾ ਤੂੰ ਡਾਕਟਰ ਫਸਾਈ ਆ, ਉਹ ਵੀ ਤਪੜੀ ਫੇਰਦੀ ਆ। ਉਹ ਤੈਨੂੰ ਦੱਸਿਆ ਉਹਨੇ। ਉਸ ਵਿਚਾਰੀ ਨੂੰ ਉਹ ਨਾ ਬੁੱਧੂ ਉਹਦੇ ਕੋਲ 4 ਕੋਠੀਆਂ, ਹੈ। ਉਹਦੇ ਕੋਲ 4 ਕੋਠੀਆਂ। ਚਲੋ ਤੇ ਮੈਂ ਤੇਰਾ ਵੀ- ਸੈੱਟ ਵਾ। ਤੂੰ ਸ਼ੁਕਰ ਕਰੇਗਾ। ਓ ਯਾਰ ਨਾ ਇਦਾਂ ਦੀ ਨਾ ਅਫਤਾਰੀ ਦਾ ਟਾਈਮ ਹੋ ਗਿਆ, ਛੱਡ ਦਿਓ। ਬਹਰਹਾਲ ਗੱਲ ਇਹ ਆ ਕਿ ਤੁਸੀਂ ਮੁੜਿਆ। ਦੋਵੇਂ ਭੈਣ ਭਰਾ ਨਾ ਸਾਡਾ ਖਿਆਲ ਕਰੋ, ਹਾਂ। ਤੁਹਾਡੀ ਮਿਹਰਬਾਨੀ। ਇਹ ਇਸ਼ਕ ਮਸ਼ੂਕੀ ਤੇ ਫਲਾਣਾ ਢਿੰਗਣ ਦਾ ਕੰਮ ਨਾ, ਇਹਨੂੰ ਘਰ ਰੱਖੋ। ਇਹ ਬਹੁਤ ਇੱਥੇ ਤੁਰੇ ਫਿਰਦੇ ਨੇ, ਅਸੀਂ ਦੇਖੇ ਸਾਰੇ। ਤੁਹਾਡਾ ਖਿਆਲ ਕਰੋ, ਤੁਹਾਡਾ ਵਿਆਹ ਕਰਾ ਦਈਏ। ਤੁਹਾਡੇ ਬਗੈਰ ਨਾਲੇ ਮਰ ਕੋਸ਼ਿਸ਼ ਜਾਊਂਗੀ, ਕਰੋ ਕਿ ਭਰਾ ਮੀਡੀਆ ਤੇ ਮੈਂ ਰਹਿ ਨਹੀਂ ਸਕਦੀ। ਇਹ ਕਹਾਣੀਆਂ ਕੂਣੀਆਂ ਨਾ ਬਹੁਤ ਪੁਰਾਣੀਆਂ ਹੋ ਗਈਆਂ। ਜੇ ਸੱਚੇ ਇਸ਼ਕ ਹੋਣ ਲੱਗ ਪਏ ਨੇ ਤੇ ਤੁਹਾਡੇ ਓਹੋ ਤੁਹਾਨੂੰ ਸੱਚਾ ਪਿਆਰ ਹੋਇਆ ਨਹੀਂ, ਤੇ ਜੇ ਕਿਸੇ ਨੂੰ ਹੋਇਆ ਵਾ ਤੇ ਉਹ ਮਰ ਜਾਵੇ। ਤੇ ਭਾਈ ਤੁਸੀਂ ਵਿਆਹ ਕਰੋ, ਠਹਿਰ ਜਾਓ, ਨਿਕਾਹ ਕਰੋ, ਤੁਸੀਂ ਘਰ ਲੈ ਕੇ ਆਓ ਉਹਨੂੰ। ਠੀਕ ਹੈ ਤੁਸੀਂ ਤੁਸੀਂ ਤੁਹਾਡੇ ਖਾਨ ਦਾ ਵਿੱਚ ਇੱਕ ਹੀ ਸੱਚਾ ਇਸ਼ਕ ਹੋਇਆ ਸੀ, ਉਸ ਤੋਂ ਬਾਅਦ ਤੇਰੇ ਵਾਲਦ ਸਾਹਿਬ ਦੀ ਡੈਥ ਹੋ ਗਈ ਸੀ। ਹੋਰ ਕਿਹੜਾ ਸੱਚਾ ਇਸ਼ਕ ਚਾਹੀਦਾ ਤੁਹਾਨੂੰ? ਓਏ ਉਹ ਵੀ ਸੱਚਾ ਕਰਦਾ ਆਏ ਦਿਨ ਓਏ ਇਹਦੇ ਵਾਲਦ ਸਾਹਿਬ ਦੀ ਡੈਥ ਤੋਂ ਬਾਅਦ ਤੇ ਸੱਚਾ ਇਸ਼ਕ ਸ਼ੁਰੂ ਹੋਇਆ ਇਹਦਾ ਤੇ ਭਾਬੀ ਦਾ। ਉਸ ਤੋਂ ਪਹਿਲੇ ਨਹੀਂ ਜਿਹਦੇ ਵਿੱਚੋਂ 2 ਮਾਸ਼ਾਅੱਲਾ ਸੋਹਣੇ ਨਿਆਣੇ ਆ ਹੀਰੇ ਵਰਗੇ, ਉਹ ਸੱਚਾ ਇਸ਼ਕ ਨਹੀਂ ਸੀ। ਓਏ ਸ਼ੁਗਲ ਸੀ ਭਰਜਾਈ ਦੇ ਮਤਲਬ ਗੱਲ ਨਾ ਕਰੀ, ਉਹ ਸ਼ੁਗਲ ਸੀ ਤੇਰਾ। ਚਪਲਾ ਮਾਰਦਾ। ਕਿਸੇ ਦੀ ਜ਼ਿੰਦਗੀ ਨਾਲ ਨਾ ਖੇਲ, ਗੈਰਤ ਐਡਾ ਸੋਹਣਾ ਤੈਨੂੰ ਦੁਨੀਆ ਤੇ ਨੌਕਰੀ ਤੇਰੀ ਸੈੱਟ ਹੋ ਗਈ, ਗੱਡੀ ਤੇਰੇ ਕੋਲ ਮਿਲ ਗਈ, ਮਕਾਨ ਤੇਰਾ ਬਣ ਰਿਹਾ। ਇਹੀ ਚੀਜ਼ਾਂ ਜ਼ਿੰਦਗੀ ਦੁਆਵਾਂ ਮੰਗ ਮੰਗ ਲੋਕੀ ਲੈਂਦੇ, ਉਹ ਤੈਨੂੰ ਮਿਲ ਗਈਆਂ ਵਾ। ਹੁਣ ਉਤਲੀ ਖੇ ਕਿਹੜੀ ਖਾਨ ਤੁਰਿਆ ਮੈਨੂੰ ਦੱਸ ਦੇ ਮਾਮਾ। ਉਹ ਨਹੀਂ ਹਟ ਰਿਹਾ, ਉਹ ਨੰਬਰ ਜੋ ਦਿੱਤੇ ਨੇ ਉਹ ਛੋਟੇ ਦਿਮਾਗ ਜ਼ਿਹਨਾਂ ਵਾਲਿਆਂ ਨੇ ਨਾ ਥੋੜੀ ਜਿਹੀ ਸ਼ੋਹਰਤ ਮਿਲੀ ਨਾ ਤੇ ਉਹਨਾਂ ਨੂੰ ਅੱਗ ਲੱਗੀ ਹੁੰਦੀ ਵੀ ਅਸੀਂ ਨੰਬਰ ਦਈਏ ਤੇ ਸਾਨੂੰ ਲੋਕੀ ਅਸੀਂ ਮਜ਼ਾ ਲਈਏ ਕਿ ਅਸੀਂ ਆਤਸ਼ਤ ਹੋ ਗਏ ਆ। ਮਜ਼ਾ ਨਹੀਂ ਉਹ ਹੈਗਾ, ਨੰਬਰ ਦਿੱਤੇ ਨੇ ਬਰਬਾਦੀ ਆ। ਫੇਸਬੁੱਕਾਂ ਤੇ ਉੱਥੋਂ ਸਾਰਾ ਕੁਝ ਆ ਗਿਆ। ਉਹ ਫੇਸਬੁੱਕ ਤੇ ਵੀ ਨੰਬਰ ਦਿੱਤਾ, ਕਾਸੀ ਕਾਤਰ ਤੇ ਵੀ ਮੈਸੇਜ ਕਰੀ ਜਾਣ ਡਿਆ ਤੂੰ। ਉਹ ਕਾਸੀ ਕਾਤਰ ਨਹੀਂ ਹੁੰਦਾ ਓਏ, ਉਹ ਬਿਨੇ ਲੱਖ ਕਾਸੀ ਕਾਤਰ ਨਹੀਂ ਹੁੰਦਾ। ਹਾਂਜੀ ਕਿੰਨਾ ਹੁੰਦਾ? ਕਾਸੀ ਕਾਤਰ ਹੁੰਦਾ। ਲੈ ਕਾਸੀ ਕਾਤਰ ਉੱਤੇ ਵੀ ਆਟੇ ਦੀ ਵੀ ਟਰਾਈ ਕਰੀ ਜਾ ਰਹੇ, ਹਾਂਜੀ। ਕਰੀ ਜਾ ਰਹੇ ਆ, ਮਰੇ ਉਹ ਕਾਸੀ ਕਤਰ ਤੇ ਕੀ ਹੁੰਦਾ ਵਾ? ਬੇਸ਼ੁਮਾਰ ਗਵਰਨਮੈਂਟ ਨੂੰ ਇਹ ਦੱਸੀ ਜਾਂਦਾ ਭੁੱਖਾ ਭਾਣਾ ਵਾ ਤੇ ਕੁੜੀਆਂ ਨੂੰ ਇਹ ਕਰੀ ਜਾਂਦਾ ਮੇਰੇ ਚ ਹੈ ਹੀ ਕੋਈ ਨਹੀਂ ਨਹੀਂ ਸਹੀ ਗੱਲ ਆ ਫਰੀਦ ਸਾਹਿਬ, ਇਹ ਡਰਾਮੇ ਨਾ ਕਰੋ। ਉਸਤਾਦ ਜੀ ਤੁਸੀਂ ਪਤਾ, ਹਾਂ। ਇਸ਼ਕ ਨਹੀਂ ਕੀਤਾ ਕਦੀ? ਬਾਜਾ ਮੇਰੇ ਜਿੰਨਾ ਤੇ ਕਿਸੇ ਨੇ ਕੀਤਾ ਹੀ ਨਹੀਂ। ਲਓ ਪਾਗਲ। ਮੈਂ ਜਿੰਨਾ ਇਸ਼ਕ ਕੀਤਾ, ਕਿੰਨੀ ਦੇਰ? ਲੇਕਿਨ ਇਸ਼ਕ ਕੀਤਾ ਮੈਂ ਵਿਆਹ ਕਰ ਲਿਆ। ਤੂੰ ਵੀ ਕਰ। ਇਹ ਗੱਲ ਹੁੰਦੀ ਆ। ਹਾਂ ਸਹੀ ਗੱਲ। ਅਗਲੇ ਨੂੰ ਲਾਰੇ ਲੂਰੇ ਲਾ ਕੇ ਸਾਰਾ ਕੁਝ ਕਰਕੇ ਮੁੜ ਕੇ ਕਹਿਣਾ ਮੇਰੀ ਬੀਵੀ ਨਹੀਂ ਮੰਨ ਰਹੀ, ਮੇਰੇ ਬੱਚੇ ਨਹੀਂ ਮੰਨ ਰਹੇ, ਮੈਂ ਮਜਬੂਰ ਹੂੰ। ਹੁਣੇ ਹੁਣੇ ਕਰ। ਇੰਨੀਆਂ ਹਿੰਮਤ ਹੈਗੀ ਤਾਂ ਮਕਾਨ ਲੈ ਬਾਹਰ, ਮਕਾਨ ਲੈ, ਰੱਖ ਉਹਨੂੰ। ਚੱਕਰਾਂ 'ਚ? ਲੱਖ ਰੁਪਏ 80-70-80 ਰੁਪਏ, ਲੱਖ ਰੁਪਏ ਮਹੀਨਾ ਉਹਦਾ ਵੀ ਖਰਚਾ ਚੁੱਕ। ਤੇਰੇ ਕੋਲ ਇੱਕ ਦਾ ਪੂਰਾ ਨਹੀਂ ਹੁੰਦੇ ਆ। ਇੰਨੀਆਂ ਦਵਾਈਆਂ ਵੇਖ ਕੇ ਇਹਨਾਂ ਵਿਆਹ ਕਰਾਊਗੀ ਉਹ। ਅੱਛਾ ਉਸਤਾਦ ਜੀ ਨਹੀਂ, ਦਵਾਈਆਂ ਦੇ ਸਿਰ ਤੇ ਤਾਂ ਉਹਨੇ ਕਰਾਇਆ ਵਾ ਕਿ ਸ਼ਾਇਦ ਬਚ ਜਾਏ। ਅੱਛਾ ਤੁਸੀਂ ਕਹਿ ਰਹੇ ਹੋ ਸ਼ਾਦੀ ਕਰ ਰਹੇ ਹਾਂ ਵਿਆਹ ਕਰੇ, ਵਿਆਹ ਕਰਕੇ ਉਹਨੂੰ ਲਿਆਵੇ 50-60-70 ਰੁਪਇਆ ਉਹਨੂੰ ਲਿਆਵੇ। ਜਦੋਂ ਇਹਨੇ ਵਿਆਹ ਕਰ ਲੈਣਾ ਮੈਂ ਇਹਨੂੰ ਕੰਮ ਤੋਂ ਕੱਢ ਦੇਣਾ। ਨਹੀਂ ਤੇ ਪੇਪਰ ਮੈਂ ਵੇਖੀ ਮਜ਼ਾ ਆਉਂਦਾ ਫਿਰ। ਫੇ ਇੱਕ ਰਾਤ ਡਾਂਸ ਤੇ ਇੱਕ ਰਾਤ ਨਾਤਾਂ ਤੇ। ਇਹ ਕੋਈ ਮਤਲਬ ਨਹੀਂ। ਉਸਤਾਦ ਜੀ ਜੇ ਤੁਹਾਨੂੰ ਇਸ਼ਕ ਦਾ ਨਹੀਂ ਨਾ ਪਤਾ, ਇਸ਼ਕ ਕੀਤਾ ਯਾਰ ਮੈਂ ਆਪਣਾ ਕੰਮ ਜਦੋਂ ਕਰਦਾ ਨਾ ਉਦੋਂ ਨਹੀਂ ਹੁੰਦਾ। ਤੂੰ ਨਾਲ ਜਾਂਦਾ ਹੋਵੇਂ ਤੂੰ ਮੈਸੇਜ ਤੇ, ਤੂੰ ਕਿਤੇ ਬੈਠਾ ਹੋਵੇਂ ਤੂੰ ਮੈਸੇਜ ਤੇ, ਤੂੰ ਕਿਤੇ ਲਾਹੌਰੋਂ ਉਦੋਂ ਆਏ ਆ 2.5 ਘੰਟੇ ਮੈਸੇਜ ਦੇ ਪਿੱਛੇ। ਤੂੰ ਸਹੀ ਦੱਸ ਸਾਜੀ ਮੈਸੇਜ ਮੈਸੇਜ। ਇਹਨੂੰ ਨਹੀਂ ਪਤਾ ਵੀ ਮੇਰੇ ਨਾਲ ਕੋਈ ਜਾ ਰਿਹਾ ਹੈ, ਕੋਈ ਅਸੀਂ ਕੰਮ ਦੀ ਗੱਲ ਕਰ ਲਈਏ, ਕੋਈ ਹਿਸਾਬ ਕਿਤਾਬ ਓਏ ਕਰਨਾ। ਮੋਬਾਈਲ ਦੇ ਚੱਕਰਾਂ 'ਚ ਯਾਰ ਜਿਹੜਾ 2 ਵਜੇ ਆ ਕੇ ਜੋ
ਭੁੱਖੀ ਨੀਂਦ ਦੇ ਅੰਦਰ ਆ ਕੇ ਸੌ ਜਾਂਦਾ 2 ਵਜੇ, ਉਹਦੇ ਪਿਛਲੀ ਰਾਤ ਕਿਦਾਂ ਦੀ ਨੰਗੀ ਹੁੰਦੀ ਹੋਊਗੀ। ਆ ਜਿਹੜੀ origignal ਭਰਜਾਈ ਆ ਉਹਨੇ 2-3 ਵਾਰੀ ਛਿੱਤਰ ਫੇਰੇ। ਪਾਗਲ ਆ ਅਸੀਂ ਵੀ ਜਿਹੜਾ 2 ਵਜੇ ਆ ਕੇ ਬੰਦਾ ਸੌਂਦਾ, ਇਹਦਾ ਮਤਲਬ ਹੈ ਸਾਰੀ ਰਾਤ ਨਹੀਂ ਸੌਂਦਾ, ਨਹੀਂ ਸੌਂਦਾ ਤੇ ਕਿਤੇ ਨਹੀਂ ਬੈਠਾ ਹੁੰਦਾ, ਸਿਰਫ ਮੈਸੇਜ। ਉਹ ਤੁਸੀਂ 2 ਦੀ ਗੱਲ ਕਰਦੇ ਆ, 5 ਵਜੇ ਦਾ ਸਿਰ ਦਾ ਹਾਲ ਦੇਖ ਲਓ, ਸੁੱਤਾ ਉੱਠ ਕੇ ਆਇਆ ਕਿਤੇ। ਆ ਵੇਖ ਲਓ ਨਾ, ਇਹੀ ਤੇ ਕਹਿ ਰਿਹਾ ਹੁਣ ਨਹਾਉਣਾ ਇੱਥੇ ਇਹ ਸਿਰਫ ਇੱਥੇ ਆ ਕੇ ਬਸ ਮਾੜਾ ਜਿਹਾ ਵਿਚਾਰਾ ਬਸ ਉਹ ਕਿਤੇ ਜਾਨ ਫਸੀ ਆ, ਉਹ ਕਰਕੇ ਜਾਣਾ ਵਾ ਸ਼ੋਅ 1-2, ਉਸ ਤੋਂ ਬਾਅਦ ਅਸਲ ਕੰਮ ਤੇ ਇੱਥੋਂ ਨਿਕਲਦੇ ਸ਼ੁਰੂ ਹੋ ਜਾਣਾ। ਮਾਫੀ ਦਵੇ, ਦਫ਼ਤਰੋਂ ਇਦਾਂ ਨਿਕਲਦੇ ਜਿੱਦਾਂ ਜੇਲੋਂ ਨਹੀਂ ਛੁੱਟੀ ਹੋਈ। ਗੁੰਡਾ ਵੀ ਨਹੀਂ ਲਾਉਂਦੇ, ਬੂਆ ਵੀ ਨਹੀਂ ਭਰਦੇ, ਆ ਵੀ ਨਹੀਂ ਲਾਈ ਗੁੰਡਾ ਓਏ, ਉਹ ਜਾਣ ਡਿਆ ਵੀ ਜਿੱਦਾਂ ਘਰ ਅੱਗ ਲੱਗ ਗਈ ਤੁਹਾਡੇ। ਇਮਲੀ ਮੈਂ ਨਾ ਇੱਕ ਗੱਲ ਦੱਸਾਂ, ਉਹਨਾਂ ਨੂੰ ਮੈਂ ਕਹਿ ਨਹੀਂ ਸਕਦਾ ਕਿਉਂਕਿ ਉਹਨਾਂ ਦੀ ਮੁਹੱਬਤ ਦਾ ਪਤਾ ਹੀ ਨਹੀਂ। ਯਾਰ ਮੈਂ ਖੂਨ ਆਪਣਾ ਸਾੜਦਾ, ਤੁਹਾਡੀ ਖਾਤਰ ਸਾੜਦਾ, ਆਪਣੇ ਆਪ ਨੂੰ ਬਦਲੋ। ਖਾਨ ਸਾਹਿਬ ਲੋਕੀ ਤੁਹਾਨੂੰ ਬੜਾ ਡੀਗ੍ਰੇਡ ਸਮਝਦੇ ਆ। ਕਿਉਂ? ਆ ਕੁੜੀਆਂ ਦੇ ਚੱਕਰਾਂ ਦੇ ਵਿੱਚ। ਉਹ ਮੈਂ ਕਿਹੜੀਆਂ ਕੁੜੀਆਂ ਦਾ ਉਸਤਾਦ ਜੀ ਸ਼ੁਗਰ ਲੱਗੇ ਆ। ਅੱਛਾ ਚੱਲ ਕਹਿ ਮੇਰੀ ਭੈਣ ਆ, ਤੇ ਕਹਿ ਦੇ ਕਹਿ, ਜਿਹਦਾ ਤੁਸੀਂ ਜ਼ਿਕਰ ਕਰ ਰਹੇ ਹੋ, ਜਿਹੜੀ ਬਹੁਤ ਸੋਹਣੀ ਆ, ਕਹਿ ਮੇਰੀ ਭੈਣ ਆ ਸਕੀ, ਕਹਿ ਬਲਕਿ ਤੂੰ ਕਹਿ ਮੇਰੀ ਬੁੱਢੀ ਕਹਿ ਔਰ ਕਹਿ ਮੈਂ ਮੋਬਾਈਲ ਤੇ ਵੀ ਅੱਲਾਹ ਔਰ ਅੱਲਾਹ ਦੇ ਰਸੂਲ ਦੀਆਂ ਗੱਲਾਂ ਸੁਣਦਾ ਰਹਿਣਾ, ਬਸ ਹੋਰ ਕੁਝ ਨਹੀਂ ਕਰਦਾ। ਕਹਿ ਜਿਹਦੀ ਅਸੀਂ ਗੱਲ ਕਰ ਰਹੇ, ਜਿਹਦੀ ਫੈਸਲ ਵੀ ਕੱਲ ਪਰਸੋਂ ਗੱਲ ਕਰ ਰਿਹਾ ਸੀ। ਖੁਦਾ ਦੀ ਕਸਮ ਮੈਂ ਨਹੀਂ ਉਸਤਾਦ ਜੀ, ਫਿਰ ਉਹੀ ਗੱਲ ਕਰਨ ਦੇ। ਫੈਸਲ ਤੂੰ ਨਹੀਂ ਮੈਨੂੰ ਕਿਹਾ ਕਿ ਉਸਤਾਦ ਜੀ ਤੁਸੀਂ ਪਾਗਲ ਹੋ ਜਾਓ, ਵੇਖ ਨਹੀਂ ਕਿਹਾ ਤੂੰ। ਉਸਤਾਦ ਜੀ ਖਾ ਆਪਣੇ ਮੇਰੇ ਪਿਓ ਦੀ ਕਸਮ। ਉਹ ਬਸ ਕਰਿਆ ਕਰੋ। ਉਸਤਾਦ ਜੀ ਕੋਲ ਬੈਠਾ ਸੀ, ਕੋਲ ਬੈਠਾ ਸੀਗਾ ਜੀ। ਇਹ ਜਿਹੜਾ ਮੈਸੇਜ ਲਿਖਿਆ ਨਾ, ਉਹ ਮੈਂ ਤੁਹਾਨੂੰ ਦੱਸ ਦੇਵਾਂ ਤੇ ਇਹਦੀ ਘਾਤ ਦਿਲ ਕਰੇ ਲੜਾਈ ਸ਼ੁਰੂ ਹੋਈ। ਉਹ ਯਾਰ ਫਿਰ ਯਾਰ ਤਾਰ ਤੇਰੀ ਮਿਹਰਬਾਨੀ। ਓਏ ਮੇਰੀ ਭੈਣ ਹੈ, ਇਹਦੀ ਜਿਹੜੀ ਬੁੱਢੀ ਹੈ ਨਾ ਮੇਰੀ ਭੈਣ, ਗੱਲ ਸੁਣ ਲੈ, ਸੱਚੀ ਮੁੱਚੀ ਦੀ ਗੱਲ ਸੁਣ ਲੈ, ਸੱਚੀ ਮੁੱਚੀ ਦੀ। ਇਹਨੂੰ ਰੋਕ ਲਾ, ਇਹਦੇ ਤੇ ਨਜ਼ਰ ਰੱਖੇ, ਤੈਨੂੰ ਗੇੜੇ ਦੇ ਰਿਹਾ ਬਹੁਤ ਸੋਹਣੇ, ਰਾਤ ਨੂੰ ਨਜ਼ਰ ਰੱਖੇ ਤੇ। ਤੂੰ ਵੀ ਤਾਂ ਭੈਣ ਕਹਿ ਦੇ, ਉਹਨਾਂ ਨੇ ਕਿਹੜਾ 24 ਘੰਟੇ ਤੇਰੇ ਨਾਲ ਹੋਣਾ ਵਾ। ਸਾਡੀ ਪਤਾ ਕੀ ਪੁੱਤਰ ਇਹ ਤਾਂ ਡਰਲਾ ਜਾਣਦਾ, ਪਰਦੇ ਪਾਈ ਦੇ ਹੁੰਦੇ ਉਸਤਾਦ ਜੀ, ਉਹਨੂੰ ਮਾਰ ਕੇ ਸਮਝਾਓ, ਡਾਂਟ ਕੇ ਸਮਝਾਓ। ਉਹਦੀ ਵਜ੍ਹਾ ਤੋਂ ਬੈਠਕ ਦੇ ਪਰਦੇ ਠੀਕ ਕਰਾਉਂਦੇ ਆ ਵਾ। ਅੱਛਾ ਤੂੰ ਆਪਣੇ ਪਿਓ ਦੀ ਕਸਮ ਖਾ ਵੀ ਮੈਂ ਇਦਾਂ ਦਾ ਹੈ ਵਾਂ। ਹਾਂ ਖਾ ਲਾ ਉਸਤਾਦ ਉਹਨੇ ਜੀ ਪਿਓ ਯਾਰ ਖਾ ਲਾ, ਤੂੰ 2 ਮਿੰਟ ਸ਼ੁਗਲ ਤੇ ਲੱਗੂਗਾ ਨਾ, ਖਾ ਲਾ। ਉਹਨੇ ਝੂਠੀਆਂ ਕਸਮਾਂ ਗਾ ਪਹਿਲਾਂ ਪਿਓ ਮਾਰਿਆ ਤੇ ਹੁਣ ਯਾਰ ਮੇਰੀ ਗੱਲ ਫਰੀਦ ਸਾਹਿਬ, ਸਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਫਰੀਦ ਸਾਹਿਬ ਵਿਆਹ ਕਰੋ। ਉਸਤਾਦ ਜੀ ਮੈਂ ਵਿਆਹ ਵੀ ਨਹੀਂ ਕਰ ਸਕਦਾ ਤੇ ਨਾ ਮੈਂ ਛੱਡ ਵੀ ਨਹੀਂ ਸਕਦਾ। ਯਾਰ ਵੇਖ ਲਓ, ਮੈਂ ਬਾਜੀ। ਇਦਾਂ ਦਾ ਕੋਈ ਕੰਮ ਨਹੀਂ ਕਰਦਾ। ਕਰਦਾ ਹੀ ਬਾਜੀ। ਯਾਰ ਤੂੰ ਇਦਾਂ ਦਾ ਕੰਮ ਕੋਈ ਨਹੀਂ ਕਰਦਾ, ਫਿਰ ਖੱਜਲ ਕਾਤੋਂ ਹੋਣ ਡਿਆ ਵਾ ਸਾਰੀ ਦਿਹਾੜੀ ਮੋਬਾਈਲ ਤੇ ਕਾਤੋਂ ਲੱਗਾ ਡਿੱਗਿਆ ਡੱਠਿਆ ਕਿਉਂ ਰਹਿਣਾ ਵਾ, ਫੋਨ ਤੇ ਕਿਉਂ ਲੱਗਾ ਰਹਿਣਾ, ਟੁੱਟਿਆ ਕਾਤੋਂ ਰਹਿਣਾ ਵਾ, ਸਾਰੀ ਰਾਤ ਬੋਰੀਆਂ ਸਿਰਦਾ ਤੇ ਨੀਂਦ ਨਹੀਂ ਪੂਰੀ ਉਹ ਹੁੰਦੀ। ਤੂੰ ਇੱਥੇ ਮੇਰੇ ਲਈ ਸਟ੍ਰੈਚਰ ਰੱਖਿਆ ਵਾ, ਮੈਂ ਉਹਨੂੰ ਘਰ ਛੱਡ ਕੇ ਆਉਣਾ ਇਹ ਟਾਈਮ ਆਉਣ ਵਾਲਾ ਵਾ, ਸਾਨੂੰ ਫੋਨ ਆਣਾ ਫਰੀਦ ਜਾਣ ਕੇ ਚੌਂਕ ਚ ਲੈ ਜਾਓ, ਕੋਈ ਲੱਤਾਂ ਤੋੜ ਹਾਂ ਦੇ। ਤੇ ਤੇਰਾ ਟਾਈਮ ਆਉਣ ਵਾਲਾ ਪਤਾ ਲੱਗਣਾ ਵਾ, ਤੂੰ ਦੁਬਈ ਦੇ ਵਿੱਚ ਬਾਡੀ ਬਿਲਡਿੰਗ ਦਾ ਸ਼ੋਅ ਕਰਨ ਡਿਆ। ਕਰਦੇ ਥੱਲੇ ਜਿੱਤੀ ਨਹੀਂ ਇਹ ਥੱਲੇ ਜਿੱਤੀ ਨਹੀਂ, ਤੂੰ ਵੀ ਹਾਰਿਆ ਨਹੀਂ ਹੈਗਾ। ਚੱਲ ਕੋਈ ਨਹੀਂ, ਰਹਿਣ ਦੇ ਉਹਨੂੰ। ਯਾਰ ਗੈਰਤ ਖਾਂਦੇ ਨਹੀਂ ਅੱਗੋਂ। ਉਹ ਗੈਰਤ ਮਰੇ, ਤੂੰ ਕਿੱਦਾਂ ਗੈਰਤ ਕੋਈ ਨਹੀਂ, ਖਾਣੀ? ਚੁੱਪ ਕਰ ਤੂੰ ਪਲੇਟ 'ਚ ਪਾਈ ਗੈਰਤ। ਉਹਨੂੰ ਅੱਲਾ ਪਾਕ ਦੀ ਹਰ ਨਿਮਤ ਤੇਰੇ ਕੋਲ ਵਾ। ਉਹਨੇ ਬੋਲ ਕੇ ਆਪੇ ਚੁੱਪ ਕਰ ਜਾਣਾ। ਚੱਲ ਤੇ ਮਾਰਨ ਦਾ ਕੀ ਕਹਿੰਦੇ ਅਸੀਂ? ਤੈਨੂੰ ਸ਼ਰਮ ਹਜਾ ਨਹੀਂ ਹੈਗੀ, ਅੱਲਾ ਪਾਕ ਦੀ ਹਰ ਨਿਮਤ ਤੇਰੇ ਕੋਲ ਆ, ਤੂੰ ਕਿਹੜੇ ਚੱਕਰਾਂ 'ਚ ਪਿਆ ਵਾ ਇਸ ਮੋਬਾਈਲ ਤੇ ਇਦਾਂ ਕਰਕੇ? ਕਿੰਨਾ ਕੁ ਆਪਣੇ ਆਪ ਨੂੰ ਤੂੰ ਜ਼ਾਇਆ ਕਰਨਾ ਚਾਹੁੰਦਾ ਵਾ, ਮੈਨੂੰ ਦੱਸ ਦੇ। ਹਰ ਸ਼ਾਇਦ ਤੇਰੀ ਦੁਖਣ ਡਈ ਆ, ਤੇਰੇ ਕੋਲ ਨੀਂਦ ਨਹੀਂ ਪੂਰੀ ਹੁੰਦੀ, ਟੀ ਟਾਈਮ ਦੇ ਵਿੱਚ ਬੈਠਾ 4 ਵਾਸੀਆਂ ਲੈਣ ਡਿਆ, ਉਹਨਾਂ ਤੇਰੇ ਸਿਰ ਤੇ ਅਗਲੇ ਕਾਰੋਬਾਰ ਕਰਨ ਡਏ ਆ। ਪੌਣੇ 2 ਲੱਖ ਰੁਪਏ ਤੈਨੂੰ ਕਾਹਦਾ ਦੇਣ ਡਿਆ, ਗੱਡੀ ਚਲਾਉਣ ਡਿਆ ਇੱਥੇ ਤੂੰ? ਤੈਨੂੰ ਸ਼ਰਮ ਹਜਾ ਨਹੀਂ, ਨਾਲ ਤੂੰ ਗੁੱਟੂ ਜਿਹਾ ਕੀਤਾ ਵਾ ਆਪਣੇ। ਮੇਰੀ ਮਾਂ ਭੈਣੇ ਕਰਨ ਡਿਆ ਵਾ। ਓਏ ਇੱਕ ਮਿੰਟ ਠਹਿਰ ਦੇ ਯਾਰ, ਬੋਲੇਗਾ ਉਹਨੇ ਹੋਰ ਬੋਲਣਾ, ਉਹਨੇ ਹੋਰ ਬੋਲਣਾ ਹੀ। ਉਹ ਤੂੰ ਵੀ ਮੇਰੀ ਇੱਕੋ ਵਾਰੀ ਗੱਲ ਸੁਣ। ਓਏ ਤੂੰ ਕਿਉਂ ਤੂੰ ਤਲਾਕ ਨਹੀਂ ਓਏ ਫੈਸਲ ਨਾ ਯਾਰ, ਤੁਹਾਡੇ ਚ ਉਸਤਾਦਾਂ ਵਾਲੇ ਗੁਣ ਕਿੱਥੇ ਗਏ? ਫਿਰ ਮੈਨੂੰ ਦੱਸੋ ਤਾਂ ਸਹੀ, ਮਠਿਆਈਆਂ ਖਵਾਦੀਆਂ, ਗਾਨੇ ਬੰਨੇ ਕਿੱਥੇ ਗਏ ਤੁਹਾਡੇ? ਕੀ ਗੱਲ ਪੈਸੇ ਦਿੱਤੇ ਫੈਸਲ ਨਾ ਕਰ ਯਾਰ। ਗਾਨਾ ਬਣਾਉਣ ਦੇ ਪੈਸੇ ਦਿੱਤੇ ਆ, 70 ਰੁਪਏ ਦਾ ਸ਼ਿਕਾਇਤ ਦੇ ਪੈਸੇ ਲੈਣ ਨੇ। ਕੀ ਗੱਲ ਆ ਤੈਨੂੰ ਮਸਲਾ ਵਾ ਕੋਈ? ਤੁਹਾਨੂੰ ਹੈ ਹੀ ਇਸ ਚੀਜ਼ ਦਾ ਨਹੀਂ ਹੈਗੀ। ਚਾਲ ਤੇ ਮੈਨੂੰ ਕਹਿੰਦੇ ਤੂੰ ਬੜਾ ਬੈਰੀਅਰ ਟੋਨ ਤੇਰੀ ਗੱਡੀ ਉਹ ਨਿਕਲਦੀ ਯਾਰ ਭਵਾਂ ਨਹੀਂ ਬੈਰੀਅਰ ਟੋਲੇ ਦਾ ਹਲਾਲ ਦਾ ਤਾਂ ਹੈਗਾ ਵਾ, ਤੇ ਮੈਂ ਵੀ ਹਲਾਲਦਾ ਹੀ ਆ। ਹਲਾਲ ਦੇ ਕੰਮ ਤਾਂ ਕਰੋ, ਕੁੜੀਆਂ ਨੂੰ ਲੱਗਾ ਰਹਿੰਦਾ, ਤੂੰ ਸਾਰੀ ਰਾਤ ਦੁੱਲਾਪੁਰ ਲੱਗਾ ਰਹਿੰਦਾ ਵਾ। ਟੀ ਟਾਈਮ ਤੁਸੀਂ 2 ਵਜੇ ਆਣ ਕੇ ਟੀ ਟਾਈਮ ਸ਼ੁਰੂ, ਸ਼ਾਮ 5 ਵਜੇ ਤੱਕ 2 ਟੀ ਟਾਈਮ ਹੁੰਦੇ ਆ। ਤੁਸੀਂ 2 ਲੱਖ ਰੁਪਏ ਕਿਸ ਗੱਲ ਦਾ ਲੈਣ ਟਾਈਮ ਨੂੰ ਦੱਸੋ ਤਾਂ ਸਹੀ। ਸੁਤਾਰਨ ਦਾ ਆ ਗਿਆ। ਇਹਦੀ ਨੀਂਦ ਨਹੀਂ ਪੂਰੀ ਹੁੰਦੀ, ਇਹਨਾਂ ਦੇ ਘਰ ਆਟਾ ਸਿੱਟਣ ਦੇ ਲੋਕੀ। ਕਸੂਰ ਕਿਹਦਾ ਵਾ? ਉਸਤਾਦਾਂ ਦਾ ਕਸੂਰ ਆ। ਕਸੂਰ ਉਹਦਾ, ਮੈਂ ਤਾਂ ਕਸੂਰ ਆ। ਉਹਨੂੰ ਚੈੱਕ ਕਰਾਉਣਾ ਤੁਹਾਨੂੰ ਕਦੋਂ ਦਾ ਕਿਹਾ ਕਿ ਅੱਛੇ ਜੇ ਡਾਕਟਰ ਕੋ ਚੈੱਕ ਕਰਾਓ। ਅੱਛਾ ਠਹਿਰ ਜਾ। ਉਹਨੂੰ ਤਾਂ ਮੈਂ ਕਹਿਣ ਡਿਆ, ਉਹ ਤਾਂ ਹੈ ਹੀ ਨਹੀਂ, ਅਗਲੇ ਪੌਣੇ 2 ਲੱਖ ਰੁਪਏ ਇਹਨੇ ਤਨਖਾਹ ਦਿੱਤੀ, ਤੁਹਾਨੂੰ ਸਮਝਾਉਣ ਵਾਲਾ ਕੋਈ ਨਹੀਂ ਹੈਗਾ। ਤੁਸੀਂ ਵੀ ਸਮਝ ਨਹੀਂ ਆਉਂਦੀ ਭਾਈ ਜਾਨੀ, ਕੋਈ ਬੰਦਿਆਂ ਵਾਲੇ ਕੰਮ ਕਰੋ ਯਾਰ। ਤੁਸੀਂ ਤੁਹਾਡੀ ਤਨਖਾਹ ਅੱਜ ਤੋਂ 25,000 ਭਾਜੀ। ਸ਼ਾਗਿਰਦਾਂ ਨੂੰ ਭੂਵੇ ਚੜਾਇਆ ਵਾ, ਰੱਖਦੀ ਉਹ ਤੇਰੇ ਤੇ। ਕੋਈ ਜਾਨੀ ਬੰਦਿਆਂ ਵਾਲੇ ਕੰਮ ਕਰਾਓ ਇਹਨਾਂ ਕੋਲੋਂ। ਓਏ ਜਾਨੀ ਕੀ ਉਹ ਚਾਹ ਲਾਵਾ? ਸਹੀ ਕਹਿ ਰਿਹਾ, ਮੈਨੂੰ ਇਦਾਂ ਹੀ ਸਮਝ ਆਉਂਦੀ। ਜਦੋਂ ਮੈਂ ਗੁੱਸੇ 'ਚ ਆ ਜਾ, ਮੈਨੂੰ ਨਹੀਂ ਪਤਾ ਲੱਗਦਾ, ਮੈਂ ਤੈਨੂੰ ਇੱਕੋ ਵਾਰ ਕਿਹਾ ਮੈਂ ਫੰਬਲ ਹੋ ਜਾਂਦਾ ਵਾ। ਮੈਂ ਤਾਂ ਇਸ ਭਾਈ ਨੂੰ ਵੀ 3-4 ਦਫਾ ਸਮਝਾ ਹਟਿਆ ਕਿ ਮੁੜ ਜਾ। ਮੇਰਾ ਪਾਰਾ ਗਰਮ ਹੋਣ ਡਿਆ ਵਾ, ਤੁਹਾਡੀਆਂ ਕਰਤੂਤਾਂ ਦੇਖ ਕੇ ਮੇਰਾ ਚੈਨਲ ਛੱਡਣ ਨੂੰ ਦਿਲ ਕਰ ਪਿਆ ਵਾ। ਯਾਰ ਤੁਸੀਂ ਮਿਹਨਤ ਕਿਉਂ ਨਹੀਂ ਕਰਨ ਡਏ ਹੈਗੇ? ਉਹ ਖਾਨੇ ਇੱਥੋਂ ਸ਼ਰਟਾਂ, ਇੱਥੋਂ ਇਸਤਰੀ, ਇੱਥੋਂ ਨਹਾਉਣੇ, ਇੱਥੋਂ ਤੁਹਾਨੂੰ ਤਾਂ ਜੰਮ ਕੇ ਸਿੱਟਿਆ ਕਿਸੇ ਨੇ। ਓਏ ਇਹਨੂੰ ਹੋਰ ਗੁੱਸਾ ਚੜਾਓ, ਇਹਦਾ ਬਾਲਾ ਵੇਖੀ ਕਿਦਾਂ ਦਾ। ਅਗਲੇ ਜੰਮ ਕੇ ਬੇਫਿਕਰ ਹੋਏ ਆ, ਤੁਸੀਂ ਭਲਦੀ ਇੱਥੇ ਕੇਸ ਐਚ ਫਿਰਨ ਡਏ। ਮੈਨੂੰ ਤਾਂ ਹੈਰਾਨਗੀ ਇਸ ਗੱਲ ਦੀ ਹੈ। ਬਿੱਲੀਆਂ ਦੇ ਬੱਚੇ ਵੀ ਬੱਚੇ ਦੇ ਕੇ ਨਾ ਥੋੜੀ ਦੇਰ ਉਹਨਾਂ ਦੇ ਪਿੱਛੇ ਫਿਰਦੇ ਕਿ ਸਾਡੇ ਬੱਚੇ, ਤੁਹਾਡੇ ਨਾਲ ਤਾਂ ਬਿਲਕੁਲ ਹੀ ਸਿੱਟ ਦਿੱਤਾ ਕਿਤੇ। ਤੁਸੀਂ ਤਾਂ ਜਾਨਵਰਾਂ ਨੂੰ ਵੀ ਛੱਡ ਗਏ ਆ। ਫਰੀ ਤੈਨੂੰ ਕਤਲ ਕਰਦੇ, ਮੈਂ ਤੈਨੂੰ ਆਪੇ ਛੁਡਵਾ ਲਊਂਗਾ। ਹਾਂ ਬਸ ਇਦਾਂ ਦੇ ਪਲਾਨ ਬਣਾਈਓ, ਕੰਮ ਦਾ ਪਲਾਨ ਨਾ ਬਣਾਈਓ। ਇਹਨੇ
ਕਿ ਫਰੀਦ ਅੱਛਾ ਸ਼ੋਅ ਕਰਕੇ ਉਸਤਾਦ ਨੂੰ ਜਿੱਤਣਾ, ਇਹ ਗੱਲ ਨਾ ਕਰੀ। ਉਹ ਉਸਤਾਦ ਹਾਰ ਡਰਮੀ ਗਿਆ ਜਿੱਡਾ ਮੂੰਹ ਹੈ ਇਦਾਂ ਦੀ ਸਲਾਹ ਨਹੀਂ ਜਿੱਤਣਾ ਉਸਤਾਦ ਹਾਰ ਗਿਆ ਵਾ। ਇਹਨਾਂ ਦੇ ਇਹਦਾ ਮਾਂ ਪਿਓ ਬੱਚੇ ਜੰਮਣ ਲੱਗਿਆ ਟੈਨਸ਼ਨ ਨਹੀਂ ਲੈਂਦੇ, ਕਹਿੰਦੇ ਕੋਈ ਨਹੀਂ ਜੰਮਦੇ ਆ, ਜਾਨੀ ਹੈ ਹੀ ਹੈ। ਹਾਂ ਦਵਾ ਦਵ ਜੰਮਿਆ ਐਨੂੰ ਭੇਜਦਾ ਸ਼ਨਾਖਤ ਦੀ ਕਾਰਡ ਆਪਣੇ ਨਾਲ ਖਾ ਲੈ। ਅੱਬੂ ਜੀ ਇੱਕ ਮਿੰਟ ਸਾਹ ਲੈ ਲਓ ਹੈ। ਉਹ ਬਸ ਤੁਸੀਂ ਜੋ ਮਰਜ਼ੀ ਅੱਬੂ ਕਰੋ ਜੀ। ਕੰਮ ਤੋਂ ਬਾਅਦ। ਅੱਬੂ ਜੀ ਕਹੋ ਮੈਨੂੰ ਤਾਂ ਜੇ ਮੇਰੀ ਗੱਲ ਵੀ ਮੰਨੋ, ਅਸਲ ਨੂੰ ਤਾਂ ਮਾਰ ਦਿੱਤਾ, ਹੁਣ ਮੈਨੂੰ ਵੀ ਮਾਰਨਾ ਅੱਬੂ ਕਹਿ ਕੇ। ਹਦਾਇਤ ਚਾਹੋ, ਇਹਨਾਂ ਦੀ ਖਿਦਮਤ ਕਰੋ। ਉਹ ਬੁੱਢੀਆਂ ਦੀ ਜਾਨ ਛੱਡੋ ਜਿਹੜੀਆਂ ਤੁਹਾਡੇ ਮਗਰ ਪਈਆਂ, ਮੋਬਾਈਲਾਂ ਤੇ ਜਾਨ ਛੱਡੋ। ਭਰਜਾਈ ਦਾ ਜ਼ਿਕਰ ਨਾ ਕਰੀ, ਉਹਨੇ ਸਭ ਓਏ ਕੁਝ ਭਰਜਾਈ ਦੀ ਨਹੀਂ ਗੱਲ ਕਰ ਰਿਹਾ, ਉਹ ਜਿਹੜੀਆਂ ਅਗਲੀ ਦੇ ਬਾਰੇ ਤੂੰ ਮੈਨੂੰ ਦੱਸਣ ਡਿਆ ਵਾ WhatsApp ਤੇ ਲੱਗਾ ਹੁੰਦਾ। ਉਸਤਾਦ ਜੀ ਉਹ ਜਿਹੜੀ ਮੇਰੇ ਤੇ ਬਹੁਤ ਭਾਈ ਸੋਹਣੀ ਕਹਿੰਦਾ। ਔਰ ਤੈਨੂੰ ਅੱਜ ਦੀ ਗੱਲ ਦੱਸਾਂ, ਸਭ ਤੋਂ ਜ਼ਿਆਦਾ ਮਸ਼ਹੂਰ ਕਰਨ ਵਾਲਾ ਵੀ ਆਹ ਸ਼ਖਸ ਸੀ। ਕੌਣ ਅੱਲਾ ਜਾਣਦਾ। ਉਹ ਭਾਈ ਜਾਨ ਉੱਥੇ ਨਦੀਮ ਕੈਫੇ ਤੇ ਬਹਿ ਕੇ ਹਰ ਇੱਕ ਨੂੰ ਆ ਦੇਖ, ਆ ਚੈੱਕ ਕਰ ਬੱਚੀ ਚੈੱਕ ਕਰ। ਔਰ ਜੈਨੂਇਨ ਗੱਲ ਹੈ, ਉਹ ਮਾਸ਼ਾਅੱਲਾ ਭੈਣ ਮੇਰੀ ਇੰਨੀ ਖੂਬਸੂਰਤ ਆ ਕਿ ਤੇਰੀ ਸੋਚ ਹੋਣੀ। ਤੁਸੀਂ ਨਾ ਸਾਜੀ ਇਹਨੇ ਕਹੋ ਫਿਰ ਬਾਰ-ਬਾਰ। ਮੈਸੇਜ ਪਤਾ ਕਿਹੜਾ ਕੀਤਾ, ਇਹਨੇ ਮੈਸੇਜ ਲਿਖਿਆ ਵਾ ਕਿ ਲੇਕਿਨ ਪਤਾ ਨਹੀਂ, ਕੌਣ- ਓਏ ਹਟ ਜਾ ਹਟ ਜਾ। ਉਹ ਜਿਹਦੇ ਵਿੱਚੋਂ ਦੋ ਹਟ ਜਾ, ਅਨਮੋਲ ਤੈਨੂੰ ਹੀਰੇ ਨਹੀਂ ਆਏ ਪਤਾ। ਆ। ਨਹੀਂ ਅਟਣਾ ਬਹੁਤ ਵੱਡਾ ਐਕਟਰ ਆ, ਹਟ ਜਾ। ਨਹੀਂ ਰੱਬ ਤੇ ਡੋਰ ਪਤਾ ਨਹੀਂ ਗੱਲ ਮੈਨੂੰ ਇਹ ਕਰਦਾ ਨੀ ਕਰਦਾ ਸਮਝ ਰੋਣ ਵੀ ਲੱਗ ਪੈਂਦਾ ਵਾ। ਓਏ ਇੰਨੀ ਸੋਹਣੀ ਕੁੜੀ, ਮੈਂ ਤਾਂ ਇਸ ਗੱਲ ਤੇ ਹੈਰਾਨ ਆ। ਮੁਝੇ कैंसर है, मैं फरीद हूँ, तुम्हारा प्यार ना मिला मैंने बचना नहीं। ਆਹ ਗੱਲਾਂ ਪਤਾ ਨਹੀਂ ਕੀਤੀਆਂ ਵਾ। ਚਵਲਾ ਮਾਰੀ ਜਾਣ ਡਿਆ ਉਹ ਜਿਹੜੀ ਬਹੁਤਾ। ਪਹਿਲੀ ਹੋਈ ਆ ਉਹਦੇ ਵਿੱਚ ਦੋ ਏਡੇ ਸੋਹਣੇ ਅਨਮੋਲ ਹੀਰੇ ਤੇਰੇ ਕੋਲ, ਉਹਨਾਂ ਦਾ ਮਜ਼ਾ ਲੈ ਜ਼ਿੰਦਗੀ ਸਕੂਨ ਚ ਕਰ। ਕਿਹੜੇ ਚੱਕਰਾਂ ਚ ਮੋਬਾਈਲ ਨਾਲ ਖੱਪ ਕੇ ਅੱਖਾਂ ਦੀ ਰੋਸ਼ਨੀ ਵੀ ਗਵਾ ਲਈ, ਦਿਮਾਗ ਦੀ ਵੀ। ਔਰ ਕੈਸੀ ਗੱਲ ਆ, ਬੜੇ ਸਕੂਨ ਨਾਲ ਦੋਜ਼ਖ ਲੱਭਦਾ ਫਿਰਦਾ ਦੁਨੀਆ ਤੇ। ਉਹ ਗੈਰਤ ਖਾ ਯਾਰ। ਓ ਯਾਰ ਚੱਲ ਛੱਡ ਯਾਰ, ਯਾਰ ਉਹਦਾ ਖੁੱਲ ਗਿਆ। ਅਬਰੀਦ ਚਲੋ ਨਾ ਕਰ ਦਿਖਾ ਯਾਰ ਜਿੱਦਾਂ ਚਲੋ ਰੋਦਾ ਖੁੱਲ ਗਿਆ। ਲੋ ਜੀ ਨਾਜ਼ਰੀਨ ਆਜੋ ਆਜੋ। ਆਓ ਜੀ।